ਯਾਰ ਕਰਿਆਨੇ ਵਾਲੇ ਨੇ ਮੈਨੂੰ ਕੁੱਲੀ ਵਾਲਾ ਬੰਦ ਦੇ ਦਿੱਤਾ। ਮੈਂ ਕਿਹਾ ਭਾਈ ਕੁੱਲੀ ਲੈ ਕੇ ਖੜਾ, ਤੇਰੇ ਘਰ ਨਿਕਲ ਜਾਣਾ, ਜਾ ਤੂੰ ਜਾ। ਮੈਨੂੰ ਮੇਰੇ ਨਿਆਣੇ ਇਹਦੀ ਮੁੱਠੀ ਉਸਤਾਦ ਜੀ ਤੱਟ ਹੁੰਦੀ ਉੱਠ ਖਲੋ ਓਏ ਉੱਠ ਤਾਂ ਮੈਂ ਮਰਨੇ ਆ ਪੈਂਦਾ ਹੀ। ਇਹ ਤਾਂ ਸੀਪੀਓ ਦਫ਼ਤਰ ਦੇ ਬਾਹਰ ਮੇਰਾ ਖੋਤਾ ਖੋਲਿਆ, ਚੋਰੀ ਨਾ ਕਰੋ ਕੁਛ ਤਾਂ ਕਿ ਨਾਰੀ ਦੇ ਬੇਟਾ ਨਾਲ ਲੈਣੀ ਕਿ ਅਗੋ ਰਸ ਵੀ ਖਾਏ। ਲੇਕਿਨ ਨਸਲ ਵੇਖ ਕੇ ਮਾਜ਼ਰਤ ਨਾਲ ਉਹ ਜਿਹੜਾ ਸੁਹੇਲ ਦਾ ਚੈਨਲ ਬਣਾਇਆ ਉਹਦਾ ਤਾਂ ਨਹੀਂ ਤੁਸੀਂ ਲਾਇਆ ਟੂਰ ਸਟੈਪ ਵਾਲੀ नहीं मैं दे अस्सलाम वालेकुम। टी टाइम में खुश आमदीद। ਮੋਚੀ ਕੈਸੀ ਹੈ। ਅਸੀਂ ਵੀ ਸ਼ੌਕ ਸ਼ੂਕ ਨਾ ਕਰਨੇ ਆ, ਏਡੀ ਕੋਈ ਗੱਲ ਨਹੀਂ। ਬਸ बड़ी देर भई बड़ी देर भई कब लोगे खबर मोरे राम कब लोगे खबर मोरे राम चलते चलते मेरे पग हारे आई जीवन की शाम कब लोगे खबर मोरे राम बड़ी देर। ਭਾਈ ਜਾਦ ਨੂੰ ਬੜਾ ਪਸੰਦ ਸੀ। ਮੈਨੂੰ ਯਾਦ ਹੀ ਭਾਈ ਜਾਦ ਕਿਸ ਤਰ੍ਹਾਂ ਆ ਗਏ ਯਾਰ। ਅਸੀਂ ਨਦੀਮ ਕੈਫੇ ਬੈਠੇ ਤੇ ਭਾਜੀ ਨੇ ਸਰਗੀ ਵੇਲੇ ਅਸਤਾਈ ਸੁਣਾਈ। ਆ ਚੋਰੀ ਦਾ ਨਹੀਂ ਗਾਣਾ? नहीं नहीं ਧੁੰਨ ਚੋਰੀ ਆ ਜਾਓ कहते हैं तुम हो दया के सागर कहते हैं तुम हो दया के सागर फिर क्यों खाली मोरी घागर झूमे झुके कभी ना बरसे कैसे हो तुम घनश्याम कैसे हो तुम घनश्याम है ना ਪਹੁੰਚੇ ਭਾਈ ਜਾਦ कैसे ਭਾਜੀ ਨੇ ਸੁਰ ਟੰਗਿਆ ਓਏ। ਇਹ ਸੁਰ ਖਲੋਣਾ। ਇਹ ਸੁਣਨਾ ਰਫੀ ਸਾਹਿਬ ਦਾ ਗਾਣਾ ਤੁਸੀਂ। ਉਸਤਾਦ ਜੀ ਉਹ ਗਾਣਾ ਇੱਕ ਨਾ 32 ਸਾਲ ਬਾਅਦ ਹਿੱਟ ਹੋਇਆ, ਉਹ ਸੁਣਾ ਦਿਓ। ਜਿਸ ਦਿਨ ਮੇਰਾ ਵਿਆਹ ਹੋਏਗਾ, ਉਹ ਕਿਦਾਂ ਵਾ? ਜਿਸ ਦਿਨ ਮੇਰਾ ਵਿਆਹ ਹੋਏਗਾ ਸਭ ਨੂੰ ਚੜਿਆ ਚਾਹ ਹੋਵੇਗਾ, ਜਿਸ ਦਿਨ ਮੇਰਾ ਵਿਆਹ ਹੋਏਗਾ। ਇਹ ਗਾਣਾ ਉਸਤਾਦ ਜੀ ਲਈ ਵਾਸਤੇ ਨਹੀਂ ਹੈਗਾ। ਕਿਉਂ ਕੀ ਹੋਇਆ? ਉਸਤਾਦ ਜੀ ਇਹ 40 ਸਾਲ ਬਾਅਦ ਇੱਕ ਗਾਣਾ ਹਿੱਟ ਹੋਇਆ, ਉਹ ਸੁਣਾ ਦਿਓ। ਲੱਕ 28 ਕੁੜੀ ਦਾ ਉਹ ਵੀ ਹਿੱਟ ਹੋ ਗਿਆ? ਹਾਂਜੀ ਉਹ ਤੇ ਹਿੱਟ ਸੀ। ਯਾਰ ਤੂੰ ਮੈਨੂੰ ਵੀ ਛਿੱਤਰ ਪਵਾਉਣੇ ਆ ਨਾਲ ਯਾਰ। ਕੀ ਹੋਇਆ ਭਾਜੀ? ਉਹ ਵੇਖ ਲੋ ਮੈਨੂੰ ਕਹਿੰਦੇ ਆ ਗਾਣਾ, ਮੈਂ ਵੀ ਗਾਣਾ। ਤੇ ਯਾਰ ਇੰਨਾ ਕੁ ਤਾਂ ਚੱਲਦਾ ਵਾ ਨਾ। ਤਾਂ ਜੇ ਉਸਤਾਦ ਜੀ ਮਿੱਠੇ ਨੂੰ ਗਾਣ ਨਾ ਦਿਆ, ਗਾਣ ਦਿਆ ਕਰੋ ਉਸਤਾਦ ਜੀ। ਇਹ ਬੰਦਾ ਬਹੁਤ ਦਿਲ ਦਾ ਅੱਛਾ ਹੈ ਇਸ ਗੱਲੋਂ। ਯਾਰ ਸੱਚੇ ਸੁਰਾਂ ਦਾ ਇੱਥੇ ਪਤਾ ਲੱਗਦਾ ਵਾ। ਹਾਂ ਇੱਕ ਰਿਕੁਐਸਟ, ਮੈਂ ਕਦਰ ਕਰਦਾ। ਯਾਰ ਛੱਡ ਦਿਓ, ਚੁੱਪ ਕਰੋ। ਇਹ ਭਾਜੀ ਦੀ ਗੱਲ ਸੁਣ ਲਓ। ਉਸਤਾਦ ਜੀ ਇੱਕ ਰਿਕੁਐਸਟ ਕਰਨੀ ਸੀਗੀ। ਸਭ ਤੋਂ ਪਹਿਲੇ ਇਹਨੂੰ ਪੁੱਛੋ ਟਾਈ ਕਿਹਦੇ ਕੋਲ ਪੁੱਛ ਕੇ ਲਾਈ? ਮੇਰੀ ਟਾਈ। ਬਸ ਜੀ। ਤੇਰੀ ਢਾਈ ਨਹੀਂ ਨਹੀਂ ਸਹੀ ਹੈ ਯਾਰ, ਅੱਛਾ ਲਿਬਾਸ ਪਹਿਨਣਾ ਚਾਹੀਦਾ। ਨਹੀਂ ਅਸੀਂ ਮਾੜਾ ਪਾ ਕੇ ਬੈਠੇ। ਦੂਜੇ ਨੰਬਰ ਤੇ ਉਸਤਾਦ ਜੀ ਇੱਕ ਹੋਰ ਰਿਕੁਐਸਟ ਕਰਨੀ। ਯਾਰ ਬੁੜੇ ਨਹੀਂ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ। ਯਾਰ ਅੱਜ ਮੇਰੇ ਉਸਤਾਦ ਜੀ ਮੇਰੇ ਅੱਬੂ ਦੀ ਸਾਲਗਿਰਾ ਦਾ ਵਿਸ਼ ਕਰ ਦਿਓ ਉਹਨਾਂ ਨੂੰ। ਅੱਛਾ ਅੱਬੂ ਦੀ ਸਾਲਗਿਰਾ ਵਾ। ਵੱਡੇ ਟੂ ਜਿਹੜੇ ਵੱਡੇ ਅੱਬੂ ਦੀ ਸਾਲਗਿਰਾ ਮੁਬਾਰਕ ਹੋਵੇ ਦਾਨਿਸ਼ ਤੈਨੂੰ ਯਾਰ। ਬੜੀ ਮਿਹਰਬਾਨੀ। ਨਹੀਂ ਉਹ ਫੌਤ ਹੋ ਗਏ, ਮੈਂ ਕਹਿੰਦਾ ਸੀ ਉੱਤੇ ਜਾ ਕੇ ਕਰ ਰਹੇ। ਅੱਛਾ ਅੱਬੂ ਦੀ ਸਾਲਗਿਰਾ ਤੇ ਮੁੱਛਾਂ ਗੈਂਤੀ ਵਰਗੀਆਂ ਬਣਾ ਉਧਰ ਵੇਖਿਓ ਤੁਸੀਂ। ਕਿਸਾਨ ਬਣ ਕੇ ਆਇਆ ਤੇ ਅੱਬੂ ਦੀ ਸਾਲਗਿਰਾ। ਇਹਦੇ ਉਹਦੇ ਮੂੰਹ ਤੇ ਵੇਖੋ ਉਸਤਾਦ ਜੀ, ਜਿਵੇਂ ਕੋਈ ਬਾਡੀ ਬਿਲਡਰ ਇੰਜ ਕਰਕੇ ਖਲੋਤਾ। ਇੱਧਰ ਵੇਖਿਓ ਇਹ ਟੈਪ ਹੋਵੇ। ਯਾਰ ਅੱਜ ਮੈਂ ਜ਼ੀਏ ਚਾਹੇ ਯਾਰ ਮਿਹਰਬਾਨੀ ਯਾਰ ਮੈਨੂੰ 1 ਮਿੰਟ ਦੇਣਾ ਯਾਰ। ਘੱਟ ਪੜ੍ਹੇ ਲਿਖੇ ਬੰਦੇ ਦੇ ਸਿਰ ਨਾਲ ਵਰਗੀਆਂ ਮੁੱਢਾਂ ਲੈ ਕੇ। ਮੇਰੇ ਸੈਨ ਬੜਾ ਮਜ਼ੇਦਾਰ ਹੁੰਦੇ ਆ। ਅੱਛਾ ਜੀ। ਲੋ ਜੀ, ਮੇਰੇ ਸੈਨ ਜਾਲੀ ਆ ਕਿ ਨਹੀਂ, ਇਹਦਾ ਸਭ ਤੋਂ ਵੱਡਾ ਕੀ ਤੁਸੀਂ ਕਰ ਸਕਦੇ ਹੋ ਕਿ ਇਹਦੀ ਕੀ ਨਿਸ਼ਾਨੀ ਹੋਣੀ ਚਾਹੀਦੀ? ਯਾਨੀ ਕਿਹੜੀ ਐਸੀ ਚੀਜ਼ ਆ ਕਿ ਤੁਹਾਨੂੰ ਦੱਸੇ ਕਿ ਵੀ ਇਹ ਵਾਕਈ ਸੈਨ ਮੇਰੇ ਆ? ਇਹ ਕੀ ਗੱਲ ਸਵਾਲ ਦੇ ਮਤਲਬ ਸਵਾਲ ਦਾ ਮਤਲਬ ਇਹ ਨਾ ਕਿ ਲਾਈਕ ਮੇਰੇ ਸੈਨਾਂ ਦੀ ਕੀ ਸ਼ਨਾਖਤ ਹੋਏਗੀ? ਗੰਦੀ ਲਿਖਾਈ ਉਹ। ਮਤਲਬ ਤੂੰ ਅਗਰ ਦੇਖਣਾ ਹੋਵੇ ਕਿ ਵਾਕਈ ਇਹ ਸੈਨ ਉਸਤਾਦ ਦੇ ਹੈਗੇ ਕਿ ਨਹੀਂ, ਇਹਦਾ ਤੂੰ ਕਿਸ ਤਰ੍ਹਾਂ ਕਰ ਸਕਦਾ ਕਿ ਅਗਰ ਮੈਂ ਸੈਨ ਕਰਕੇ ਦਿੰਦਾ ਵਾ? ਬੇਤੁਕੇ ਹੋਣਗੇ, ਯਾਨੀ ਉਹ ਬੇਤਰਤੀਬਾ ਜਿਹਾ ਹਿਸਾਬ ਦਾ ਸਾਈਨ ਵੈਸੇ ਹੁੰਦੀ ਇਹ ਚੀਜ਼ ਵਾ ਕਿ ਕਿਸੇ ਦੀ ਕਾਪੀ ਨਾ ਹੋ ਸਕੇ, ਕੋਈ ਨਾ ਕਰ ਸਕੇ। ਤੂੰ ਮੈਨੂੰ ਕਹਿਣਾ ਵਾ ਉਸਤਾਦ ਜੀ 4 ਸੈਨ ਕਰੋ ਇੱਥੇ, ਮੈਂ 4 ਸੈਨ ਕਰਾਂਗਾ, ਜੇ ਚਾਰੇ ਆਪਸ ਚ ਰਲ ਗਏ ਤੇ ਮੇਰੇ ਨਹੀਂ। ਵਾਹ ਵਾਹ ਵਾਹ, ਕੀ ਬਾਤ। ਵਾਹ 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 ਬਹੁਤ ਅੱਛੇ ਜੇ ਚਾਰੇ ਲੈਦਾ ਨੇ ਤੇ ਮੇਰੇ ਨੇ। ਓ ਯਾਰ ਇਹ ਸੈਨ ਤੇ ਸੇਮ ਹੁੰਦੇ ਆ। ਇੱਥੋਂ ਚੋਰ ਫੜਿਆ ਜਾਂਦਾ।
ਬੈਂਕ ਵਾਲੇ ਕਹਿੰਦੇ ਹੁੰਦੇ ਤੁਹਾਡੇ ਆ ਸੈਨ ਇਹਨਾਂ ਸੈਨਾਂ ਤੇ ਨਹੀਂ ਗਏ। ਹਾਂ ਐਦਾਂ ਹੀ ਨਹੀਂ ਬੈਂਕ ਵਾਲੇ ਮੈਨੂੰ ਕਹਿੰਦੇ ਨੇ 4 ਸਾਈਨ ਕਰੋ ਜੱਜ ਸਾਹਿਬ, ਮੈਂ 4 ਸਾਈਨ ਕਰਦਾ ਦੇਖਦੇ ਇੱਕ ਹੋਰ ਹੈ ਕਹਿੰਦੇ ਓਕੇ ਦੇ ਦਿਓ ਪੈਸੇ ਦੁਕਾਨ ਤੇ ਜੇ ਚਾਰੇ ਸੇਮ ਹੋਣ ਕਹਿੰਦੇ ਫੜ ਲਓ ਇਹਨੂੰ ਇਹ ਧੋਕੇ ਬਾਅਦ। ਰਾਤੀ ਫਰੀਦ ਸਾਹਿਬ ਮੈਂ ਇਨਸਾਫ ਕਰਨਾ, ਤੁਸੀਂ ਮੇਰੇ ਨਾਲ ਰਲਣਾ, ਮੇਰੇ ਭਰਾ ਹੋ ਹੱਕ ਦੀ ਗੱਲ। ਉਸਤਾਦ ਜੀ ਦੀ ਰਾਤੀ ਕਾਲ ਆਈ ਮੈਨੂੰ 12:30 ਵਜੇ ਦਾ। ਉਸਤਾਦ ਜੀ ਮੈਂ ਆਪਣੀ ਬੇਗਮ ਦੇ ਕੋਲ ਬੈਠਾ, 12:30 ਵਜੇ ਕਾਲ ਕੀਤੀ, ਫੈਸਲ ਮੇਰਾ ਪੁੱਤਰ ਸਵੇਰੇ ਜਲਦੀ ਆਣਾ, 1:30 ਵਜੇ ਆ ਜੀ। ਮੈਂ ਕਿਹਾ ਉਸਤਾਦ ਜੀ 2 ਵਜੇ ਆ ਜੀ। ਮੈਂ ਕਿਹਾ ਆਪਣੀ ਨੂੰਹ ਨੂੰ ਕਹਿ ਦਿਓ ਮੈਨੂੰ ਉਠਾ ਦੇਵੇ। ਹਾਂ ਉਠਾ ਦੀ 2 ਵਜੇ ਨਾਲ ਦਫ਼ਤਰ 1 ਵਜੇ ਨਾ 1 ਵਜੇ ਨਾਲ ਉਠਾ ਮੈਂ ਦੇ। ਕਿਹਾ ਪੁੱਤਰ ਨੇ 1 ਵਜੇ ਉਠਾਉਣਾ, 2 ਵਜੇ ਦਫ਼ਤਰ ਪਹੁੰਚਾਉਣਾ। ਕਹਿੰਦੀ ਭੈਣੇ ਨਾ ਮੈਂ ਤੇ ਇਹਨਾਂ ਨੂੰ 1 ਵਜੇ ਭੇਜ ਦੇਣੇ ਕੋ। ਮੈਂ ਕਿਹਾ ਨਹੀਂ, ਤੂੰ 2 ਵਜੇ ਭੇਜ ਕੇ ਮੈਨੂੰ ਫੋਨ ਕਰਨਾ ਵਾ ਕਿ ਆਇਆ ਕਿ ਨਹੀਂ। ਠੀਕ ਹੈ ਹਾਂ ਬੇਗਮ ਮੁਹਤਰਮਾ ਮੇਰੀ, ਯਾਰ ਕੀ ਬਾਤ ਹੈ ਉਸਤਾਦ ਜੀ, ਅੱਜ ਆਏ। ਬੇਗਮ ਮੇਰੀ ਮੁਹਤਰਮਾ ਅੱਲਾਹ ਦੀ ਜ਼ਿੰਦਗੀ ਕਰੇ। ਮੈਂ 11 ਵਜੇ ਨਾਲ ਉਠਾਉਣਾ ਸ਼ੁਰੂ ਕਰਤਾ ਕਿ ਮੈਂ ਜ਼ੁਬਾਨ ਕੀਤੀ ਹੈ, ਮੈਂ ਜ਼ੁਬਾਨ ਕੀਤੀ ਹੈ। ਆਇਆ ਮੈਂ ਕਿਹਾ ਯਾਰ ਅਜੇ ਤੇ 11 ਵਜੇ ਆ। ਮੈਂ ਜ਼ੁਬਾਨ ਕੀਤੀ, 11 ਵਜੇ ਉਠਾਇਆ, 12 ਵਜੇ ਉਠਾਇਆ। ਮੈਂ 1 ਵਜੇ ਨਾਲ ਰੈਡੀ ਹੋ ਗਿਆ, ਨਾਸ਼ਤਾ ਨੁਸ਼ਤਾ ਬਿਲਕੁਲ ਰੈਡੀ। ਦਫ਼ਤਰ ਪਹੁੰਚੇ ਤੇ ਅੱਗੇ ਸੁੱਤੇ ਹੋਏ ਨੇ। ਓਏ ਮੈਨੂੰ ਪੈਸ਼ਨ ਟੂਟ ਦੁੱਖ ਮੈਨੂੰ ਕੀ ਹੋਇਆ, ਮੈਂ 2:10 ਤੇ ਆਇਆ। ਮੈਂ ਕਿਹਾ ਮੈਂ 10 ਮਿੰਟ ਲੇਟ ਹੋਇਆ ਯਾਰ। ਅੱਗੇ ਤੁਸੀਂ ਸਾਰੇ ਹੀ ਬੈਠੇ ਹੋਏ ਸੀ, ਫਰੀਦ ਵੀ ਇਹ ਉਹ। ਮੈਂ ਕਿਹਾ ਯਾਰ ਉਹ ਵੀ ਮੈਨੂੰ ਕਹਿੰਦੇ ਸੁੱਤੇ ਹੋਏ ਯਾਰ। ਐ ਡੈਟਸ ਟੂ ਮੱਚ ਲੀਜਨ ਉਹ ਇੱਕ ਮਿੰਟ ਉਹਦਾ ਫੁੱਲ ਟੇਕ ਚੱਲੇ ਆ ਕੀ ਗਲਤ ਨਹੀਂ ਯਾਰ। ਸਾਡੀ ਅਸੀਂ ਗੱਲ ਇਹ ਉਹਨਾਂ ਨੇ ਗੱਲ ਕੀਤੀ ਕਮਿਟ ਦੀ, ਤੁਸੀਂ ਸਾਡੇ ਨਾਲ ਕਮਿਟ ਕੀਤੀ ਆ। ਲੋ ਜੀ ਇੰਨੀ ਆਵਾਮ ਸੁਣਦੀ ਆ ਕਿ ਉਸਤਾਦ ਜੀ ਸਾਨੂੰ ਕਹਿੰਦੇ ਜੀ ਟੀ ਟਾਈਮ ਚ ਲੇਟ ਆਉਂਦੇ ਇਹ ਕਰਦੇ। ਉਸਤਾਦ ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਕਾਲ ਟਾਈਮ ਸਾਡਾ 2 ਵਜੇ ਦਾ। ਬਈ ਮਿੱਠਾ ਜੀ ਟਾਈਟਲ ਲਾ ਕੇ ਬੈਠਾ, ਮੈਂ ਸੋਚਿਆ ਸੀ ਕੋਈ ਉਰਦੂ ਬੋਲੇ। ਉਸਤਾਦ ਜੀ ਤੁਸੀਂ 2 ਵਜੇ ਸਾਨੂੰ ਕਮਿਟ ਕੀਤਾ। ਯਾਰ ਬਸ ਹੈ ਤੂੰ ਗੈਟ ਭਾਈ ਦਾ ਚੈੱਕ ਕਰ, ਸੀ ਟੈਪ ਵਰਗੀਆਂ ਮੁੱਛਾਂ ਵਾ ਭਾਜੀ ਦੀ। ਅੱਛਾ ਇਹ ਤਾਂ ਸੀਪੀਓ ਦਫ਼ਤਰ ਦੇ ਬਾਹਰ ਮੇਰਾ ਖੋਤਾ ਖੋਲਿਆ, ਚੋਰੀ ਤਾਂ ਕਰੋ ਕੁਛ ਬਾਕੀ ਨਾ ਕਿਆ ਕਰੋ ਤੇ ਜਾਈ। ਮੈਂ ਉਹੀ ਕਿਹਾ ਨਾ ਕਿ ਬੱਚਾ ਬੋਲਣਾ ਸਾਲ 'ਚ ਸਿੱਖ ਜਾਂਦਾ ਹੈ। ਕਿੱਥੇ ਕਮੈਂਟਸ ਕਰਨਾ ਉਹ ਸਾਰੀ ਜ਼ਿੰਦਗੀ ਨਹੀਂ ਪਤਾ ਲੱਗਦਾ। ਆ ਪਿਛਲੇ ਟੀ ਟਮਾਂ 'ਚ ਨਹੀਂ ਬੈਠੇ ਤੂੰ ਕਮੈਂਟ ਕਰਨ ਡੇ ਆ ਲੋਕ ਕੀ ਕਿ ਗੱਦਾਰੀ ਕਰ ਗਏ ਆ, ਤੂੰ ਇੰਝ ਹੋ ਗਿਆ, ਤੇਰੇ ਤੇ ਉਮੀਦ ਨਹੀਂ ਆ ਯਾਰ। ਟੂ ਮੱਚ ਮੈਨੂੰ ਇਨਸਾਫ ਚਾਹੀਦਾ। ਜਿਹੜੀ ਗੱਲ ਹੋਈ ਆ ਸਾਡੇ ਨਾਲ 2 ਵਜੇ ਕਾਲ ਟਾਈਮ ਦੀ, ਉਹਦੇ ਤੇ ਤੁਸੀਂ ਕਿਉਂ ਨਹੀਂ ਪੈਰਾ ਆਮਦ ਹੁੰਦੇ? ਇਹ ਬਾਤ। ਹਾਂਜੀ ਦੂਸਰੀ ਗੱਲ ਹੈ ਕਿ ਉਸਤਾਦ ਜੀ ਇਦਾਂ ਜੇ ਕਰੋਗੇ ਉਸਤਾਦ ਜੀ ਸਾਨੂੰ ਮੁੰਡੇ ਪਾਉਣੇ ਹੁੰਦੇ ਆ। ਠੀਕ ਹੈ ਅਸੀਂ ਫਿਰ ਆਪਣੇ ਹਿਸਾਬ ਨਾਲ ਫਿਰ ਕੋਈ ਨਾ ਕੋਈ ਹਿਸਾਬ ਕਿਤਾਬ ਲਾਵਾਂਗੇ। ਠੀਕ ਸਹੀ ਹੋਣਾ ਤਾਂ ਭਾਈ ਠੀਕ ਹੈ, ਨਹੀਂ ਤੇ ਸਾਨੂੰ ਉਸਤਾਦ ਬੜੇ ਤੁਹਾਨੂੰ ਮੁੰਡੇ ਬੜੇ। ਕੰਮ ਦੇ ਮਾਮਲੇ 'ਚ ਨਹੀਂ ਅਸੀਂ ਉਸਤਾਦ ਸਤੂਤ ਮੰਨਣਾ। ਉਸਤਾਦ ਜੀ ਠੀਕ ਹੈ ਨਾ, ਸਾਨੂੰ 2 ਵਜੇ ਤੁਸੀਂ ਸਟੇਜ ਤੇ ਚਾਹੀਦੇ ਜੀ। ਹਾਂ ਸਟੇਜ ਤੇ ਬੈਠੇ ਹੋ। ਹੁਣ ਹੱਕ ਦੀ ਗੱਲ ਕਰੇ ਮਿੱਠਾ ਕਰੇਗਾ ਹੈ, ਮਿੱਠਾ ਮੁਨਸਬ ਹੱਕ ਦੀ ਗੱਲ ਕਰੇ। ਕਰੋ ਜੀ ਤੁਸੀਂ ਸਭ ਝੂਠ ਬੋਲਣੇ ਆ ਉਸਤਾਦ ਜੀ। ਟਾਈਮ ਨਾਲ ਆਉਂਦੇ ਤੁਸੀਂ ਕਿਉਂ ਇੰਨੀ ਗੱਦਾਰੀ ਕਰਦੇ ਹੁੰਦੇ ਯਾਰ? 3 ਵਜੇ ਤੂੰ ਆਉਂਦਿਆ ਵਾ, 2:30 ਵਜੇ ਆਉਂਦਿਆ ਵਾ। ਆਹ ਬੰਦਾ ਟਾਈਮ ਨਾਲ ਆਉਂਦਾ ਬਸ। ਓਏ ਰਾਜ਼ਕ ਅੱਲਾ ਦੀ ਜ਼ਾਤ ਹੀ ਸਹੀ ਗੱਲ ਕਰ। ਝੂਠ ਬੋਲ ਕੇ ਰਿਜ਼ਲਟ ਚਬਲਾ ਨਾ ਮਾਰਦਾ ਕਮਾ। ਪਿਆ। ਮਿੱਠਾ ਜੀ ਕੱਲ ਕਿੰਨੇ ਵਜੇ ਟੀ ਟਾਈਮ ਸ਼ੁਰੂ ਕੀਤਾ? ਆਰ ਯੂ ਨੋ ਅਬਾਊਟ ਉਹ ਦੈਟ? ਯਾਰ ਓਨਰ ਨੇ, ਮਾਲਕ ਨੇ ਇੰਨਾ ਕਿ ਚੱਲਦਾ ਵਾ। ਹਲਕਾ ਨਾਸ਼ਤਾ ਆਂਡੇ ਉਂਡੇ ਖਾਂਦੇ ਟਾਈਮ ਲਾਈ ਜਾਂਦਾ ਵਾ। ਸਾਡੇ ਵਾਂਗੂ ਵੱਡੀ ਬੁਰਕੀ ਤੇ ਨਾ ਪਾਉਂਦੇ, ਸਾਡਾ ਹੋਰ ਹਿਸਾਬ ਆ। ਬੋਲੋ ਤੇ ਸਹੀ ਹੁਣ ਬੱਕਿਓ ਭੱਕਿਓ ਨਹੀਂ। ਮੈਂ ਦੇਖ ਰਿਹਾ ਉਸਤਾਦ ਜੀ ਕਿ ਇਹਨਾਂ ਹੱਥਾਂ ਨਾਲ ਜਿਨ੍ਹਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ, ਜਿਨ੍ਹਾਂ ਦਾ ਸੈਟਅਪ ਇਦਾਂ ਦਾ ਕੀਤਾ, ਅੱਜ ਉਹ ਕੁੱਤਿਆਂ ਵਾਂਗੂ ਮਹੱਲਿਆਂ 'ਚ ਜ਼ਲੀਲ ਹੁੰਦੇ ਨੇ, ਪਾਟੀਆਂ ਸ਼ਰਟਾਂ ਕੱਪੜੇ ਪਾ ਕੇ। ਤੁਸੀਂ ਲੋਕ ਜਿਹੜੇ ਫਰੀ ਸਾਬਰੀ ਦੇ ਸਕਰੀਨਸ਼ਾਟ ਲੈ ਕੇ ਭੇਜ ਦਿੰਦੇ ਸੀ, ਇਹਦੀ ਪੈਂਟ ਪਾਟੀ, ਇਹਦੀ ਕੱਛ ਪਾਟੀ, ਇਹਦਾ ਫਲਾਣਾ, ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਤੇ ਅੱਜ ਮੈਂ ਹੀ ਨਹੀਂ ਚੰਗਾ ਰਹਿ ਗਿਆ। ਓਏ ਨਹੀਂ ਇਹ ਗੱਲ ਅਸੀਂ ਬਈ ਕਦੋਂ ਕੀਤੀ ਜਾ ਹੈ ਬਈ ਉਸਤਾਦ? ਅਸੀਂ ਓਏ ਸਵੇਰੇ ਤੁਸੀਂ ਉੱਠੋ ਨਾ, ਭਾਜੀ ਇਹ ਗੱਲ ਨਹੀਂ ਤੁਸੀਂ ਚਲੇ ਜਾਣਾ, ਇਹ ਚਲੇ ਜਾਂਦੇ ਨੇ 10-11 ਵਜੇ। ਉਸ ਤੋਂ ਬਾਅਦ ਮੇਰਾ ਕੰਮ ਅਸਲ ਸ਼ੁਰੂ ਹੁੰਦਾ। ਕੀ ਕਰਦੇ ਹੋ? ਫਰੀਦ ਮੈਂ ਤੈਨੂੰ ਬਾਅਦ ਚ ਕਿਹਾ ਕੀ ਸੀ। ਹਾਂ ਮੁਸ਼ਾਇਰਾ ਕਾਪੀ ਕਰਨਾ, ਮੁਸ਼ਾਇਰਾ ਐਡਿਟ ਕਰਨਾ, ਮੁਸ਼ਾਇਰੇ ਦੀ ਆਡੀਓ ਵੀਡੀਓ, ਮੁਸ਼ਾਇਰੇ ਦਾ ਸਾਰਾ ਕਰਨਾ। ਸਵੇਰ 5, 6, 7 ਵੱਜ ਜਾਂਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ 6-7 ਵਜੇ ਸੌਂ ਕੇ 12-1 ਵਜੇ ਉੱਠਣਾ, ਦੇਖਣਾ ਹਲੇ ਕੋਈ ਵੀ ਨਹੀਂ ਆਇਆ, ਫੇਰ ਸੌਂ ਜਾਣਾ। ਇਹ ਪਬਲਿਕ ਨੂੰ ਵਰਗਲਾ ਰਹੇ ਨੇ, ਕੁਝ ਵੀ ਨਹੀਂ ਕਰਨਾ, ਨਾ ਐਡੀਟਿੰਗ ਦਾ ਕੋਈ ਕੰਮ ਹੁੰਦਾ, ਨਾ ਕੁਝ। ਟੌਮ ਐਂਡ ਜੈਰੀ ਕਿਹੜਾ ਬੰਦਾ ਮਾਲਕ ਹੋ ਕੇ ਤੇ ਐਡੇ ਸੈਟਅਪ ਦਾ ਤੇ ਵੇਖਦਾ? ਕਸਮ ਵਾਲੀ ਗੱਲ ਆ, ਰੱਬ ਗਵਾਹ ਵਾ। ਤੁਸੀਂ ਮੁਸ਼ਾਇਰੇ ਜਿੰਨੇ ਵੇਖਦੇ ਹੋ ਨਾ,
ਇੱਕ ਇੱਕ ਲਫ਼ਜ਼ ਇੱਕ ਇੱਕ ਗੱਲ ਮੈਂ ਆਪਣੇ ਹੱਥੀਂ ਐਡਿਟ ਕਰਾਂ, ਮੈਂ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਹੀ ਹੈ? ਕਰ ਮੈਂ ਉਹਦੇ ਤੇ ਆਪਣੇ ਆਈਪੈਡ ਤੇ ਕਰਦਾ, ਆਈਪੈਡ ਤੇ ਹੈ ਜੀ। ਚੜਦਾ ਵੀ ਮਹੀਨੇ ਬਾਅਦ ਨਹੀਂ ਹੀ ਆ। ਤੀਜੇ ਚੌਥੇ ਦਿਨ ਚੜਦਾ। ਉਸਤਾਦ ਜੀ ਤੁਸੀਂ ਵੱਡੀ ਸਕਰੀਨ LED ਉਹ ਲਾਈ ਸ਼ੋਆਵਾਂ ਵਾਲੀ, ਉੱਤੇ ਫਿਲਮਾਂ ਵੇਖਦੇ ਰਹਿੰਦੇ, ਤੁਹਾਨੂੰ ਕੀ ਪਤਾ ਅਸੀਂ ਪਿਸਦੇ ਫਿਰਦੇ ਆ 12 ਵਜੇ ਓ ਤੱਕ। ਹੋ ਤੇ ਉਹ ਜਿਹੜੀਆਂ ਮੈਂ ਫਿਲਮਾਂ ਵੇਖਦਾ ਉਹਦੇ ਚੋਂ ਮੈਂ ਕੁਝ ਕਰਦਾ ਵਾਂ ਤੇ ਮੈਂ ਸਿੱਖਦਾ ਵਾਂ। ਹਾਂਜੀ ਤੁਹਾਡੇ ਵਾਂਗੂ ਨਹੀਂ। ਹਾਂਜੀ ਮੈਨੂੰ ਸ਼ੌਕ ਨਹੀਂ ਫਿਲਮਾਂ ਵੇਖਣ ਦਾ। ਉਹ ਰਾਤੀ ਓਏ ਉਹ ਕੁੱਤੇ ਮੈਂ ਫਿਲਮ ਵੇਖੀ ਉਦੋਂ, ਯਾਰ ਉਹਦੇ ਚੋਂ ਮੈਨੂੰ ਕੁਝ ਮਿਲਿਆ ਨਹੀਂ ਤੇ ਕੀ ਕੁੱਤਾ ਮਿਲਿਆ ਜੀ? ਕੀ ਮਿਲਿਆ ਜੀ। ਰਾਤ ਦੀ ਫਿਲਮ ਚੋਂ ਕੀ ਸਿੱਖਣ ਦੇ ਸੀ? ਉਸਤਾਦ ਜੀ ਉਹਦੇ ਚੋਂ ਐਸਾ ਸਿਸਟਮ, ਉਹਦੇ ਵਿੱਚ ਕਿੱਥੇ ਕੈਮਰਾ, ਕੀ ਹਿਸਾਬ ਕਿਤਾਬ, ਕਿੱਦਾਂ ਡਾਇਰੈਕਟਰ ਨੇ ਕੰਮ ਕੀਤਾ, ਕਿੱਦਾਂ ਡਾਇਰੈਕਟਰ ਦਾ ਕੰਮ ਆ, ਕਿੱਦਾਂ ਰਾਈਟਰ ਦਾ, ਕਿੱਦਾਂ ਆਰਟਿਸਟਾਂ ਦਾ, ਤੁਸੀਂ ਸਟੋਰੀ ਘੱਟ ਸੋਫਾ ਕਿੱਥੇ ਆ, ਕਿੱਦਾਂ ਰੱਖਿਆ। ਤੇ ਸਟੇਜ ਡਰਾਮੇ ਤੋਂ ਕੀ ਸਿੱਖਦੇ? ਉਹ ਵੀ ਤੇ ਵੇਖਦੇ ਹੋ ਤੁਸੀਂ। ਭਾਜੀ ਪੜੋਲਾ ਜੀ ਤੇਰੀ ਗੱਲ ਸੁਣ ਲਓ, ਮੈਂ ਜਿਹੜੀ ਗੱਲ ਕਰ ਰਿਹਾ ਨਾ, ਤੁਸੀਂ ਉਹ ਦੱਸੋ, ਇਹ ਸਾਰੀਆਂ ਗੱਲਾਂ ਛੱਡ ਦਿਓ। ਸਾਨੂੰ ਤੁਸੀਂ ਕਾਲ ਟਾਈਮ 2 ਵਜੇ ਦਾ ਦਿੱਤਾ, ਸਾਡੇ ਨਾਲ ਕਮਿਟ ਹੋ ਗਈ। ਕਮਿਟ ਤੁਸੀਂ ਪੈਸੇ ਨਹੀਂ ਲੈਂਦੇ, ਤਨਖਾਹ ਨਹੀਂ ਲੈਂਦੇ ਤੁਸੀਂ। ਹਾਏ ਹਾਏ ਤੁਸੀਂ ਕਰਨੇ ਐਡਿਟ ਆਪਣੇ ਪੇਟ ਲਈ ਕਰਨਾ। ਤੁਸੀਂ ਸਾਡੇ ਨਾਲ ਜਿਹੜੀ ਕਮਿਟ ਕਰਕੇ ਤੁਸੀਂ ਆਪ ਲੰਮੇ ਪੈ ਰਹਿੰਦੇ, ਉਹਦਾ ਸਾਨੂੰ ਦੱਸੋ ਹਾਂ ਨਾ। ਬਤਾ ਇਹ ਕਾਫਲਾ कैसे लुटा, तेरी लाइब्रेरी का सवाल है। ਯਾਰ ਹਾਏ 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 ਜੀ ਐ ਦਾੜੀ ਦੀ ਮਾਰਾਂਗਾ ਉਸਤਾਦ ਜੀ ਆ, ਤੁਸੀਂ ਜਾਤੀ ਕਰ ਰਹੇ ਹੋ ਜੀ। ਉਹਨੇ ਜ਼ਿਆਤੀ ਫਰੀਦ ਸਾਹਿਬ, ਜਦੋਂ ਮੈਂ ਸਵੇਰ ਉੱਠਦਾ ਨਾ, ਮੇਰੇ ਸਿਰ ਤੋਂ ਪੈਰਾਂ ਤੱਕ ਜਿਸਮ ਕਿਸ ਤਰ੍ਹਾਂ ਦਰਦ ਨਾਲ ਟੁੱਟ ਰਿਹਾ ਹੁੰਦਾ। ਮੈਂ ਉੱਠਦਾ, ਇੱਕ ਦਿਨ ਤੂੰ ਉੱਠੇ ਨਾ ਤੇ ਤੂੰ ਕਹੇ ਉਸਤਾਦ ਜੀ ਤੁਸੀਂ ਇੰਨੀ ਤਕਲੀਫ ਦੇ ਵਿੱਚ ਤੁਸੀਂ ਉੱਠ ਕੇ ਕਾਮੇਡੀ ਕਰਦੇ ਹੋ। किस तरह? ਜੀ ਕੀ ਉਹ ਅੱਲਾ ਦੀ ਕਸਮ ਸਾਈ ਸ਼ੁਗਲ ਲੱਗੇ ਹੋਏ ਆ। ਜੀ ਪਤਾ ਕੀ ਹਾਂ ਜੀ। ਉਹ ਇਹ ਨਹੀਂ ਗੱਲ ਹੈਗੀ ਜੀ। ਖੁਦਾ ਦੀ ਅਸੀਂ ਕਸਮ ਗੱਲ ਸ਼ੁਗਰ ਵੈਸੇ ਲੱਗੇ। ਕੀਤੀ ਹੈ, ਚਲੋ ਘਰ ਵੀ ਬਈਦਾ ਅਸੀਂ ਆ ਜੰਨੇ ਦਫ਼ਤਰ, ਫਿਰ ਕਿਹੜੀ ਗੱਲ ਹੈ ਯਾਰ। ਹਾਂ ਨਾ ਸਾਜੀ ਤੁਸੀਂ ਜਿੱਦਾਂ ਮਰਜ਼ੀ ਕਰੋ, ਸ਼ੁਗਲ ਲੱਗਾ, ਖੁਦਾ ਦੀ ਕਸਮ ਉਹ ਵੀ ਸ਼ੁਗਲ ਲੱਗਾ। ਪਹਿਲੇ ਉਹਨੇ ਗੱਲ ਕੀਤੀ ਕਿ ਯਾਰ ਸ਼ੁਗਲ ਕਰਨਾ। ਕੋਈ ਗੱਲ ਓਏ ਹਿਸਾਬ ਦਾ ਹੀ ਹੌਸਲਾ ਦਿਓ। ਤੁਸੀਂ ਮਰਜ਼ੀ ਨਾਲ ਉੱਠ ਜਾਇਆ ਕਰੋ ਯਾਰ, ਕੋਈ ਨਾ 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 ਸਾਜੀ ਜਦੋਂ ਆ ਮਰਜ਼ੀ। ਟੀ ਟਾਈਮ ਕਸਮ ਵਾਲੀ ਗੱਲ ਹੈ, ਟੀ ਟਾਈਮ ਮੁੱਕਦਾ ਨਾ, ਇਹ ਸਾਰੇ ਉੱਠ ਕੇ ਰੋਟੀ ਪਾਣੀ ਖਾਣ ਲੱਗ ਪੈਂਦੇ ਆ। ਮੈਂ ਇੱਥੇ ਬੈਠਾ ਰਹਿਣਾ ਕਿ ਦੂਜਾ ਟੀ ਟਾਈਮ ਆ ਕਰਾਂਗੇ। ਮੇਰੇ ਸਾਹਮਣੇ ਖੁਦਾ ਦੀ ਕਸਮ ਇੱਥੇ ਰੋਟੀਆਂ ਖੋਲ ਕੇ ਖਾਂਦੇ ਆ। ਕਦੀ ਕਿਸੇ ਨੇ ਨਹੀਂ ਕਿਹਾ ਉਸਤਾਦ ਜੀ ਆ ਤੁਸੀਂ ਵੀ ਖਾ ਲਓ। ਯਾਰ ਨਾ ਓਏ ਤੁਹਾਡੀਆਂ ਬੁੱਢੀਆਂ ਹੈਗੀਆਂ ਇੱਕ ਵੇ ਠਾਉਣ ਵਾਲੀਆਂ, ਮੇਰੇ ਠਾਉਣ ਵਾਲਾ ਹੀ ਕੋਈ ਨਹੀਂ। ਅੱਲਾ ਹੈ ਵੀ ਅੱਲਾ। ਮੇਰਾ ਉੱਠਣ ਵਾਲਾ ਸਿਸਟਮ ਆਪ ਹੀ ਹੋਣਾ ਵਾ, ਮੈਨੂੰ ਉਠਾਉਣ ਵਾਲੇ ਕੋਈ ਨਹੀਂ। ਤੁਹਾਡੀ ਖੁਸ਼ਕਿਸਮਤ ਹੋ, ਇੱਕ ਵੇ ਬੁੱਢੀ ਨੇ ਠਾਇਆ, ਉੱਠ ਕੋ ਜਾਨੂ ਉਠੇ ਜਾਣਾ ਹੈ। ਉਹ ਕੀ ਕਹਿੰਦੀ ਤੈਨੂੰ? ਜਿੰਦੇ ਉੱਠੇ ਜਾਣਾ ਹੈ। ਮੈਨੂੰ ਕੋਈ ਜਿੰਦੇ ਉਹਨੂੰ ਨਹੀਂ। ਸਾਹਿਬ ਜੀ ਕਹਿੰਦੇ ਮੇਰੀਆਂ ਬੁੱਢੀਆਂ ਵੀ ਤੁਸੀਂ, ਦਿਲਾਵੇਜ਼ ਮੇਰਾ ਸਹੁਰਾ ਵੀ ਤੂੰ, ਮੇਰੀ ਸੱਸ ਵੀ ਤੂੰ, ਮੇਰਾ ਭਰਾ ਵੀ, ਸਾਂਢੂ ਵੀ, ਨਨਾਣ ਵੀ ਤੂੰ, ਮੇਰਾ ਸਾਰਾ ਕੁਝ ਤੁਸੀਂ ਆ। ਉਸਤਾਦ ਜੀ ਸਾਨੂੰ ਵੀ ਬੁੱਢੀਆਂ ਠਾਉਂਦੀਆਂ, ਲੇਕਿਨ ਕਿਸੇ ਟਾਈਮ ਨਹੀਂ ਵੀ ਉੱਠਦਾ। ਮੈਂ ਤੁਹਾਨੂੰ ਯਾਰ, ਗੱਲ ਦੱਸਾਂ। ਮੇਰੀਆਂ ਭੈਣਾਂ ਧੀਆਂ ਨੇ ਮੇਰੀਆਂ, ਉਹਨਾਂ ਨੇ ਕਦੀ ਪਿਓ ਨੂੰ ਉਠਾਇਆ ਫੋਨ ਕਰਕੇ, ਅੱਬਾ ਜੀ ਉਠੋ, ਹਾਏ ਹਾਏ ਅਸੀਂ ਆਪਣੇ ਨਕੰਮੇ ਖਾਵਾਂ ਤੇ ਭੇਜ ਰਹੇ ਆ, ਉਸਤਾਦ ਜੀ ਤੇ ਕਸਮ ਇਹ ਭੇਜ ਰਹੀਆਂ ਤੇ ਇਹਨਾਂ ਨਾਲ ਸ਼ੋਅ ਕਰੋ। ਨਹੀਂ ਅੱਬਾ ਜੀ ਪਾਊਡਰ ਪੀਂਦੇ ਆ, ਵੀ ਅੱਬਾ ਜੀ ਨੂੰ ਨਹੀਂ ਪਤਾ ਹੈਗਾ ਅੱਬਾ ਵੀ ਜੀ ਕੰਮ ਕਰਨਾ ਵਾ, ਸਾਰੀ ਦੁਨੀਆ ਉੱਠਦੀ, ਅੱਬਾ ਜੀ ਵੀ ਉੱਠ ਜਾਣ। ਉਹ ਮੇਰੀ ਬੇਗਮ ਨੇ ਨਾ ਸਹੀ ਪੋਟੇ ਕਲੇ ਜੀ ਬਣੇ, ਕਹਿੰਦੀ ਅਬੂ ਦੀ ਲੈ ਕੇ ਜਾਣਾ। ਤੇ ਲਿਆਇਆ ਨਹੀਂ ਤੂੰ। ਉਸਤਾਦ ਜੀ ਮੈਨੂੰ ਚੇਤ ਭੁੱਲ ਗਿਆ ਕਸਮ ਹੈ। ਜਿਹੜੀ ਗੱਲ ਆ ਨਾ ਉਹ ਕਰੋ। ਅਸੀਂ ਫਿਰ ਵੀ ਤੁਹਾਡੇ ਨਾਲ ਬੜਾ ਮੈਂ ਹੱਥ ਹੌਲਾ ਰੱਖਣਾ। ਮੈਂ ਕਹਿੰਦਾ ਯਾਰ ਚਲੋ ਕੋਈ ਗੱਲ ਨਹੀਂ, ਉਸਤਾਦ ਹੈਗੇ ਨੇ। ਮੈਨੂੰ ਦੱਸ ਯਾਰ ਕੀ ਕਰ। ਉਹ ਨਹੀਂ ਯਾਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਬੁਲਾ ਕੇ ਆਪ ਤੁਸੀਂ ਠੀਕ ਕੰਮ ਕਰਦੇ ਸਾਰੇ ਯਾਰ। ਐਡੀਟਿੰਗ ਇੱਕ ਸ਼ੋਭਾ, ਤੁਸੀਂ ਉਹਨਾਂ ਨੂੰ ਦਿਓ, ਉਹਨਾਂ ਨੂੰ ਬਿਠਾਓ, ਜਿੱਥੋਂ ਕੱਟ ਲਾਓ, ਗਲਤ ਲੱਗਦਾ ਉੱਥੋਂ, ਜਿੱਥੋਂ ਨਹੀਂ ਉਹਨਾਂ ਨੂੰ ਸਿਰਫ ਦੱਸੋ ਬੇਟਾ ਇਹ ਕਰੋ ਉਹ ਕਰੋ, ਬਸ ਆਪਣਾ ਤੁਸੀਂ। ਯਾਰ ਮੁਸ਼ਾਇਰਾ ਵਾਹਦ ਇੱਕ ਚੀਜ਼ ਆ, ਉਹ ਮੈਨੂੰ ਲੱਗਦਾ ਵਾ ਕਿ ਯਾਰ ਮੁਸ਼ਾਇਰੇ 'ਚ ਇਹ ਚੀਜ਼ਾਂ ਲੱਗਣੀਆਂ ਚਾਹੀਦੀਆਂ ਨੇ। ਸ਼ਾਰਟ ਮੈਂ ਕਰ ਦਿੰਦਾ ਵਾ ਮੁਸ਼ਾਇਰਾ। ਮੈਨੂੰ ਲੱਗਦਾ ਕਿ ਮੈਂ ਆਪ ਕਰਾਂ ਸਾਰਾ ਸੈੱਟ ਮੁਸ਼ਾਇਰੇ ਦਾ, ਉਹਨੂੰ ਮੈਂ ਆਪ ਐਡਿਟ ਕਰ ਦਿੰਦਾ ਵਾ। ਨਾਲੇ ਬਜ਼ੁਰਗਾਂ ਦੇ ਬਰਕਤ ਪੈ ਜਾਂਦੀ ਹੈ ਹੱਥਾਂ ਨਾਲ। ਉਹ ਕਹ ਤੁਹਾਡੀ ਗੱਲ ਸਹੀ ਹੈ ਮੀਆਂ ਜੀ। ਗੱਲ ਸੁਣੋ, ਪਤਾ ਕੀ ਦੱਸੋ ਖਲੀਫਾ ਜੀ ਦੱਸੋ। ਪਤਾ ਗੱਲ ਕੀ ਬਜ਼ੁਰਗੋ, ਨਾ ਕਰੋ। ਮੇਰੀ ਗੱਲ ਸੁਣੋ। ਖਲੀਫਾ ਵੀ ਤੇ ਬਜ਼ੁਰਗ ਨੂੰ ਕਹਿੰਦੇ, ਅਤੇ ਮੀਆਂ ਤੇ ਮੀਆਂ ਵੀ ਵੱਡੇ ਨੂੰ ਕਹਿੰਦੇ। ਤੁਸੀਂ ਮੈਨੂੰ ਮੀਆਂ ਕਿਹਾ, ਮੈਂ ਤੁਹਾਨੂੰ ਖਲੀਫਾ ਕਹਿ ਕੇ ਬੁਲਾ ਲਿਆ, ਇਹ 'ਚ ਕੀ ਤਕਲੀਫ ਉਹ ਹੈ? ਇੱਕ ਗੱਲ ਕੀਤੀ ਤੁਸੀਂ, ਮੈਨੂੰ ਫੌਰਨ ਜਵਾਬ ਉਦਾਂ ਦਾ ਦਿੱਤਾ। ਉਸਤਾਦ ਜੀ ਗੱਲ ਇਹ ਕਿ ਇੱਥੇ ਬੰਦੇ ਜਿਹੜੇ ਨੇ ਨਾ ਬੜੇ ਪੰਕਚੁਅਲ ਹੋ ਗਏ ਨੇ, ਸਿਰਫ ਸਵਾਏ ਤੁਹਾਡੇ ਤੋਂ, ਤੁਹਾਡੇ ਜੋੜਾਂ ਦਾ, ਹੱਡਾਂ ਦਾ, ਤੁਹਾਡੀ ਕਦੀ ਦਾੜ ਦੁਖਦੀ, ਕਦੀ ਅੱਖ ਦੇ ਵਿੱਚ ਮਸਲਾ, ਕੋ ਇਹ ਡੈਮੇਜ ਪੁਣਾ ਛੱਡ ਕੇ ਨਾ ਉਸਤਾਦ ਜੀ ਇੱਥੇ ਬਹੋ। ਕੁਛ ਵੀ ਨਹੀਂ ਦੁਖਦਾ ਇਹ ਕੰਮ ਤੋਂ। ਭਾਈਜਾਨ ਸ਼ੁਰੂ ਹੁੰਦਾ 32 34 ਸਾਲ ਦੀ ਉਮਰ ਦੇ ਵਿੱਚ। ਮੈਂ ਹੁਣ ਤੁਹਾਡੇ ਵਾਂਗੂ ਤੇ ਨਹੀਂ ਕਰ ਸਕਦਾ ਸੈਟਅਪ। ਹਾਂਜੀ ਆਹੋ, ਤੂੰ ਕੋਈ 28 ਦਾ, ਕੋਈ 27 ਦਾ, ਕੋਈ 29 ਦਾ। ਮੈਂ ਤੁਹਾਨੂੰ 3-4 ਸਾਲ ਤੁਹਾਡੇ ਨਾਲੋਂ ਜ਼ਿਆਦਾ ਮੈਂ ਦੁਨੀਆ 'ਚ ਰੁਲਿਆ, ਔਰ ਮੇਰੀ ਸਟਰਗਲ ਤੁਸੀਂ ਦੇਖੋ ਕੀ ਆ। ਇੱਕ ਗੱਲੋਂ ਇਹਨਾਂ ਜ਼ਿਆਦਤੀ ਕੀਤੀ ਹੋ ਕਿ ਚਲੋ ਆਪਣੀ ਉਮਰ ਘਟਾਈ, ਲੇਕਿਨ ਇੱਕ ਗੱਲੋਂ ਫਾਇਦਾ ਕੀਤਾ, ਸਾਡੀਆਂ ਵੀ 28 ਕਰਤੀ। ਆਹ 3-4 ਸਾਲ ਦਾ ਫਰਕ ਕਰ ਲਿਆ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਉਸਤਾਦ ਜੀ ਜਦੋਂ ਰੋਇਆ ਨਾ ਵਿਆਹ
ਕਰਾ ਕੇ ਚੁੱਪ ਕੀਤੇ ਆ, ਇਹਨਾਂ ਨੂੰ ਰੋਣ ਨਾ ਦੇਣਾ, ਖੁਦਾ ਦਾ ਵਾਸਤਾ ਹੱਸ ਖੇਡ ਕੇ ਸ਼ੋਅ ਕਰ ਲਓ। ਹਾਂ ਯਾਰ ਲੇਕਿਨ ਮੈਂ ਇੱਕ ਗੱਲ ਕਹਿਣਾ, ਕੋਈ ਦਰਦਾਂ ਦੁਰਦਾਂ ਨਹੀਂ ਫਰੀਦ ਸਾਹਿਬ ਹੁੰਦੀਆਂ, ਕੰਮ ਤੋਂ ਬਚਣ ਦੇ ਮਾਰੇ ਮਚਲੇ ਹੋ ਕੇ ਪਏ ਰਹਿੰਦੇ ਕਿ ਚੱਲ ਆ ਗਏ ਮੁੰਡੇ, ਜਦੋਂ ਮਰਜ਼ੀ ਉੱਠ ਕੇ ਕਰ ਲੈਣ। ਨਹੀਂ ਉਹ ਨਹੀਂ ਉਹ ਭਾਈ ਕਿੰਨਾ ਹੀ ਕੰਮ ਹੋਣ ਵਾਲਾ ਹੀ ਉਸਤਾਦ ਦਾ, ਤੈਨੂੰ ਪਤਾ ਹੀ ਨਹੀਂ। ਕਲਕ ਕਲਕ ਕਰਕੇ ਹੱਡੀਆਂ ਕਰਦੀ, ਉੱਠਣਗੇ ਬੈਠ ਗਏ, ਉੱਠ ਬੈਠ ਕਰ ਗੋਡਿਆਂ 'ਚ ਵਾਦਾਂ ਆਉਂਦੀ, ਤੈਨੂੰ ਪਤਾ ਹੀ ਨਹੀਂ ਕਿੰਨਾ ਕੰਮ ਹੋਣ ਵਾਲਾ। ਦਰਦਾਂ ਹੁੰਦੀਆਂ ਵਾ, ਉਸਤਾਦ ਜੀ ਨੂੰ ਇਹ ਨਹੀਂ ਹਾਲੇ ਤੱਕ ਪਤਾ ਲੱਗਾ ਵੀ ਖਾਣ ਪੀਣ ਦੀ ਰੁਟੀਨ ਕੀ ਰੱਖਣੀ ਆ। ਆਹੋ ਭੱਲਿਆਂ ਤੋਂ ਬਾਅਦ ਚਾਹ ਪੀ ਲੈਂਦੇ। ਤੇ ਸੁਮਰ ਚੁੱਤੇ ਹੁੰਦੇ ਨੇ ਬੰਦੇ, ਬੁੱਢੀਆਂ ਖਿਆਲ ਰੱਖਦੀਆਂ ਨੇ। ਇਹ ਤੁਸੀਂ ਪਹਿਲੇ ਖਿਆਲ ਰੱਖਦੇ। ਇਸ सरताज आ खा लो, सरताज आ ना खाना, सरताज आ जुत्ती पाओ, सरताज आ कपड़ा पाओ, सरताज आ पैसे लग रहे हैं, सरताज आपने बाहर जाना है, वहां पे लोग होंगे, ये शर्ट पहन के जाए, वो खलो के जी इंज करके बंद कर दिया साढ़े नसीबा च नहीं ਕਿਦਾਂ वो जी खिलार के है करके कहने रात को जल्दी आ जाएगी है अज तक मैंने वो फील ही नहीं पता की होंगी। ਇਹ ਤੁਸੀਂ ਤੁਹਾਨੂੰ ਇੰਜਨ ਨਹੀਂ, ਤੁਹਾਨੂੰ ਇੰਜਨ ਹੀ ਆ ਮਿਲਣੀ ਹੁਣ। ਮੇਰੀ ਗੱਲ ਸੁਣੋ ਉਸਤਾਦ ਨਹੀਂ ਜੀ, ਨਹੀਂ ਤੁਸੀਂ ਆਪ ਕੰਮ ਖਰਾਬ ਕੀਤਾ, ਥੋੜੇ ਤਾਂ ਹਾਥੀ ਪਹੁੰਚ ਗਏ ਧਾਗੇ ਬੰਨਣ ਵਾਲੇ, ਤੁਸੀਂ ਆਪ ਕੰਮ ਖਰਾਬ ਕੀਤਾ ਵਾ। ਅੱਛਾ ਮੇਰੀ ਗੱਲ ਸੁਣੋ ਉਸਤਾਦ ਜੀ, ਆਪ ਕੀ ਤੁਹਾਡੀ ਕੰਮ ਤੁਹਾਡੀ ਖਰਾਬ? ਉਮਰ ਦਾ ਹਿੱਸਾ ਹੋਊਗਾ ਕਿ ਜਿੱਥੇ ਤੁਸੀਂ ਕਾਟਨ ਦਾ ਸੂਟ ਪਾ ਕੇ ਦੁਕਾਨ ਸੋਹਣੀ ਕਰਿਆਨੇ ਵਾਲੀ ਦੀ ਪਾ ਕੇ ਉੱਥੇ ਬਵੋ, ਨਿਆਣੇ ਆਉਂਦੇ ਜਾਂਦੇ ਨੂੰ ਪੁੱਤ ਕੀ ਕਿਹਦਾ ਮੁੰਡਾ ਤੂੰ ਫਲਾਣੇ ਬਾਅਦ ਇਹ ਸੌਦਾ ਆਹੋ। ਹੁਣ ਤੁਸੀਂ ਇਹਨਾਂ ਕੰਮਾਂ ਦੇ ਵਿੱਚ ਜਾਂ ਤਾਂ ਨਹੀਂ ਹੁੰਦਾ ਤਾਂ ਬੰਦਾ ਜਵਾਬ ਦੇ ਦੇ ਲੈ 16 ਘੰਟੇ ਸੋ ਕੇ ਭਾਈ ਉਹਨਾਂ ਨੂੰ ਇਸ ਕਿਸਮ ਦੀ ਬਾਸੀ ਆਉਂਦੀ, ਭਾਵੇਂ ਬੱਚਾ ਲੰਘ ਜੇ ਅੰਦਰ ਕਿਸ। ਫਰੀਦ ਕਾਮੇਡੀ ਮੁੱਕ ਗਈ ਆ ਹੁਣ, ਤੇ ਨੀਵਾਂ ਜਾਂ ਮੂੜਾ ਲੈ ਕੇ ਬਾਹਰ ਵਿਆਹ ਕਰਨਾ ਨਹੀਂ ਕਰਕੇ ਮੁਰਗੀਆਂ ਦੇਖਣ ਬਸ, ਬਿਠਾ ਦੱਸਦੀ ਉਹ ਕਰ ਗਈ ਉਹ ਕਰ ਗਈ, ਬਸ ਇਹ ਗੱਲਾਂ ਕਰ। ਇਹਦੀ ਇਹ ਕਾਮੇਡੀ ਯਾਰ ਉਹਦਾ ਸਟਾਈਲ ਹੈ, ਉਹਨੂੰ ਤੁਸੀਂ ਮਾੜੀ ਜਿਹੀ ਗੋਲੀ ਮਾਰ ਹੋ ਦਿਓ। ਗਿਆ। ਨਹੀਂ ਨਹੀਂ ਹੁਣ ਰੈਸਟ ਕਰਨੀ ਚਾਹੀਦੀ ਹੈ, ਕੋਈ ਸ਼ੱਕ ਨਹੀਂ, ਲੇਕਿਨ तू गाना गाया कर मेरी कॉमेडी की उम्र हो इतनी सनम। ਤੇਰੇ ਪਿਆਰ ਸੇ नहीं नहीं बिठों पे शुरू मेंगड़ों पे खत्म। ਓਏ ਯਾਰ ਅਗਰ वो कॉमेडी है ना, उस तो उत्ते आंदा ही नहीं तू। ਉਹ ਕਰਾਂ ਉਸਤਾਦ ਉਸਤਾਦ ਜੀ ਜੀ। ਦੌਲਤ ਜਿਹੜੀ ਹੈ ਨਾ ਉਹ ਇੱਥੇ ਹੀ ਰਹਿ ਜਾਣੀ ਹੈ। ਜਿਸ ਬੰਦੇ ਨੇ ਆਪਣੀ ਫੈਸਿਲਿਟੀ ਹਾਇਰ ਨਹੀਂ ਨਾ ਕੀਤੀ, ਦੈਟਸ ਵੈਰੀ ਸਹੀ ਹੈ। जिस बंदे ने अपनी फैसिलिटी हायर नहीं की, ਵਾਕਈ ਠੀਕ ਹੈ। ਅਗਰ ਤੁਹਾਨੂੰ ਅੱਲਾ ਨੇ ਫੈਸਿਲਿਟੀ ਦਿੱਤੀ ਹੈ ਨਾ, मैं ਤੁਸੀਂ बस ਉਹਦਾ आही ਫਾਇਦਾ आ ਨਹੀਂ ਚੁੱਕਿਆ। ਯਾਰ ਮੈਂ ਤੁਹਾਨੂੰ ਗੱਲ 28 तक भाजन मैं काम करना 2028 ਤੱਕ ਹਾਂ ਲਓ 28 ਤੱਕ 28 ਤੋਂ ਬਾਅਦ ਅੱਲਾ ਲਾ ਖੈਰ ਸਲਾ, ਜਿੰਨਾ ਹੋਏਗਾ ਮਾੜਾ ਮੋਟਾ ਕਰ ਲਾਂਗਾ। ਤੁਸੀਂ ਆਪਣਾ ਆਪਣਾ ਹਿਸਾਬ ਲਾਓ, ਅੱਲਾ ਲਾ ਖੈਰ ਸਲਾ। ਲੋ ਸਾਬ ਚੈਨਲ ਮੈਂ ਤੁਹਾਨੂੰ ਦੇ ਜਣੇ, ਕਿਹੜੇ ਲੇਕਿਨ 2 ਸਟੈਪ ਵੈਰੀਫਿਕੇਸ਼ਨ ਨਹੀਂ ਮੈਂ ਦੇਣਾ। ਸਰ ਜੀ ਕੋਈ ਗੱਲ ਨਹੀਂ, ਤੁਸੀਂ ਦੇਣ ਵਾਲਾ ਹੱਥੋਂ, ਤੁਸੀਂ ਨਾ ਟੈਨਸ਼ਨ ਲੈ। ਹਾਂ ਛੱਡ ਦਿਓ। ਨਹੀਂ ਨਹੀਂ ਮੈਂ ਇੱਕ ਤੇ ਮੈਂ ਇਰਾਦਾ ਕਰਨਾ ਨਾ, ਇੱਕ ਮਿਸਾਲ 2 ਸਟੈਪ ਵੈਰੀਫਿਕੇਸ਼ਨ ਇਸ ਤੋਂ ਨਹੀਂ ਦੇਣਾ ਤੁਹਾਨੂੰ ਕਿ ਤੁਹਾਨੂੰ ਕਾਬੂ 'ਚ ਰੱਖਣਾ ਵਾ, ਹਾਂਜੀ ਹਾਂਜੀ, ਉਹ ਨਹੀਂ ਉਹ ਕਿ ਤੁਸੀਂ ਕੋਈ ਗੱਲ ਗਲਤ ਗੁਲਤ ਤੇ ਨਹੀਂ ਕਰ ਰਹੇ। ਬਾਕੀ ਕਮਾਓ ਖਾਓ ਜੋ ਮਰਜ਼ੀ ਕਰੋ, ਤੁਹਾਡੇ ਸਾਹਮਣੇ ਪੈਸੇ ਹੋਣਗੇ, ਆਪਸ 'ਚ ਵੰਡੋ, ਮौज ਕਰੋ, ਮੇਰਾ ਕੋਈ ਸਿਸਟਮ ਨਹੀਂ। ਓਏ ਉਹ ਤੇ ਗੱਲ ਮੈਨੂੰ ਤੁਸੀਂ ਐਜ਼ ਏ ਪਿਓ ਜਿਹੜਾ ਖਰਚਾ ਖੁਰਚਾ ਦੇਣਾ ਹੋਊਗਾ, ਜਾਂ ਮੇਰਾ ਇਹ ਆ ਕਿ ਵੀ ਉਹ ਤੁਹਾਡਾ ਜਿਹੜਾ ਤੁਹਾਡਾ ਕਾਰਡ ਹੋਏਗਾ ਉਹ ਤੁਸੀਂ ਮੇਰਾ ਦਰਾਜ਼ ਤੇ ਈਮੋ ਤੇ ਟੀਮੋ ਤੇ 5-7 ਵੈਬਸਾਈਟਾਂ ਤੇ ਤੁਸੀਂ ਲਾ ਦੇਣਾ, ਉਹ ਬੈਠੇ ਬੈਠੇ ਮੈਂ ਕੋਈ ਚੀਜ਼ ਮੈਂ ਖਰੀਦ ਲਿਆ ਕਰਾਂਗਾ, ਮੈਨੂੰ ਆ ਜਾਇਆ ਕਰੇਗੀ। ਬਾਜੀ ਚਲੋ ਰੁਪਈਆ 17-18 ਅਸੀਂ ਤੁਹਾਨੂੰ ਦੇ ਦੇ। ਨੂਨ ਤੇ ਵੀ ਨਹੀਂ, ਇਹ ਪੂਰੀ ਐਲਪੇ ਤੇ ਲੱਗ ਜਾਣਾ ਹੀ ਗੱਲ ਗੱਲ। ਪਤਾ ਕੀ ਦਾਨਿਸ਼ ਨੇ ਬੜੀ ਅੱਛੀ ਗੱਲ ਕੀਤੀ ਉਸਤਾਦ ਜੀ, ਤੁਸੀਂ ਅਸਲ ਦੇ ਵਿੱਚ ਹੁਣ ਤੁਸੀਂ ਦੇਣ ਵਾਲੇ ਹੋ, ਹਾਂਜੀ ਬਾਕੀ ਦੁਨੀਆ ਸਾਰੀ ਲੈਣ ਵਾਲੀ। ਹਾਂ ਤੁਸੀਂ ਇਸ ਗੱਲ ਨੂੰ ਭੁੱਲ ਜਾਓ, ਕਿਸੇ ਦੇ ਗਿਲਾ ਸ਼ਿਕਵਾ ਨਾ ਕਰਿਆ ਕਰੋ, ਦੇਈ ਜਾਓ। ਦੇਈ ਜਾਓ ਬਸ ਤੁਸੀਂ। ਉਹ ਗਿਵ ਐਂਡ ਟੇਕ ਹੈ ਨਾ, ਅੱਗੋਂ ਵੀ ਤੇ ਕੁਝ ਰਿਸਪੌਂਸ ਮਿਲੇ ਫਰੀਦ, ਲੇਕਿਨ ਨਸਲ ਵੇਖ ਕੇ ਮਾਦਰਤ ਨਾਲ। ਉਹ ਜਿਹੜਾ ਸੁਹੇਲ ਦਾ ਚੈਨਲ ਬਣਾਇਆ ਉਹਦਾ ਤਾਂ ਨਹੀਂ ਤੁਸੀਂ ਲਾਇਆ 2 ਸਟੈਪ ਨਹੀਂ ਮੈਂ ਦੇ ਉਹ ਮੈਂ ਦੇਤਾ ਹੋ ਕੋਈ ਤੇ ਵੈਸੇ ਹੀ ਹੁੰਦਾ ਜੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ, ਸਾਨੂੰ ਨਹੀਂ ਪਤਾ, ਅੱਲਾ ਜਾਣਦਾ। ਯਾਰ ਇਹ ਕਹਿੰਦੇ ਇਦਾਂ ਹੁੰਦੇ, ਬਾਕੀ ਬਹਿ ਕੇ ਗੱਲ ਕਰ। ਬਾਹਰ ਉਸਤਾਦ ਜੀ ਖੁਰਾਕ ਦਾ ਖਿਆਲ ਰੱਖੋ, ਖੁਰਾਕ ਟੈਮੀ ਖਾਓ, ਵੀ ਟੈਮੀ ਖੁਰਾਕ ਨਾ ਖਾਓ, ਸੌਵੋ ਟਾਈਮ ਨਾਲ, ਤੁਸੀਂ ਸਤੇ ਹੀ ਖਰਾ, ਤੁਸੀਂ ਚੁਸਤ ਹੈਗੇ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਅੱਛਾ ਤੁਸੀਂ ਗੱਲ ਕਰਦੇ ਹੋ, ਮੂੰਹ ਕੱਢ ਦਿੰਦੇ ਹੋ, ਰੌਲਾ ਬਣ ਜਾਂਦਾ। ਟੀਮੋ ਦਾ ਤੁਸੀਂ ਜ਼ਿਕਰ ਕੀਤਾ, ਟੀਮੋ ਤੇ ਬਹੁਤ ਸਾਰੇ ਨਿਜ਼ਾਮ ਹੱਲੇ ਨਹੀਂ ਹੋ ਰਹੇ। ਭਾਈਜਨ ਮੈਂ ਇੰਨਾ ਨਹੀਂ ਕੀਤਾ ਕਿ ਵੀ ਮੇਰਾ ਇੰਨਾ ਮਗਰ ਨਹੀਂ ਲੈਣਾ। ਮੈਂ ਵੈਸੇ ਮੇਰਾ ਮਕਸਦ ਇਹ ਸੀ ਕਿ ਮੈਂ ਆਨਲਾਈਨ ਜੋ ਮਰਜ਼ੀ ਖਰੀਦ ਲਾਂ। ਹਾਂਜੀ ਉਹ ਤੁਸੀਂ ਇੱਕ ਗੇਮ ਦਾ ਵੀ ਆਨਲਾਈਨ ਗਿਆ, ਉਹ ਕਹਿੰਦੇ ਜੀ ਉਹ ਬੰਦਿਆਂ ਨੇ ਫੋਨ ਕਰਕੇ ਗਿਆ ਕਿ ਯਾਰ ਉਹ ਗੇਮ ਉਹ ਦਾ ਭਾਈ ਮੈਂ ਕਿਦੋਂ ਕਿਹਾ ਵੀ ਉਹਨੂੰ ਸਬਸਕ੍ਰਾਈਬ ਕਰ ਲਓ ਜਾਂ ਉਹ ਤੋਂ ਪੈਸਾ ਕਮਾ ਲਓ ਯਾਰ, ਜਾਣਦੇ ਯਾਰ ਮੈਂ ਕਿਦੋਂ ਉਸਤਾਦ ਜੀ ਕਿਹਾ ਵੈਸੇ ਯਾਰ। ਗੱਲ ਕੀਤੀ ਆ ਵੀ ਅੱਛਾ ਮੈਂ ਵੈਸੇ ਉਸਤਾਦ ਜੀ ਜਿਹੜੀ ਰੁਟੀਨ ਦੀ ਗੱਲ ਦੱਸਣ ਲੱਗੇ ਸੀ ਨਾ, ਸਵੇਰ ਜਦੋਂ ਤੁਸੀਂ ਸੁੱਤੇ ਹੁੰਦੇ ਹੋ, ਅਸੀਂ ਘਰੋਂ ਚੋਂ ਆਉਂਦੇ, ਮੇਰਾ ਸਫ਼ਰ ਹੈਗਾ ਵਾ ਜੀ ਇੱਥੋਂ 18 ਕਿਲੋਮੀਟਰ ਮਿੱਠਾ ਜੀ, ਇਫ ਆਮ ਨਾਟ ਰੋਂਗ। ਧੁੱਪ ਗਰਮੀ ਹੈਗੀ ਏ, ਠੀਕ ਹੈ ਜੀ, ਉਹਦੇ ਚ ਆਉਣਾ ਸੀ ਬੱਚਿਆਂ, ਮੇਰੀ ਬੇਗਮ ਨੇ ਉਸਤਾਦ ਜੀ ਸਵੇਰ ਮੈਨੂੰ ਉਠਾਣਾ ਵਾ, ਏਦਾਂ ਹੀ ਨਾਸ਼ਤਾ ਉਹਨੇ ਰੱਖਣਾ ਵਾ, ਮਤਲਬ ਖੋਇਆ ਖਜੂਰੀ ਜਾਂ ਕੁਝ ਵੀ ਜੋ ਵੀ ਬਣਾ ਕੇ ਉਹਨੇ ਹੋ ਗਏ ਮਾੜਾ ਚੰਗਾ ਉਹਨੇ ਉਹ ਰੱਖਣਾ ਵਾ ਨਾਲ, ਉਹਨਾਂ ਨੇ ਜੋ ਵੀ, ਮੈਂ ਮਤਲਬ ਜ਼ਿਆਦਾ ਜ਼ਿਕਰ ਨਹੀਂ ਕਰਦਾ ਇੱਥੇ ਕਿਉਂ ਨਜ਼ਰ ਲੱਗ ਜਾਂਦੀ। ਉਸਤਾਦ ਜੀ ਖਾਣਾ ਪੀਣਾ ਖਾ ਕੇ ਨਹਾ ਧੋ ਕੇ ਮੈਂ ਗੱਡੀ 'ਚ ਬਹਿਣਾ, ਗੱਡੀ ਨੂੰ ਸੈਲਫ ਮਾਰਿਆ ਤੇ ਇੱਥੇ ਆ ਗਏ। ਅੱਗੇ ਆ ਕੇ ਤੁਹਾਡੀ ਜ਼ਿੰਮੇਵਾਰੀ, ਸਾਨੂੰ 2 ਵਜੇ ਤੁਸੀਂ ਮੀਟ ਕਰੋ। ਤੂੰ ਫ੍ਰੀ ਸੁੱਤਾ ਕਿੰਨੇ ਵਜੇ ਉੱਠਦਾ ਸਵੇਰੇ? ਸਵੇਰ ਇਨਸ਼ਾਅੱਲਾ ਅੱਲਾਹ ਦੀ ਰਹਿਮਤ ਨਾਲ ਤਕਰੀਬਨ
ਤੂੰ ਇਹ ਸਾਰਾ ਕੁਝ ਘਰੋਂ ਕਰਕੇ ਆ ਜਾਣਾ, ਇੱਕ ਟੀ ਟਾਈਮ ਤੋਂ ਬਾਅਦ ਉੱਥੇ ਰੋਟੀਆਂ ਪਾਣੀਆਂ ਤੇਰੀਆਂ ਖੁੱਲ ਜਾਂਦੀਆਂ, ਕਿਹੜਾ ਤੂੰ ਘਰੋਂ ਖਾ ਗਿਆ। ਤੂੰ ਕੰਮ ਕਮਲਾ ਦੇ ਬੰਦੇ 3 ਵਜੇ ਆਇਆ, ਤੂੰ 7-8 ਵਜੇ ਤੱਕ ਤੇ ਬਾਅਦ ਰੋਟੀ ਖਾ, ਤੂੰ 3 ਵਜੇ ਆ ਕੇ ਟੀ ਟਾਈਮ ਕਰਕੇ 4:15 ਵਜੇ ਤੂੰ ਰੋਟੀ ਖਾਣ ਲੱਗ ਪੈਣਾ। ਸੱਚ ਮੈਂ ਤੁਹਾਨੂੰ ਵਿਚਲੀ ਪਤਾ ਕੀ ਸਵੇਰੇ ਉਸਤਾਦ ਜੀ ਜੂਸ ਜਿਹੜਾ ਕੋਈ ਆਪ ਉੱਠ ਕੇ ਦਾਣੇ ਸਾਹਿਬ ਇਹ ਸੁਮਰੇ ਸਜਾਦ ਜਾਨੀ, ਆਪ ਉੱਠ ਕੇ ਚਾਹ ਬਣਾਉਣੀ, ਆਪ ਉੱਠ ਕੇ ਬਿਸਕੁਟ ਲੱਭਣੇ ਆ, ਆਪ ਉੱਠ ਕੇ ਖਾਣਾ ਪੀਣਾ, ਐਡੀਟਰ ਨੂੰ ਪੁੱਛਣਾ ਕੀ ਬਣਿਆ, ਕੈਮਰਿਆਂ ਦੀਆਂ ਬੈਟਰੀਆਂ ਵੀ ਚਾਰਜ ਆ ਸਾਰੀਆਂ, ਕੈਮਰਿਆਂ ਨੂੰ ਬੁਰਸ਼ ਮਾਰ ਦਿਆ ਕਰੋ ਯਾਰ, ਮਿੱਟੀ ਸਾਰਾ ਸਵੇਰ ਤੋਂ ਰਾਤ ਤੱਕ ਸਾਫ। ਉਹ ਭਾਜੀ ਤੁਸੀਂ ਚੱਲ ਜਾਣਾ, ਉਸ ਤੋਂ ਬਾਅਦ ਰਾਤ ਨੂੰ ਉੱਠ ਕੇ ਮੈਂ ਬੂਹੇ ਬੰਦ ਕਰਨੇ, 1.5 ਘੰਟਾ ਲਾ ਕੇ ਮੈਂ ਇਹਦੇ ਥੱਲਿਓਂ ਰਾਤੀ ਉਹ ਬਿੱਲੀ ਏਡੀ ਕਿ ਕੱਢੀ ਹੈ ਦੂਜਾ ਬੱਚਾ, ਉਹ ਉੱਥੇ ਮੈਂ ਖਲੋਤਾ ਰਿਹਾ, ਕੀ ਉਹ ਮੇਰਾ ਆਲਮ ਹੋਏਗਾ ਕਿ 3:30 ਵਜੇ ਇੱਕ ਮੁਲਕ ਦਾ ਮਹਾਨ ਆਰਟਿਸਟ ਇਸ ਦਰਵਾਜ਼ੇ ਦੇ ਪਿੱਛੇ ਇੰਜ ਕਰਕੇ ਖੜਾ ਕੇ ਇਹ ਬੱਚਾ ਨਿਕਲੇ ਤੇ ਮੈਂ ਉਹਦਾ ਕੀ ਆਲਮ ਹੋਏਗਾ। ਔਰ ਉਹਨੂੰ ਮੈਂ ਥੋੜਾ ਜਿਹਾ ਇੰਜ ਦੇਖਦਾ ਸੀ, ਉਹ ਮੇਰੇ ਨਾਲ ਦੇਖ ਕੇ ਫਿਰ ਅੰਦਰ ਵੜ ਜਾਂਦਾ ਸੀ। ਮੈਂ ਖੜਾ ਰਿਹਾ ਕੋਈ 20 ਮਿੰਟ, ਮੈਂ ਕਿਹਾ ਇਹਨੂੰ ਮੈਂ ਛੱਡਣਾ ਨਹੀਂ। ਉਹ ਇੱਥੋਂ ਨਿਕਲਿਆ ਵਾ, ਨਿਕਲ ਕੇ ਉਹ ਬਾਹਰ ਨੂੰ ਗਿਆ, ਬਾਹਰ ਦੇ ਦਰਵਾਜ਼ੇ ਤੋਂ ਖੁੱਲ ਗਿਆ ਤੇ ਮੈਂ ਇੱਧਰੋਂ ਦੌੜ ਲਾਈ ਤੇ ਬਾਹਰ ਚਲਾ ਗਿਆ ਤੇ ਮੈਂ ਦਰਵਾਜ਼ਾ ਲਾ ਕੇ ਤੇ ਅੰਦਰ ਜਾ ਕੇ ਫੇਰ ਅੱਛਾ, ਬਿੱਲੀ ਦਾ ਬੱਚਾ ਵੀ ਕਹਿੰਦਾ ਮੈਂ ਫੱਟ ਪੱਟੀ ਕਰਕੇ ਫਸਿਆ ਪਿਆ ਵਿਚਾਰਾ, ਆ ਮੈਨੂੰ ਫੜਨ ਦਿਆ, ਦੇਖ ਲਓ। ਦੇਖੋ ਜੀ ਅਮਿਤਾਭ ਬੱਚਨ ਸਾਹਿਬ ਦੀ ਹਿਸਟਰੀ ਵੇਖੀ ਜਾਵੇ ਨਾ ਤੇ ਅਮਿਤਾਭ ਬੱਚਨ ਸਾਹਿਬ ਵੀ ਕਿਸੇ ਟਾਈਮ ਲੋਕਾਂ ਨੂੰ ਪਹਿਲੀ ਫਿਲਮ ਤੋਂ ਬਾਅਦ ਹਿੱਟ ਹੋਣ ਤੋਂ ਬਾਅਦ ਕਹਿੰਦੇ ਅਮਿਤਾਭ ਬੱਚਨ ਮੁਝੇ ਵਾਂ ਤੱਕ ਛੋੜ ਦਿਓ, ਇਹ ਵੀ ਕੰਮ ਰਿਹਾ। ਉਹਨਾਂ ਦੀ ਵਾਈਫਾਂ ਜਿਹੜੀਆਂ ਹੁੰਦੀਆਂ ਨੇ ਵਾਈਫ, ਉਹ ਉਹਨਾਂ ਦਾ ਬਹੁਤ ਹੱਥ ਹੁੰਦਾ ਵਾ ਬੰਦੇ ਦੀ ਪਰਸਨੈਲਿਟੀ ਬਣਾਉਣ ਚ। ਮੈਂ ਕਹਿੰਦਾ ਉਸਤਾਦ ਜੀ ਇਸ ਗੱਲ ਤੋਂ ਹਟ ਕੇ ਤੁਸੀਂ ਇਸ ਮਤ ਸੋਚੋ ਕਿ ਸਜਾਦ ਜਾਨੀ ਤੁਸੀਂ ਕੰਮ ਛੱਡ ਦਿਓਗੇ ਨਾ, ਤੁਹਾਨੂੰ ਖਬਰ ਚੱਲਣੀ ਹੈ ਕਿ सजाद जानी मजबूर होके फिर यहाँ पे नान चने बेचने चला। फैजाबाद की गलियों से उठने वाला शाहकार फिर से वहीं पर ਨਾਨਚ ਨੇ ਕੀ ਗੱਲ ਅੱਲਾ ਰਾਬ ਕਰੇ ਕੀ ਗੱਲ। ਤੁਸੀਂ ਹੁਣ ਰੈਸਟ ਜਦੋਂ ਮੇਰਾ ਦਿਲ ਕਰੇਗਾ ਨਾ, ਜਦੋਂ ਮੈਂ ਕਵਾਂਗਾ ਵੀ ਹਾਂ ਵੀ ਠੀਕ ਆ, ਉਦੋਂ ਹੀ ਇਹ ਕੋਸ਼ਿਸ਼ਾਂ ਨਾਲ ਕੁਝ ਨਹੀਂ ਹੋਣਾ, ਇਹਦਾ ਜੋ ਮਰਜ਼ੀ ਕਰੀ ਜਾਓ। ਲੇਕਿਨ ਫਰੀਦ ਸਾਹਿਬ ਉਸਤਾਦ ਜੀ ਦੀ ਗੱਲ ਜਿਹੜੀ ਹੈ ਨਾ ਉਹ ਮੰਨਣ ਵਾਲੀ ਕਿ ਔਰਤ ਬੰਦੇ ਨੂੰ ਸਟੈਂਡ ਕਰਦੀ। ਆਇਆ ਮੇਰਾ ਸਟੈਂਡ ਦੇ ਗਿਆ, ਸਟੈਂਡ ਤੋਂ ਮੁਰਾਦ ਸਪੋਰਟ ਕਰਦੀ ਹੈ। ਮੇਰਾ ਰੰਗ ਕਾਲਾ ਨਾ ਉਹਨੂੰ ਉਸ ਹਿਸਾਬ ਦਾ ਤਿਆਰ ਕਰਦੀ ਹੈ। ਹਰ ਕਾਮਯਾਬ ਹੱਥ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਉਸਤਾਦ ਜੀ। ਹਰ ਕਾਮਯਾਬ ਔਰਤ ਦੇ ਪਿੱਛੇ ਇੱਕ ਹਰ ਹੱਥ ਦੇ ਪਿੱਛੇ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਵਾ। ਵਾਹ, ਸ਼ੁਕਰ ਹੈ ਯਾਰ। ਹੁਣ ਮੈਂ ਫਰੀਦ ਵੇਖ ਤੁਹਾਡੀ ਭਰਜਾਈ ਸਵੇਰੇ ਉਸਤਾਦ ਜੀ ਮੈਨੂੰ ਅਰਕੇ ਗੁਲਾਬ ਲਾਣਾ ਮੇਰੀ ਭਰਜਾਈ ਵੇਖ ਮੇਰੀ ਨੇ। ਅੱਛਾ, ਉਹ ਤੁਹਾਨੂੰ ਮਈਆ ਸਮਝਦੀ ਆ, ਤੁਹਾਨੂੰ ਪਤਾ ਚੀਜ਼ ਭਾਈ ਹਰਕੇ ਗੁਲਾਬ ਲਾਉਣਾ। ਬੁੱਢੀਆਂ ਦਾ ਬੜਾ ਹੱਥ ਹੁੰਦਾ ਯਾਰ, ਕਿਸਮਤ ਵਾਲੇ ਹੁੰਦੇ ਜਿਨ੍ਹਾਂ ਨੂੰ ਬੁੱਢੀਆਂ ਕੇਅਰ ਵਾਲੀਆਂ ਮਿਲਦੀਆਂ। ਸਵੇਰੇ ਕਾਵਾ ਯਕੀਨ ਕਰ ਸਰ ਜੀ ਨਹੀਂ, ਮੈਂ ਇਹ ਗੱਲ ਵੈਸੇ ਕਰਨੀ ਨਹੀਂ ਚਾਹੀਦੀ, ਲੇਕਿਨ ਸਾਜੀ ਆ ਇੱਕ ਖੁਸ਼ੀ ਵਾਲੀ ਗੱਲ ਆ, ਮੇਰੀ ਬੇਗਮ ਨੇ ਮੇਰੇ ਪੈਰ ਧੋਤੇ। ਹਾਂਜੀ, ਤੁਸੀਂ ਗੋਹੇ ਵਾਲੇ ਲੈ ਕੇ ਪੈ ਗਏ ਸੀ। ਇਹ ਤਾਂ ਕੋਈ ਰੋਲਾ ਨਹੀਂ, ਬਹੁਤ ਦਫਾ ਉਹ ਤਾਂ ਕੋਈ ਰੋਲਾ ਨਹੀਂ। ਇਹਦੇ ਹੱਥ ਬੰਦੇ ਹੁੰਦੇ ਸੀ ਉਹਦੇ। ਉਹ ਨਹੀਂ ਤੇ ਪੈਰ ਧੋਣਾ ਕੋਈ ਏਡਾ ਇਸ਼ੂ ਨਹੀਂ ਮਿੱਠੇ ਨੂੰ ਡੇਲੀ ਧਵਾਉਂਦੀ ਆ ਉਹ। ਯਾਰ, ਇਹ 'ਚ ਕਿਹੜੀ ਗੱਲ ਹੈ। ਮਿੱਠਾ ਨੂੰ ਕਹਿੰਦਾ ਪੂਰੇ ਨੂੰ ਧੋ, ਮਿੱਠਾ ਬਾਥਰੂਮ 'ਚ ਪੈ ਕੇ ਬੁੱਢੀ ਨੂੰ ਕਹਿਣਾ ਹੁੰਦਾ ਮੈਨੂੰ ਧੋ ਦੇ। ਨਹੀਂ, ਹਾਂ ਗੱਲ ਹੁਣ ਤੇਰੀ ਕਰਨੀ ਬਣਦੀ ਸੀ, ਹੁਣ ਦੱਸ ਦੇ। ਯਾਰ ਗੱਲ ਕੀਤੀ ਉਹਨੇ ਕੀਤੀ ਫੇਰ ਤੁਸੀਂ ਕਹਿੰਦੇ ਮਾੜਾ ਟਰੈਕ ਨਾ ਰੱਖਿਆ ਕਰੋ। ਮਿੱਠੇ ਨੂੰ ਕਹਿਣ ਦੀ ਕਿੰਨੀ ਵਾਰੀ ਕਿਹਾ ਵਾ, ਸਾਰੇ ਕੱਪੜੇ ਕੱਢੇ ਇੱਕ ਕਰਨ ਬੇਟਾ ਹਾਲੇ ਵੀ ਬਾਹਰ ਨਾਲ ਹੀ ਤੇ ਬੈਠਾ, ਕਮੀਜ਼ ਅੱਗੋਂ ਇੰਜ ਕਮੀਜ਼ ਕਰਕੇ ਨਾ, ਜਿਹਨੇ ਕਮੀਜ਼ ਵੀ ਨਾਲ ਫੜੀ ਹੁੰਦੀ। ਤੇ ਬੇਗਮ ਜੀ ਧੋ ਦੋ ਲੈ ਬੇਗਮ ਜੀ ਧੋ ਭਰਜਾਈ ਕੁੱਟਣ ਦੀ ਹੁੰਦੀ, ਵਾਸ਼ਰੂਮ 'ਚ ਨਹੀਂ ਜਾ ਸਕਦਾ ਮੈਨੂੰ ਦੱਸ ਦਿਆ ਕਰ ਤੈਨੂੰ। ਉਹ ਯਾਰਾ 10 ਗੈਟ ਚੈੱਕ ਸਾਰੀ ਕਰ। ਮਾਨ ਸਾਹਿਬ ਦੀ ਗੱਲ ਇੰਜ ਬੈ ਕੇ ਨਾ ਇੰਜ ਗ੍ਰੇਡੇ ਪਿੱਛੇ ਦੌੜ ਲਾਇਆ। ਨਾਰੀ ਦੇ ਬੇਟਾ ਨਾਲ ਇੰਜ ਕਰੀ ਅੱਗੋਂ ਰਸ ਵੀ ਖਾ ਰਿਹਾ, ਰਸ ਵੀ ਖਾ ਰਿਹਾ ਨਾਲ। ਮਿੱਠੇ ਦੀ ਸੱਸ ਕਹਿਣ ਨਹੀਂ ਹੁੰਦੀ ਆਪਣੀ ਧੀ ਨੂੰ, ਨਹੀਂ ਕੁੜੀਏ ਜਾ ਆਪਣੇ ਬੰਦੇ ਦਾ ਪੈਂਪਰ ਚੇਂਜ ਕਰ। ਮੈਂ ਕਿਦਾਂ ਨਹੀਂ ਯਾਰ, ਇਹ ਸਹੀ ਗੱਲ ਆ। ਔਰਤ ਤਾਂ ਬਹੁਤ ਅੱਛਾ ਜੀ, ਬਹੁਤ ਹੱਥ ਹੁੰਦਾ ਔਰਤ ਦਾ। ਪੈਂਪਰ ਮਰਦ ਦੀ ਪਰਸਨੈਲਿਟੀ ਦੇ ਵਿੱਚ ਜਿਹੜਾ ਮਰਦ ਸਵੇਰ ਘਰੋਂ ਨਿਕਲੇਗਾ ਨਾ, ਤੁਹਾਨੂੰ ਲੱਗੇਗਾ ਸ਼ਾਦੀशुदा ਜੁੱਤੀ, ਕੱਪੜੇ, ਪੈਂਟ ਸ਼ਰਟ, ਵਾਲ, ਸਮਝੋ ਇਹਦੇ ਪਿੱਛੇ ਇੱਕ ਖਾਨਦਾਨੀ ਔਰਤ। ਉਸਤਾਦ ਜੀ ਜਿਹੜੇ ਇਹ ਸਭ ਇੱਕ ਮਿੰਟ ਜਿਹੜੇ ਆ ਕੇ ਇੱਥੇ ਹੀ ਵਾਲ ਡਾਈ ਕਰਦੇ, ਇੱਥੇ ਹੀ ਕਰੀਮ, ਇੱਥੇ ਹੀ ਸ਼ੇਵ, ਇੱਥੇ ਹੀ ਕੱਪੜੇ ਇਸਤਰੀ ਕਰਨੇ, ਉਹਨਾਂ ਦੇ ਬਾਰੇ ਕੀ ਖਿਆਲ ਹੈ ਤੁਹਾਡਾ? ਉਹਦੇ ਪਿੱਛੇ ਵੀ ਖਾਨਦਾਨੀ ਗੰਦੇ ਖਾਨਦਾਨੀ। ਹਾਂਜੀ ਫਰੀਦ ਸਾਹਿਬ। ਨਹੀਂ ਇੱਕ ਮੈਂ ਗੱਲ ਦੱਸਾਂ, ਉਹ ਤੇ ਖੈਰ ਅਸੀਂ ਮੇਰੇ ਤੁਸੀਂ ਚਾਲ ਚਲਨ ਬਹਿਣ ਖਲੋਣ ਤੋਂ ਮੇਰੇ ਕੱਪੜੇ ਲੀੜੇ ਤੋਂ ਹਿਸਾਬ ਲਾ ਲਿਆ ਅਲਹਮਦੁਲਿਲਾ। ਉਸਤਾਦ ਜੀ ਨਿਕਲਣਾ ਬਾਹਰ ਇੰਜ ਕਰਕੇ ਉਹਨੇ ਕਾਜਲ ਇੱਥੋਂ ਲਾ ਕੇ ਇੰਜ ਲਾਣਾ ਤੇ ਉਹਨੇ ਕਹਿਣਾ ਕਿ ਚਲੋ ਬਿਸਮਿਲ੍ਲਾ।
ਉਸਤਾਦ ਜੀ ਇਹ ਔਰਤਾਂ ਦੀ ਖਾਸ ਇੱਕ ਨਿਸ਼ਾਨੀ ਹੁੰਦੀ ਏ ਜਿਹੜੀਆਂ ਉਹਦੀ ਬੁੱਢੀ ਹਰਕੇ ਗੁਲਾਬ ਮਲਦੀ ਆ, ਉਹਦੀ ਕਾਜਲ ਲਾਉਂਦੀ ਆ, ਤੇਰੀ ਕੁਛ ਨਹੀਂ ਕਰਦੀ ਸੀ। ਅਲਹਮਦੁਲਿਲਾ ਸਾਈਂ ਤੁਹਾਡੇ ਸਾਹਮਣੇ ਪਾਇਆ ਲੈ ਨਜ਼ਰ ਆਉਣਾ, ਇੱਥੇ ਵਾਲ ਨਹੀਂ ਸਿੱਧੇ ਕਰਦਾ, ਇੱਥੇ ਮੈਂ ਸੁਰਮਾ ਨਹੀਂ ਪਾਉਣਾ। ਤੇਰੀ ਬੁੱਢੀ ਕਿੱਦਾਂ ਮੈਂ ਟੋਲਦੀ ਉਹਨੂੰ ਤੈਨੂੰ ਮਨਾ ਸਵੇਰੇ? ਕੀਤਾ ਤੂੰ ਕੁਛ ਨਹੀਂ ਕਰਨਾ, ਸ਼ੋਅ 'ਚ ਗੱਲਾਂ ਹੁੰਦੀਆਂ। ਮੈਂ ਕਿਹਾ ਤੂੰ ਨਾ ਕੁਛ ਕਰੇ। ਬੁੱਢੀ ਕਿੱਦਾਂ ਟੋਲਦੀ ਹੋਈ? ਇਹਦੀ ਬੁੱਢੀ ਜਾਂਦੀ ਕਮਰੇ ਦੇ ਵਿੱਚ ਵੇਖ ਕੇ ਹਾਂ ਨਹੀਂ ਆ ਕਿਹੜਾ ਉਹ ਵਿਚਾਰੀ ਡਾਕੂ ਵਾਲਾ ਲਿਬਾਸ ਪਾ ਕੇ ਜਾਂਦੀ ਆ, ਸਾਰਾ ਕੁਝ ਵੇਟ ਕੇ ਫੇਰ ਜਾ ਕੇ ਠਾਉਂਦੀ ਗੱਲ ਪੁਆਇੰਟ ਤੇ। ਉਸਤਾਦ ਜੀ ਮੈਨੂੰ ਮੇਰੇ ਨਿਆਣੇ ਇਹਦੀ ਬੁੱਢੀ ਉਸਤਾਦ ਜੀ ਟੁੰਦੀ ਉੱਠ ਖਲੋ ਓਏ ਉੱਠ ਤਾਂ ਮੈਂ ਮਰਨੇ ਆ ਪੈਂਦਾ ਹੀ। ਉਹਨੇ ਸੂਆ ਲਾਇਆ ਹੈ ਆਵਾਜ਼ ਦੇਖਿਆ ਮਾਰਦੀ, ਚਲੋ ਠੀਕ ਹੈ ਯਾਰ, ਮੰਨ ਲਿਆ ਤੁਹਾਡੀਆਂ ਬੁੱਢੀਆਂ ਸਹੀ ਉਹਨੇ ਆਵਾਜ਼ ਦੇ ਕੇ ਸੂਆ ਲਾਇਆ। ਤੁਹਾਡੀਆਂ ਬੁੱਢੀਆਂ ਸਹੀ ਨਹੀਂ ਭਾਜੀ, ਨਹੀਂ ਇਹ ਨਹੀਂ ਗੱਲ ਹੈਗੀ। ਅਸੀਂ ਤੇ ਪੁੱਛਿਆ ਵਾ, ਤੂੰ ਆਪਣਾ ਦੱਸ ਦੇ। ਭਾਜੀ ਨਹੀਂ, ਉਹ ਸਵੇਰੇ ਨਿਆਣੇ ਹੀ ਠਾ ਦਿੰਦੇ, ਜਾਂ ਵੱਧ ਤੋਂ ਵੱਧ ਇੰਨੀ ਗੱਲ ਕਰੇਗੀ ਉਹ ਦਾਣੇ ਦੇ ਆਓ ਚੱਕੀ ਤੇ, ਦਾਣੇ ਲੈ ਆਓ, ਪਾਣੀ ਲੈ ਆਓ, ਇਹ ਕੰਮ ਨਹੀਂ ਠਾਦੀ। ਉਹ ਤਾਂ ਕਿੰਨੇ ਵਜੇ ਤੋਂ ਉੱਠ ਪੈਣਾ ਸੁਬਾ? 10-11 ਵਜੇ। ਹਾਂ, ਇਹਦੇ ਤਿਆਰ ਪਰ ਕਿੰਨੇ ਉੱਠਦਾ? ਮੈਨੂੰ 7 ਵਜੇ 8 ਵਜੇ ਉੱਠ ਪੈਂਦਾ ਉਸਤਾਦ ਜੀ। ਇਹਦਾ ਲੱਖ ਲਾਨਤ ਤੇਰੀ ਜ਼ਿੰਦਗੀ ਤੇ। ਤੇ ਮੈਨੂੰ ਵੀ ਕੱਟ ਗਏ। ਸੀਰੀਅਸਲੀ ਅੱਜ ਤਾਂ ਮੈਂ 6:30 ਵਜੇ ਉੱਠ ਗਿਆ ਸੀ। ਲਓ ਕੀ ਹੈ? ਕੀ ਕਰਦਾ 7 ਵਜੇ ਉੱਠ ਕੇ? ਕਰਦਾ ਕੀ ਆ? ਉਹ ਪਰੇਸ਼ਾਨੀਆਂ ਐਡੀਆਂ, ਨੀਂਦ ਨਹੀਂ ਆਉਂਦੀ। ਮੈਂ ਪਰੇਸ਼ਾਨੀ ਯਾਰ ਤੁਸੀਂ ਕਸਮੇ ਜਿੰਨੇ ਮੈਨੂੰ ਉੱਠਦੇ ਹੋ ਤੁਹਾਨੂੰ ਕੀ ਪਤਾ? ਉਸਤਾਦ ਜੀ ਅੱਛਾ, ਜਿੱਦਾਂ ਇੱਕ ਸ਼ੇਰ ਹੈ ਨਾ, ਗਮ ਕਾ ਦੌਰ ਹੋ ਜਾਂ ਹੋ ਖੁਸ਼ੀ, ਸਮਾਂ ਬਾਂਧਤੀ ਹੈ ਸ਼ਰਾਬ। ਹਾਂ ਇਹ ਵੀ ਉਹੀ ਨਿਜ਼ਾਮ ਆ ਹਾਂ ਕਿ ਤੁਸੀਂ ਬਹੁਤ ਪਰੇਸ਼ਾਨ ਹੋਵੋ ਜਾਂ ਬਹੁਤ ਖੁਸ਼ ਹੋਵੋ, ਆਏ 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 ਕਮਬਖਤੀ ਹੈ। ਨਹੀਂ ਇਹਦੇ ਤੇ ਇੱਕ ਸ਼ੇਰ ਮੈਂ ਕਹਾਂਗਾ ਮਿੱਠਾ। ਅਸਲ ਦੇ ਵਿੱਚ ਜਦੋਂ ਜਾਂਦਾ ਨਾ ਇੱਥੋਂ ਤੇ ਇੱਕ ਸ਼ੇਰ ਹੈਗਾ ਬੜੇ ਸ਼ੇਰ, ਸ਼ਾਇਦ ਮੁਝੇ ਨਿਕਾਲ ਕੇ ਪਛਤਾ ਰਹੇ ਹੋ ਆਪ, महफिल में इस ख्याल से फिर आ गया हूं मैं। मैं ये सोचकर उसके दर से उठा था कि वो रोक लेगी, मना लेगी मुझको। ਇਹ ਭਾਈ ਉਹ ਵਾ, ਮੈਂ ਹੈਰਾਨ ਆ, ਤੁਸੀਂ ਪਾਕਿਸਤਾਨ ਦਾ ਅਕਸ਼ੇ ਕੁਮਾਰ ਕਹਿ ਲਓ ਉਹਨੂੰ, ਕਾਮੇਡੀਅਨਸ ਦਾ। ਸਹੀ ਗੱਲ ਆ, ਸਹੀ ਗੱਲ ਆ। ਇਹ ਸੱਤ ਤੋਬਾ ਵਜੇ ਉੱਠ ਪੈਂਦਾ ਯਾਰ, ਇਹਨੇ ਸੌਣਾ ਕਿੰਨੇ ਵਜੇ? ਮੈਂ ਰਾਤੀ ਸੁੱਤਾ ਵਾਂ 2:30 ਵਜੇ। 2:30 ਵਜੇ? ਹਾਂਜੀ। ਤੇ ਸਵੇਰ ਕਿੰਨੇ ਵਜੇ ਉੱਠਿਆ? ਸਵੇਰ 5:30 ਵਜੇ ਚਾਨਣੀ ਪਈ ਹੈ ਨਾ, ਮੈਂ ਛੱਤ ਤੋਂ ਉੱਠਿਆ, ਮੈਂ ਉੱਠ ਕੇ ਅੰਦਰ ਜਾ ਕੇ ਪੈਣ ਲੱਗਾ ਵਾਂ, ਮੁੰਡਾ ਆ ਗਿਆ। ਅੱਛਾ, ਮੁਬਾਰਕ ਹੋ ਮੁੰਡੇ ਯਾਰ ਨੂੰ। ਇੰਨੀ ਦੇਰ ਤੇਰੇ ਮੁੰਡੇ ਨੂੰ ਜੰਮੇ ਨੂੰ ਹੋ ਗਈ, ਹਾਲੇ ਵੀ ਇਦਾਂ ਹੀ ਹੁੰਦਾ ਉਹ? ਬੱਚਾ ਹਲੇ 2.5 ਸਾਲਾਂ ਦਾ ਤੇ ਹੋਇਆ ਵਾ ਕਿ 2.5 ਸਾਲਾਂ ਦਾ ਬੱਚਾ ਚੰਗਾ ਭਲਾ ਨੱਸਦਾ ਭੱਜਦਾ ਨਹੀਂ ਫਿਰਦਾ ਉਹ? ਹਾਂ ਮਾਸ਼ਾਅੱਲਾ ਹੈ। ਤੇ ਫਿਰ ਵਾਣਾ ਤੇ ਉਹ ਨਿੱਕਾ ਬੱਚਾ ਕਰਦਾ। ਉਹਦੇ ਲੇਅਰ ਵਾ ਨਾ, ਨਿੱਕਾ ਬੱਚਾ ਵੀ ਹੈਗਾ ਮੇਰੇ ਕੋਲ, ਉਹ ਛੋਟੇ ਜਿਹੀ ਫੈਮਿਲੀ ਨਾਲ ਹੀ ਹੈ ਨਾ, ਉਹ ਬੱਚਾ ਬਹੁਤ ਪਤਾ ਕੀ ਮਾੜੀ ਗੱਲ, ਉਸਤਾਦ ਜੀ ਇਹਨਾਂ ਨੇ ਡਿਊਟੀਆਂ ਲਾਈਆਂ 7 ਵਜੇ ਤੱਕ ਮੰਜੀ ਉਹਦੇ ਕੋਲ, 5 ਵਜੇ ਤੱਕ ਉਹਦੇ ਕੋਲ, ਤੇ ਤਾਂ ਜਲਦੀ ਉੱਠ ਜਾਂਦਾ। ਅੱਛਾ ਚਾਚਾ ਟਾਂਗੇ ਵਾਲੀ ਗੱਲ ਕਰਦੇ। ਅੱਛਾ ਅੱਛਾ, ਓਕੇ। ਉਹ ਸਾਰੀ ਮੈਂ ਉੱਠਦਾ ਨਾ, ਫਿਰ ਮੇਰੇ ਕੋਲ ਸੌ ਨਹੀਂ ਹੁੰਦਾ, ਫਿਰ ਮਾਸ਼ਾਅੱਲਾ ਚੱਲ ਦਹੀਂ ਲਿਆਓ ਜੀ, ਬੰਦ ਲਿਆਓ ਜੀ, ਹਾਂ ਲਿਆਓ। ਫਿਰ ਇਹਨੂੰ ਮੈਂ ਠਾਉਂਦੇ ਕਿਸ ਟਾਈਮ ਰੋਣਾ ਤੇ ਫਿਰਦਾ ਦੇਖਦਾ ਹੁੰਦਾ ਕਿ ਮਿੱਠੇ ਤੇਰਾ ਲੋਕੀ ਸੈਲਫੀ ਲੈਂਦੇ ਵੀ ਕਿਰਾਣੇ ਵਾਲਾ ਕੋਲ ਭਾਜੀ ਹੈ। ਇਹ ਉਸਤਾਦ ਜੀ ਸੌਂਦਾ ਨਾ 5 ਵਜੇ ਤੱਕ ਦਾ ਟਾਈਮ ਹੈਗਾ ਦੂਸਰੇ ਭਰਾ ਦਾ, ਉਹ ਇਹਨੂੰ ਠਾਉਂਦਾ ਨਹੀਂ ਹੈਗਾ, ਉਹ ਮੰਜੀ ਝੁੱਕ ਦਿੰਦਾ ਬੁੱਢੀ। ਓਏ ਖੜੋ ਯਾ, ਉਹ ਖੜੋ, ਉਹ ਖੜੋ। ਯਾਰ ਕਰਿਆਨੇ ਵਾਲੇ ਨੇ ਮੈਨੂੰ ਕੁੱਲੀ ਵਾਲਾ ਬੰਦ ਦੇ ਦਿੱਤਾ, ਮੈਂ ਕਿਹਾ ਭਾਜੀ ਕੁੱਲੀ ਲੈ ਕੇ ਕਹਿੰਦਾ ਤੇਰੇ ਘਰ ਨਿਕਲ ਜਾਣਾ, ਜਾ ਤੂੰ ਜਾ। ਉਹ ਤੂੰ ਖਾ ਲਾ ਕੇ ਤਾਂ ਬੈਠੇ ਕੋਲ, ਤੇਰਾ ਪਤਾ ਵਾ, ਜਾ ਲੈ ਜਾ। ਕਈ ਹਸਬੰਡ ਹੁੰਦੇ ਨੇ ਉਸਤਾਦ ਜੀ ਜਿਹੜੇ ਪੈਂਪਰ ਹਸਬੰਡ ਹੁੰਦੇ ਨੇ, ਉਹਨਾਂ ਦੀ ਨਹੀਂ ਯਾਰ, ਅੱਲਾ ਮਾਫੀ ਦੇਵੇ, ਉਹ ਤੇ ਕਿਸੇ ਵਜ੍ਹਾ ਤੋਂ ਹੋਏਗਾ ਨਾ। ਨਹੀਂ ਇਹ ਇੱਕ ਟਰਮ ਯੂਜ਼ ਕੀਤੀ ਜਾਂਦੀ ਜਿਹੜੇ ਮੰਮੀ ਡੈਡੀ ਜਾਂ ਜਿਹੜੇ ਕੇਅਰਫੁਲ ਜ਼ਿਆਦਾ, ਉਹਨਾਂ ਦੀ ਗੱਲ ਕਰਨ ਡਿਆ ਮੈਂ, ਮਜ਼ਦੂਰ ਦੀ ਨਹੀਂ ਗੱਲ ਕੀਤੀ। ਔਰ ਬੜੀਆਂ ਬੀਵੀਆਂ ਜਿਹੜੀਆਂ ਹਸਬੈਂਡਸ ਨੂੰ ਇਸ ਤਰ੍ਹਾਂ ਰੱਖਦੀਆਂ ਨੇ ਕੋਈ ਬੱਚਿਆਂ ਦਾ। ਇਸ ਤਰ੍ਹਾਂ ਹੀ ਆ ਯਾਰ, ਗੱਲ ਕਰਨ ਦਾ ਮਕਸਦ ਬੰਦੇ ਦੇ ਮੋਟਾਪਾ ਵਾ, ਕੋਈ ਟੈਨਸ਼ਨ ਪ੍ਰੋਬਲਮ ਆ, ਉਹ ਸਾਰਾ ਡਿਪੈਂਡ ਬੇਗਮ ਤੇ। ਬੇਗਮ ਕਾਵਾ ਦਵੇ, ਸੈਲਡ ਦਵੇ, ਕਿਉਂ ਜੀ? ਟਾਈਮ ਸਿਰ ਤਿਆਰ ਕਰੇ, ਉਹ ਸਾਰਾ ਡਿਪੈਂਡ। ਲੇਕਿਨ ਉਸਤਾਦ ਜੀ ਯਾਰ, ਉਸਤਾਦ ਜੀ ਅਸੀਂ ਤੁਹਾਡੇ ਕੰਮ 'ਚ ਬਰਾਬਰ ਦੇ ਸ਼ਰੀਕ ਆ, ਮੈਂ ਕੀ ਕਰ ਸਕਦਾ ਤੁਹਾਡੇ ਵਾਸਤੇ? ਮੇਰੇ ਕੋਲ ਲਿਖਾ ਲਓ ਉਸਤਾਦ ਜੀ, ਫਿਰ ਦਿਲ ਕਰਨੇ ਵਿਆਹ ਕਰਾਂ ਨੂੰ, ਹੋਣਾ ਉਸਤਾਦ ਜੀ? ਹਰ ਸਹੀ ਰੰਗੀਨੀ ਮਿੱਠਾ ਜੀ ਦੇਖ ਤੂੰ ਸਮਝਦਾ ਹਾਂ ਮੈਨੂੰ, ਇਹ ਕਰ ਤੇ ਵੀ ਜਿੱਥੇ ਤੂੰ ਇੰਨਾ ਸਮਝ ਗਿਆ ਉੱਥੇ ਥੋੜਾ ਜਿਹਾ ਅੱਗੇ ਵੀ ਕੋਈ ਕਰ ਲੈ ਸਿਸਟਮ। ਉਹ ਕੁਛ ਕਰਕੇ ਫਿਰ ਸਮਝਣ ਡਿਆ। ਫਰੀਦ ਸਾਹਿਬ, ਪੌਣੀ ਲਾਉਣੀ ਤੋਂ ਪਤਾ ਲੱਗ ਜਾਂਦਾ ਕਿ ਅਗਲੀ ਦੀ ਮਿਸਿਸ ਕਿੰਨਾ ਪਿਆਰ ਕਰਦੀ ਆ। ਤੂੰ ਮੈਨੂੰ ਇਹੀ ਦੱਸ ਦੇ ਵੀ ਤੂੰ ਇੱਥੇ ਆ ਕੇ ਸਾਰੀਆਂ ਆਈਟਮਾਂ ਕਾਹਤੋਂ ਕਰਦਾ ਵਾ? ਉਹ ਯਾਰ ਤੇਰੀ ਪੌਣੀ ਨਹੀਂ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ, ਮੈਂ ਲੌਜੀਕਲੀ ਦੱਸਾਂਗਾ। ਇਹਦੀ ਮਿਸਿਸ ਵਾਲਾ ਹਿਸਾਬ ਨਹੀਂ ਹੈਗਾ, ਇਹ ਬਕਵਾਸ ਕਰਦਾ ਹੈ। ਹਾਂਜੀ, ਕਿਉਂਕਿ ਸਾਲ ਪਹਿਲੇ ਮਿਸਿਸ ਕਿੱਥੇ ਸੀ? ਹਾਂ ਜਦੋਂ ਪਾਟੀਆਂ ਸ਼ਰਟਾਂ, ਪਾਟੇ ਆਸਣ, ਆਹੋ, ਇੱਥੇ ਪਸੀਨੇ ਭਰੇ ਮੂੰਹ ਤੇ, ਉਦੋਂ ਮਿਸਿਸ ਕਿੱਥੇ ਸੀ? ਇੱਥੇ ਪੂਰੀ ਖੁੱਤੀ ਨਜ਼ਰ ਆਉਂਦੀ ਸੀਗੀ। ਇਹ ਭਜਨ ਇਹਦਾ ਆਪਣਾ ਇਹਨੇ ਕੀਤਾ ਵਾ,
ਮਿਸਿਸ ਵਾਲਾ ਕੋਈ ਹਿਸਾਬ ਨਹੀਂ ਲੇਕਿਨ ਉਸਤਾਦ ਜੀ ਨਹੀਂ, ਜਿਹੜਾ ਨਹੀਂ, ਮਾਸ਼ਾਅੱਲਾ ਜਿਹੜੀ ਗੱਲ ਸਹੀ जब हुस्न देता है नजाकत ਆਓ ਤੁਹਾਨੂੰ ਆਈ ਜਦੋਂ ਤੁਹਾਡੇ ਕੋਲ ਮੁਆਸ਼ੀ ਤੁਹਾਡੀ ਤਰੱਕੀ ਨਹੀਂ ਹੋਣੀ ਨਾ ਉਹ ਤਾਂ ਤੁਸੀਂ ਇਦਾਂ ਹੀ ਹੋਣਾ भाई आप इस चीज पे एग्री करते हैं कि बेगम के पास चाहे शर्टें पुरानी हैं चाहे पैंटें पुरानी हैं इसकी चाहे शूज पुराने पड़े हैं सस्ते पड़े हैं हाँ जी। वो बाहर भेजेगी ना उन्हीं कपड़ों में पता चलेगा आपको कि यार किसी की बेगम ने अपने शौहर को भेजा है ਸਮਾਰ ਕੇ ਭੇਜਿਆ ਪਾਰਟੀ ਕਾਛਾ ਲਈ ਕਿਹੜੀ ਬੁੱਢੀ ਹੁੰਦੀ ਜਿਹੜੀ ਭੇਜ ਦੇਵੇ ਸ਼ਰਟ ਪਰ ਉਹਨੂੰ ਚਾਹੀਦਾ ਨਹੀਂ ਟਾਂਕਾ ਲਾਵੇ ਜੀ ਉਹਨੂੰ ਕਹੇ ਨਹੀਂ ਇਹ ਮੇਰੇ ਖਾਵੰਦ ਨੇ ਬੈਠਣਾ ਹੈ ਉਹਨੇ ਉਹ ਟਾਂਕਾ ਭਲਾ ਕਿਉਂ ਨਹੀਂ ਲਾਇਆ ਕਿਉਂ ਕਿਉਂਕਿ ਉਹਨੇ ਕਿਤੇ ਹੋਰ ਟਾਂਕਾ ਲਾਇਆ ਉਹ ਰਜ਼ਾਈਆਂ ਸੀਰੀ ਸੀ ਉਸ ਦਿਨ ਉਹਨੇ ਫਿਰ ਨਹੀਂ ਲਾਇਆ ਤੂੰ ਐਸਾ ਬੇਗੈਰਤ ਆਦਮੀ ਹੈ ਤੂੰ ਮੈਨੂੰ ਵੀ ਦਲੀਲ ਕਰਾਉਣਾ ਆ ਮੇਰੀਆਂ ਭੈਣਾਂ ਵਿਚਾਰੀਆਂ ਵੇਖਦੀਆਂ ਨੇ ਮੇਰੇ ਪੜਵਈਏ ਵੇਖਦੇ ਨੇ ਤੂੰ ਮੈਨੂੰ ਗੰਦਾ ਕਰਾਉਣਾ ਅਸਲ ਗੰਦਗੀ ਦੀ ਫਸਾਦ ਦੀ ਜੜ ਹੈ ਇਹਦੇ ਮਹੱਲੇ ਚੋਂ ਮੈਂ ਨਾ ਇੱਕ ਸਰਵੇ ਕਰਾਇਆ ਮੈਂ ਸਹੀ ਕਹਿ ਰਿਹਾ ਸਹੀ ਕਹਿੰਦੇ ਉਸਤਾਦ ਜੀ ਉਹਨਾਂ ਨੇ ਕਿਹਾ ਭੈਣ ਇਹ ਤੁਸੀਂ ਇਹਨੂੰ ਜਾਣਦੇ ਹੀ ਨਹੀਂ ਗੰਦਗੀ ਦੇ ਬਾਰੇ ਚ ਯਾਰ ਕਸਮ ਇਹਦੇ ਮਹੱਲੇ ਚ ਜਿੰਨੇ ਮੁੰਡੇ ਨੇ ਨਾ ਉਸਤਾਦ ਜੀ ਕਹਿੰਦੇ ਨੇ ਇਹਨੂੰ ਤੇ ਕਹਿੰਦੇ ਵੀ ਕਿਸ ਕੰਮ ਚ ਉਸਤਾਦ ਜੀ ਕਾਹਦੇ ਚ ਮੈਡਮ ਉਸਮਾ ਬੁਖਾਰੀ ਵਾਲੇ ਕੰਟੈਂਟ ਅੱਛਾ ਓਏ ਤੋਬਾ ਮੈਂ ਉਹ ਬੰਦਾ ਇਹ ਪਤਾ ਨਹੀਂ ਆ ਦੇਖ ਲਾ ਹੁਣ ਆ ਦੇਖ ਕਿਹੜੀ ਗੱਲ ਵੀ ਤੇ ਯਾਦ ਛੱਡਿਆ ਕਰੋ ਲੇਕਿਨ ਅੱਲਾਹ ਦਾ ਸ਼ੁਕਰ ਗਰੀਬ ਉਸਤਾਦ ਬਣਾ ਮੇਰੇ ਤੇ ਗੱਲ ਆ ਗਈ ਅੱਛਾ ਮੈਂ ਗੱਲ ਵੈਸੇ ਦੱਸਾਂ ਸਾਜ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਵਕਤ ਦੀ ਗੱਲ ਆ ਜਦੋਂ ਬੰਦਾ ਫਾਈਨੈਂਸ਼ਲੀ ਮਾਮਲਾ ਤੇ ਇਦਾਂ ਦੇ ਚਾਰ ਅਸੀਂ ਸ਼ੋਅ ਕਰ ਰਹੇ ਆ ਉਹਦੇ ਚ ਕਿਸੇ ਟਾਈਮ ਪਾਰਟੀ ਪੈਂਟ ਵੀ ਆ ਜਾਂਦੀ ਮਿੱਠਾ ਜੀ ਗੱਲ ਸੁਣ ਆ ਜਾਂਦੀ ਆ ਜਦੋਂ ਤੇ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਲੇਕਿਨ ਫਰੀਦ ਮੁਹੱਬਤ ਦੇ ਜਿਹੜੀ- ਸਿਰ ਤੇ ਡਰੈਸਿੰਗ ਹੁੰਦੀ ਆ ਤੇਰੇ ਹਿਸਾਬ ਨਾਲ ਤੇ ਤੇਰੀ ਬੀਵੀ ਜਿਹੜੀ ਕਾਤਲ ਹੈਗੀ ਅਲਹਮਦੁਲਿਲਾ ਕਿੰਨੀ ਮਾੜੀ ਆ ਫਰੀਦ ਪੈਂਟ ਸਾਹਿਬ ਤੁਸੀਂ ਕਮੈਂਟਸ ਕਰ ਲਓ ਹਾਂ। ਇਹ ਤੁਸੀਂ ਇਸ ਟਾਈਮ ਚਲੋ ਛੱਡ ਦਿਓ ਪਿਛਲੀਆਂ ਨੂੰ ਹਾਂ। ਇਸ ਟਾਈਮ ਵੀ ਤੁਸੀਂ ਕਿਸੇ ਕਮੈਂਟਸ ਕਰ ਲਓ ਵੀ ਤੇਰੀ ਡਰੈਸਿੰਗ ਅੱਛੀ ਕਿ ਮੇਰੀ ਸੀ ਫਰੀਦ ਮੋਟਰ ਕੀ ਤੂੰ ਇੱਥੇ ਮਸ਼ੀਨ ਰੱਖੀ ਹੋਈ ਆ ਕੇ ਘੰਟਾ ਐ ਕਰਦਾ ਹੁੰਦਾ ਐ ਅਸੀਂ ਘਰੋਂ ਕੁਛ ਨਹੀਂ ਕਰਕੇ ਆਈਦਾ ਅਲਹਮਦੁਲਿਲਾ ਹਰ ਚੈੱਕ ਕੀਤਾ ਕਰਿਆ ਤੁਹਾਨੂੰ ਮਿਲਦਾ ਲੇਕਿਨ ਵਾ ਯਾਰ ਜਦੋਂ ਦੀ ਫਰੀਦ ਨੇ ਦੂਸਰੀ ਸ਼ਾਦੀ ਕੀਤੀ ਨਾ ਉਸਤਾਦ ਜੀ ਉਹ ਨਹੀਂ set ਆ ਲਓ ਓਏ ਯਾਰ ਖੁਦਾ ਦਾ ਨਾਂ ਜੇ ਨਹੀਂ, ਉੱਥੇ ਲੇਕਿਨ ਫਿਰ ਫੈਸਲਾ ਮੇਰੀ ਹੀ- ਘਰ ਦੀ ਜਿਹੜੀ ਆ ਉਹਨੇ ਮੈਨੂੰ ਨਹੀਂ ਛੱਡਣਾ ਫੈਸਲਾ ਉਹ ਮਾਸ਼ਾਅੱਲਾ ਉਹ ਨਹੀਂ ਕੀਤੀ ਨਹੀਂ ਕੀਤੀ ਉਹ ਚੱਲ ਜੇ ਕੀਤੀ ਵੀ ਆ ਭਾਈ ਕਿਹੜਾ ਯੂਰਪ ਕੀਤਾ ਵਾ ਅੱਛਾ ਮੇਰੀ ਗੱਲ ਸੁਣੋ ਉਸਤਾਦ ਜੀ ਮੇਰੀ ਬੇਗਮ ਨੇ ਮੈਨੂੰ ਇਸ ਗੱਲੋਂ ਉਠਾਉਣਾ ਛੱਡ ਦਿੱਤਾ ਤੇ ਦੂਜਾ ਵੀ ਅਲੱਗ ਕਰਾ ਲੈ ਨਹੀਂ ਇਹ ਕਿਹੜਾ ਉੱਠਦਾ ਵਾ ਸੁੱਤਾ ਪਿਆ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਮੈਨੂੰ ਉਠਾਉਂਦੀ ਕਿਉਂ ਨਹੀਂ ਟਾਈਮ ਸਿਰ ਉਹਨੇ ਕਿਹਾ ਸੁੱਤਾ ਮੋਇਆ ਇੱਕ ਬਰਾਬਰ ਤੇ ਵੈਸੇ ਹਾਂ। ਭਾਜੀ ਜੀ ਜੀ ਭਾਜੀ ਜੇ ਹੋ ਗਏ ਖਾਤੇ ਕਲੀਅਰ ਇਹ ਗੱਲਾਂ ਇਹ ਨਹੀਂ ਹੁਣ ਮੈਂ ਭਾਈ ਉਹ ਦੇਖ ਰਿਹਾ ਸਾਂ ਕਿ ਜਿੰਨਾ ਮੈਂ ਵੀਡੀਓ ਐਡੀਟਿੰਗ ਕਰ ਰਿਹਾ ਸਾਂ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਮੁਸ਼ਹਿਰੇ ਦੀ ਹਾਂਜੀ ਹਾਂਜੀ ਉਹ ਮੈਂ ਕਰ ਰਿਹਾ ਸਾਂ ਹੋ ਗਈ ਆ ਦੇਖੋ ਨਾ ਭਾਈ ਮੈਂ ਪੂਰਾ ਸੈਟਅਪ ਕਰ ਰਿਹਾ ਦੇਖੋ ਲੇਕਿਨ ਇਹ ਮੈਂ ਕਰਦਾ ਸਾਰਾ ਸੈਟਅਪ ਮੇਰੇ ਦਿਨ ਚ ਇੱਕ ਕੰਮ ਨਹੀਂ ਹੈ ਦੇਖੋ ਮੈਂ ਟੀ ਟਾਈਮ ਕਰਦੇ ਨਾਲ ਮੈਂ ਅੱਗੋਂ ਪ੍ਰੋਜੈਕਟ ਵੀ ਬਣਾ ਰਿਹਾ ਉਹਦਾ ਇਹ ਟੀ ਟਾਈਮ ਜਿਹੜਾ ਕਰਨ ਦੇ ਤੁਹਾਨੂੰ ਪਤਾ ਕੀ ਟਾਈਮ ਹੋ ਗਿਆ ਜੋ ਵੀ ਟਾਈਮ ਹੋ ਗਿਆ ਤੁਸੀਂ ਚਾਰ ਜਣੇ ਬੈਠੇ ਕਰੋ ਗੱਲਾਂ ਤੁਹਾਨੂੰ ਕੋ ਮੌਤ ਪੈ ਗਈ ਮੈਂ 1 ਮਿੰਟ ਚੁੱਪ ਕਰ ਗਿਆ ਤੇ ਹਾਂ ਇਹ ਮੈਂ ਕਹਿਤਾ ਵਿੱਚ ਕਿ ਵੀ ਮਤਲਬ ਤੁਹਾਨੂੰ ਕਿਉਂ ਨਹੀਂ ਗੱਲਾਂ ਆਉਂਦੀਆਂ ਉਸਤਾਦ ਜੀ ਮੈਨੂੰ ਨੇਚਰ ਮੇਰੀ ਬੇਗਮ ਨੇ ਨੇਚਰ ਫੈਸਲ ਸਾਹਿਬ ਕਿਹਾ ਕਿ ਮੈਂ ਤੁਹਾਨੂੰ ਇਸ ਲਈ ਨਹੀਂ ਉਠਾਉਂਦੀ ਕਿ ਤੁਸੀਂ ਸੁੱਤੇ ਪਏ ਬਹੁਤ ਸੋਹਣੇ ਲੱਗਦੇ ਲਓ ਲਾ ਬੱਤ ਉਹ ਤੇਰਾ ਮਾਖੇ ਮਸਤਰ ਦਾ ਮੂੰਹ ਲੱਗਦਾ ਸੁੱਤੇ ਦਾ ਰਾਲਾ ਸੁੱਟਦਾ ਹੁੰਦਾ ਤੂੰ ਅੱਛਾ ਜੀ ਲਾ ਕੇ ਡੱਬਾ ਰੱਖਿਆ ਹੁੰਦਾ ਡਾਇਰੈਕਟ ਰਾਲ ਵਿੱਚ ਡਿਗਰੀ ਹੁੰਦੀ ਤੂੰ ਨਾ ਕਹਿ ਭਰਜਾਈ ਸਵੇਰੇ ਤੇਰੇ ਥੱਲੋਂ ਰਾਲਾ ਦਾ ਕੂਲਰ ਭਰ ਕੇ ਕੱਢਦੀ ਆ ਯਾਰ ਨਹੀਂ ਉਸ ਤੋਂ ਹਟ ਕੇ ਉਹ ਇੱਕ ਬੰਦੇ ਦੀ ਨਾ ਕਹਿੰਦੀ ਵੀ ਨਹੀਂ ਸੁੱਤਾ ਰਹਿਣ ਦੇ ਪਤਾ ਨਹੀਂ ਕਿੰਨੀ ਗਹਿਰੀ ਨਹੀਂ ਕਿਸ ਸਕੂਨ ਦੀ ਨੀਂਦ ਸੁੱਤਾ ਹੈ ਅੱਲਾ ਮਾਫੀ ਤੇ ਦਾਨਿਸ਼ ਇਦਾਂ ਦੇ ਬੰਦੇ ਪਾਟਾ ਕੱਛਾ ਪਾ ਕੇ ਕੁੰਡਲਾਂ ਵਾਲੇ ਵਾਲ ਲੈ ਕੇ ਨਾ ਬਾਹਰ ਥੜਦੇ ਪੈ ਗਏ ਨੇ ਸਵੇਰੇ ਸਵੇਰੇ ਇੱਕ ਤਾਂ ਵਾਟ ਵਾਲਾ ਲੈ ਲਿਆ ਯਾਰ ਨਹੀਂ ਫਰੀਦ ਸਾਹਿਬ ਬੇਟਾ ਫਿਰ ਉਹੀ ਮੈਂ ਕਹਾਂ ਅੱਜ ਕਰਕੇ ਨਹੀਂ ਤੂੰ ਜੁਗਤ ਨਹੀਂ ਕਰਨਾ ਰਸ ਨਾ ਕਰ ਨਾਲ ਮੈਨੂੰ ਕਹਿੰਦੇ ਸਟ੍ਰਾਬੇਰੀ ਖਾ ਰਹੇ ਲੀਚੀ ਖਾ ਰਹੇ ਨਹੀਂ ਰਾਸ ਜਿਸ ਇਲਾਕੇ ਦਾ ਉੱਥੇ ਮਹਿੰਗੀ ਤਰੀਨ ਆਈਟਮ ਰਾਸ ਵਾ ਰੀ ਤੂੰ ਜਾਣਦਾ ਨਹੀਂ ਅਹਿਮਦ ਗਾਰਡਨ ਨੂੰ ਤੂੰ ਤਾਂ ਆਪ ਆਇਆ ਵਾ ਓਏ ਲਾਹੀਆਬਾਦ ਲਾਹੀਆਬਾਦ ਤੁਹਾਡਾ ਹਰ ਕੰਮ ਹੀ ਖਾਲੇ ਤੇ ਆ ਐਦੇ ਹੀ ਹਰ ਕੰਮ ਖਾਲੇ ਤੇ ਤੁਹਾਡੇ ਯਾਰ ਅੱਲਾ ਰਹਿਮ ਕਰੇ ਅਹਿਮਦ ਗਾਰਡਨ ਉਹ ਬਹਿਰੀਆ ਲਾਈਆਬਾਦ ਫਿਰ ਮੈਂ ਤੇ ਝਾਲ ਡਿਫੈਂਸ ਹੀ ਕਵਾਂਗਾ ਯਾਰ ਦਰਖਾਸ ਕੇ ਬਾਅਦ ਔਰਚਡ ਨਹੀਂ ਤੁਸੀਂ ਝਾਲ ਫੂਰਨੀਆਂ ਕਿਆ ਕਰੋ ਅੱਛਾ ਉਸਤਾਦ ਜੀ ਮੈਂ ਰਾਤੀ ਨਾ ਪੋਸਟ ਪੜ੍ਹ ਰਿਹਾ ਸੀ ਨੇਚਰ ਦੇ ਬਾਰੇ ਚ ਨੇਚਰ ਬੜੀ ਕਾਊਂਟ ਹੁੰਦੀ ਹੈ ਇਨਸਾਨ ਦੀ ਹਾਂਜੀ ਉਸਤਾਦ ਜੀ ਇੱਕ ਬੰਦੇ ਨੇ ਨਾ ਬਾਰਬਰ ਸ਼ਾਪ ਬਣਾ ਲਈ ਸਮਝਦੇ ਹੋ ਨਾ ਜਿਹੜੇ ਉਹ ਨਾਈਆਂ ਦੀ ਹਮਾਮ ਆਊਟ ਆਫ ਕੰਟਰੀ ਦੀ ਗੱਲ ਕਰਨ ਡਿਆ ਠੀਕ ਹੈ ਚਾਲ ਦੀ ਆਊਟ ਆਫ ਕੰਟਰੀ ਬਾਹਰਲੇ ਮੁਲਕ ਦੇ ਵਿੱਚ ਤੇ ਉਹਨੇ ਕਿਹਾ ਕਹਿੰਦਾ ਯਾਰ ਮੈਨੂੰ ਕੁਝ ਵੀ ਨਹੀਂ ਚਾਹੀਦਾ ਉਹਨੇ ਮੁਫਤੀ ਉਸਤਾਦ ਜੀ ਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦਾ ਐਡਵਾਂਟੇਜ ਕੀ ਮਿਲਿਆ ਕਿ ਜਿਹੜਾ ਬੰਦਾ ਮੁਫਤ ਕਟਿੰਗ ਕਰਾ ਕੇ ਜਾਂਦਾ ਸੀ ਨਾ ਤੇ ਉਹ ਅਗਲੇ ਦਿਨ ਉਹਦੀ ਦੁਕਾਨ ਦੇ ਅੱਗੇ ਬੁੱਕਾ ਕੋਈ ਗਿਫਟ ਵਗੈਰਾ ਰੱਖ ਜਾਂਦਾ ਹੁੰਦਾ ਸੀ ਉਹ ਸਵੇਰੇ ਆਂਦਾ ਸੀ ਤੇ ਬੁੱਕਾ ਫਿਰ ਅਗਲੇ ਦਿਨ ਐਂਜੀ ਨਾ ਹੋਰ ਉਹਨੇ ਬੰਦਿਆਂ ਦੀ ਕਟਿੰਗ ਕੀਤੀ
ਮੁਫਤੀ ਕੀਤੀ, ਉਹ ਵੀ ਗਿਫਟ ਉਹਦੇ ਲਈ ਲੈ ਕੇ ਆਏ। ਇੱਕ ਪਾਕਿਸਤਾਨੀ ਵੀ ਚਲਾ ਗਿਆ ਉਸਤਾਦ, ਉਹਨੇ ਵੀ ਮੁਫਤ ਕਟਿੰਗ ਕਰਾਈ ਤੇ ਅਗਲੇ ਦਿਨ ਉਹ 35-40 ਜਣੇ ਲੈ ਗਏ ਬੰਦੇ ਇੱਥੋਂ ਗਿਫਟ ਨਹੀਂ ਦਿੱਤੇ ਗਏ, ਪੈਸੇ ਨਹੀਂ ਲੈਂਦੇ ਤੇ ਫਿਰ ਇੱਥੇ ਮੁਫਤ ਕਰਾਈ ਜਾਵੇ। ਉਹਨੂੰ ਗਿਫਟ ਮਿਲਦੇ ਸੀਗੇ। ਘਰਾਂ ਦੇ ਹਿਸਾਬ ਹੁੰਦੇ ਉਸਤਾਦ ਜੀ, ਤੁਸੀਂ ਸਿਰਫ ਔਰ ਸਿਰਫ ਇੱਕ ਮੇਰੇ ਘਰ ਦੇ ਖਾਣੇ ਤੋਂ ਤੁਸੀਂ ਅੰਦਾਜ਼ਾ ਲਾ ਲਓ। ਹਾਏ 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 ਰਾਮੇ ਸਾਹਿਬ ਕੀ ਬਾਤ ਹੈ। ਮੇਰੀ ਗੱਲ ਸੁਣ ਲੈ, ਮਰਨਾ ਆਪਣੀ ਕਬਰ 'ਚ ਜਾਣਾ ਹੈ। ਵੈਸੇ ਤੈਨੂੰ ਕਿਸੇ ਨੂੰ ਪੜਨ ਨਹੀਂ ਦੇਣਾ ਹੋਰ ਕਿਸੇ 'ਚ। ਮੈਂ ਲੇਕਿਨ ਉਸਤਾਦ जी ਇੱਥੋਂ ਤੁਸੀਂ ਹਿਸਾਬ ਲਾਓ ਖਾनदानी है तो दूसरा है, ਇਹ नहीं गल है मुफलसी के दौर में थे कपड़े फटे हमारे, ਹਾਏ तो फिर क्या हुआ? आज वो वक्त ऐसा भी है, ਹੁਣ ਵੀ ਕਿਸੇ ਟਾਈਮ ਫਟੇ ਹੁੰਦੇ, ਲੇਕਿਨ ਉਸਤਾਦ ਜੀ ਇਹ ਨਹੀਂ ਗੱਲ ਕੀਤੀ ਜਾਂਦੀ ਖਾनदानीयत ਅਲਹਮਦੁਲਿਲਾ। ਖਾਨਦਾਨੀਅਤ, ਸਲੀਕਾ ਸ਼ਵਾਰ, ਪੜ੍ਹੀ ਲਿਖੀ, ਖੂਬਸੂਰਤ, ਸੁਗੜ, ਜਿਹੜੀ ਇਸ ਬੰਦੇ ਨਾਲ ਉਸਤਾਦ ਜੀ ਉਹ ਸਾਲ ਪਹਿਲੇ ਕਿੱਥੇ ਸੀ ਉਹ? ਸਾਲ ਪਹਿਲੇ ਹਾਲਤ ਤੇ ਤੂੰ ਭੁੱਲ ਗਿਆ? ਉਹ ਹਾਲਤ ਕੈਨੇਡਾ ਹੁੰਦੀ ਸੀ। ਠਹਿਰ ਜਾ, ਤੂੰ ਭੁੱਲ ਗਿਆ? ਨਹੀਂ ਮੈਨੂੰ ਯਾਦ ਆ। ਪੂਰੇ ਸ਼ੋਅ ਦੇ ਵਿੱਚ ਸਾਡੇ 'ਚ ਹਾਂਜੀ ਇਹਦੀਆਂ ਹੀ ਤਸਵੀਰਾਂ ਹੁੰਦੀਆਂ ਸੀ। ਹਾਂਜੀ ਹਾਂਜੀ ਯਾਰ ਡਿਸਗਸਟਿੰਗ ਸੀ ਲੋਕ ਨਾ। ਇਹਦੀਆਂ ਇੱਥੋਂ ਪੁੱਠੀਆਂ ਬਣੈਣਾ ਦੀਆਂ ਤਸਵੀਰਾਂ ਆਇਆ, ਆਈਆਂ, ਆਇਆ, ਪੁੱਠੀਆਂ ਆਇਆ। ਬਣੈਣਾ ਵੇ ਫਰੀਦਾ, ਤੇਰੀ ਪੁੱਠੀਆਂ ਬਣੈਣਾ ਵੇ ਸਾਹ ਜੀ। ਕਿ ਇੰਜ ਕਰਕੇ ਲੋਕਾਂ ਨੇ ਕਿਹਾ ਕਿ ਇੰਜ ਉੱਤੇ ਲਸਰਾਂ ਬੜੀਆਂ ਦੇ ਮੈਲ ਦੀਆਂ, ਤੇ ਇਹ ਵੀ ਕਿਹੜੇ ਨੈਸ਼ ਕਰੈਕਟਰ ਹੋਏ ਅੰਗਰੇਜ਼ ਲੋਕ ਉਹ ਕੌਣ ਲੋਕ ਹੋ ਤੁਸੀਂ? ਇੰਜ ਕਰਕੇ ਉਹਨਾਂ ਨੇ ਖਿੱਚੀ ਆ, ਖਿੱਚ ਕੇ ਜ਼ੂਮ ਕੀਤਾ ਉਹਦੇ ਉੱਤੇ ਬੜੈਣ ਤੇ ਦਾਇਰਾ ਪਾ ਕੇ ਮੈਨੂੰ ਕਹਿੰਦੇ ਜਾਨੀ ਭਾਈ ਇਸਕੋ ਤੂੰ ਠੀਕ ਕਰਵਾਏ। ਹਾਏ ਹਾਏ। ਲੈ ਮੇਰੀ ਯਾਰ ਇੱਕ ਕਸਮ ਉਹ ਮੈਨੂੰ ਨਾਲ ਬੈਠੇ ਨੂੰ ਨਹੀਂ ਪਤਾ, ਉਹਨਾਂ ਨੇ ਉੱਥੋਂ ਹਿਸਾਬ ਲਾ ਲਿਆ। ਉਹ ਮੇਰੀ ਇੱਕ ਵਿਆਹ ਦਾ ਰੌਲਾ ਇਹ ਸੀ ਵੀ ਇਹ ਹਾਲਾਤ ਸਨ ਤੁਹਾਡੇ 5-7 ਵਿਆਹਾਂ ਦੇ ਵਿੱਚੋਂ ਤੁਹਾਡੀ ਧੁੰਨੀ ਚੋਂ ਇੰਨੀ ਉੱਲੀ ਕੱਢੀ ਸੀ, ਯਾਦ ਹੈ? ਇਹ ਗੱਲ ਨਾ ਕਰੋ। ਨਾ ਮੇਰਾ ਹੋਰ ਹਿਸਾਬ ਆ, ਤੇਰਾ ਤੇ ਆਲਰੇਡੀ ਘਰ ਦੇ ਵਿੱਚ ਸੀ, ਆਹੋ ਤੇਰਾ ਆਲਰੇਡੀ ਸਾਰਾ ਸੈਟਅਪ ਸੀ। ਹਾਂ ਉਹ ਯਾਰ ਉਹਨੇ ਬਹੁਤ ਨਿਭਾ ਕੀਤਾ ਵਾ ਬੜੀ ਗੱਲ। ਮੈਂ ਉਸਤਾਦ ਜੀ ਸ਼ਾਬਾਸ਼ੀ ਇਹਦੇ ਨਾਲ ਨਿਭਾ ਕਰੀ ਜਾ ਰਹੀ। ਆਹੋ ਉਹ ਯਾਰ ਮੈਂ ਉਹਨੂੰ ਡਾਲਾ ਲਾ ਕੇ ਨਹੀਂ ਸਾਲ ਪਹਿਲੇ ਕਿੱਥੇ ਸੀ ਉਹ? ਜਦੋਂ ਤੂੰ ਉਦੋਂ ਪਹਿਲਾਂ, ਸਾਲ ਵੀ ਨਹੀਂ ਆ, 6-7-8 ਮਹੀਨੇ ਦੀ ਗੱਲ ਆ। ਕਿੱਥੇ ਸੀ ਜਦੋਂ ਤੂੰ ਪਾਟੀਆਂ ਕਮੀਜ਼ਾਂ, ਪੁਰਾਣੇ ਸ਼ਰਟਾਂ ਪਾਟੀਆਂ, ਬਗੈਰ ਇਸਤਰੀ ਤੋਂ, ਬਗੈਰ ਮੂੰਹ ਧੋਤੇ, ਵਾਲ ਖਿਲਰੇ ਆ ਕੇ ਇੱਥੇ ਡਿੱਗਦਾ ਨਾ ਥਾ। ਹਾਏ। ਹਾਲੇ ਮੇਰੇ ਕੋਲ ਵੀਡੀਓ ਵੀ ਚਲਾਵਾਂ? ਨਹੀਂ ਕਾਹਦੇ ਤੋਂ ਚਲਾਵਾ? ਅੱਲਾ ਦੀ ਕਸਮ ਮੈਂ ਰਿਕਾਰਡ ਕੀਤੀ ਸੀ ਆ ਕੇ ਕਸਮੇ। ਮੈਂ ਕਿਹਾ ਆਇਆ ਜਿਵੇਂ ਹੁਣ ਲੇਟ ਹੋਏ ਨਾ, ਹੁਣ ਥੋੜਾ ਠੀਕ ਹੋ ਗਿਆ, ਆ ਕੇ ਡਿੱਗਾ ਇੱਥੇ ਮੂੰਹ ਖੁੱਲਾ। ਮੈਂ ਉਧਰੋਂ ਆਇਆ, ਮੈਂ ਮੂੰਹ ਦੇ ਉੱਤੇ ਰੱਖ ਕੇ ਵੀਡੀਓ ਨੇ ਹਾਲੇ ਤੱਕ ਮੇਰੇ ਕੋਲ ਪਈ, ਤੁਹਾਡੇ ਦਿਲੋਂ ਲੱਤ ਜਾਣਾ। ਮੈਂ ਵੀਡੀਓ ਚਲਾਤੀ, ਮੈਂ ਇਸ ਤੋਂ ਨਹੀਂ ਚਲਾ ਰਿਹਾ। ਉਸਤਾਦ ਜੀ ਨਹੀਂ ਤੇ ਲੱਗਦਾ ਤਹਿਜ਼ੀਬ ਹਾਫੀ ਦੀ ਬਣਾ ਲਈ ਸੀ। ਇਹ ਨਹੀਂ ਗੱਲ ਸੁੱਤਾ ਮੋਇਆ ਇੱਕ ਬਰਾਬਰ, ਹਾਫੀ ਦੀ ਫੁੱਲਾ ਟੋਇਆ ਇੱਕ ਬਰਾਬਰ। ਤਜ਼ੀਬ ਹਾਫੀ ਤੇ ਮੈਂ ਲਾਹੌਰ ਜਾ ਰਹੇ ਬਾਬਾ ਜੀ, ਤਜ਼ੀਬ ਹਾਫੀ ਸ਼ੇਰ ਸੁਣਾਉਂਦਾ ਕੋਈ ਪਹਿਲੇ ਉਹਦੇ स्टाइल जी। हाँ, पराई आग पे रोटी नहीं पकाऊंगा, पराई आग पे रोटी नहीं पकाऊंगा, मैं छोले धर लूंगा, टींडे नहीं बनाऊंगा। नहीं ये नहीं सही दस मैं अपना सुनाना। स्टाइल ਉਹਦਾ ਸੀ। अच्छा चलो चलो ਉਹ ਨਹੀਂ ਉਹ ਸੁਣਾ ਦੇ ਉਹਦਾ, जो तेरे साथ रहते हुए सोगवार हो। शेर देखिएगा कि जो तेरे साथ रहते हुए सोगवार हो, जो तेरे साथ रहते हुए सोगवार हो, लानत हो ऐसे शख्स पे और बेशुमार। ਹਾਂ ਵਾਹ ਵਾਹ ਵਾਹ। ਨਾਲ ਇੰਜ ਵੀ ਕਰੀ ਜਾ। ਅੱਛਾ ਉਹ ਤੇ ਮੈਂ ਹੁਣ ਜਾ ਰਿਹਾ, ਹੁਣ ਮੈਂ ਡਰਾਈਵ ਕਰ ਰਿਹਾ ਤੇ ਖੱਬੀ ਸਾਈਡ ਤੇ ਉੱਤੇ ਗੱਲਾਂ ਕਰਦਾ ਕਰਦਾ ਨਾ ਸੀਟ ਉਹਨੇ ਪਿੱਛੇ ਕੀਤੀ ਤੇ ਮੈਂ ਦੇਖਿਆ ਤੇ ਹਾਫੀ ਮੈਂ ਫੋਨ ਫੜਿਆ ਵਾ। ਅੱਛਾ ਹੁਣ ਫੋਨ ਦਾ ਵੀ ਇੱਕ ਸਟਾਈਲ ਆ, ਬਹੁਤਾ ਹੀ ਮੂੰਹ ਤੇ ਚੜਾ ਦਿਓ ਤੇ ਹੀਰੇ ਵਰਗਾ ਬੰਦਾ ਵੀ ਬਹੁਤ ਬੁਰਾ ਲੱਗਣ ਲੱਗ ਪਿਆ। ਇੱਥੇ ਹੀ ਰੱਖਤਾ ਫੋਨ ਉਹਦਾ ਸਾਰਾ ਹਾਫੀ ਦੇ ਮੈਂ ਇੱਥੇ ਰੱਖ ਕੇ ਬਣਾਇਆ, ਥੋੜਾ ਪਿੱਛੇ ਕਰਕੇ ਪੂਰਾ ਮੂੰਹ ਆਇਆ ਵਿੱਚ ਹਾਫੀ ਦਾ, ਤੇ ਉਤੋਂ ਖਰਾਟੇ ਆਡੀਓ ਰਿਕਾਰਡ। ਮੈਂ ਇੱਕ ਵਾਰ ਡਰਾਈਵ ਕਰ ਰਿਹਾ ਤੇ ਨਾਲ ਮੈਂ ਇਹ ਕਰਕੇ ਨਾ ਵੀ ਮੈਂ ਅੱਧੇ ਕੁ ਮਿੰਟ ਦੀ ਬਣਾ ਕੇ ਤੇ ਮੈਂ ਬੰਦ ਕਰਕੇ ਤੇ ਮੈਂ ਜੀ ਉਸ ਤੋਂ ਬਾਅਦ ਮੈਂ ਹਾਫੀ ਨੂੰ ਉਸ ਵੀਡੀਓ ਤੋਂ ਕਿੰਨੇ ਸਾਲ ਬਲੈਕਮੇਲ ਕੀਤਾ। ਅੱਛਾ ਜੀ। ਅਸੀਂ ਹਲੀਮ ਖਾਦੇ, ਮੈਂ ਕਿੰਨਾ ਰਹਿੰਦਾ ਕਹਿੰਦਾ ਭਾਈ ਜੀ ਤੁਹਾਨੂੰ ਖੁਦਾ ਦਾ ਵਾਸਤਾ ਭਾਈ ਜੀ ਇਹ ਨਾ ਯਾਰ ਮੈਂ ਕਿਹਾ ਹਾਫੀ ਇਹ ਤੂੰ ਹਿਸਾਬ ਲਾ ਕੇ ਇਹ ਆ ਗਈ ਅਗਰ ਹਾਏ ਹਾਏ ਹਾਏ। ਇਹ ਹਾਫੀ ਮਿੱਟੀ ਆ। ਉਹ ਬਹੁਤ ਬੁਰੀ। ਹਾਲੇ ਵੀ ਪਈ ਮੇਰੇ ਕੋਲ, ਹਾਲੇ ਵੀ। ਹਾਂ ਦੁਨੀਆ ਇਹਦੀ ਵੀ ਸੇਮ, ਇਹਦੀ ਵੀ ਏਦਾਂ ਹੀ ਪਈ ਹੈ। ਯਾਰ ਇਹ ਨਹੀਂ ਗੱਲ ਹੁੰਦੀ ਉਸਤਾਦ ਜੀ, ਸੁੱਤੇ ਪਏ ਬੰਦੇ ਦਾ ਯਾਰ ਬਹੁਤ। ਮੈਂ ਕਹਿੰਦਾ ਵਾ ਤੁਸੀਂ, ਮੇਰੀ ਬੇਗਮ ਨੇ ਕਿਹਾ ਕਿ ਤੁਹਾਨੂੰ ਇਸ ਤੋਂ ਨਹੀਂ ਉਠਾਉਂਦੀ ਕਿ ਤੁਸੀਂ ਸੁੱਤੇ ਪਏ ਬਹੁਤ ਪਿਆਰੇ ਲੱਗਦੇ। ਇਦਾਂ ਦੇ ਇਹ ਏਡਾ ਨੈਸ਼ ਕੰਮ ਆ, ਇਹ ਕੌਨਸ਼ੀਅਸ ਬੰਦੇ ਇਸ ਚੀਜ਼ ਦੇ ਉਹਨੂੰ ਕਿ ਫੋਬੀਆ ਟੈਪ ਆ ਇਹਦੀ। ਅਗਰ ਕੋਈ ਅੱਲਾ ਮਾਫੀ ਦੇਵੇ ਕੋਈ ਐਸੀ ਵੈਸੀ ਵੀਡੀਓ ਮੇਰੇ ਕੋਲ ਆ ਜਾਏ ਨਾ, ਐਸੀ ਵੈਸੀ, ਹਾਂਜੀ, ਤੇਰੇ ਮੈਂ ਕਹਾਂ ਨਾ ਫਰੀਦ ਦੱਸ ਦੋਵਾਂ ਚੋਂ ਕਿਹੜੀ ਅਪਲੋਡ ਕਰਾਂ। ਨਹੀਂ ਕਹਿੰਦਾ ਉਸਤਾਦ ਜੀ ਐਸੀ ਵੈਸੀ ਕਰ ਕਿਉਂਕਿ ਉਹਦੀ ਸਫਾਈ ਤਾਂ ਹੈ ਜੀ। ਨਹੀਂ ਨਹੀਂ ਬਹੁਤ ਮੇਕਅਪ ਕਰਦਾ ਉਸਤਾਦ ਜੀ, ਇੰਨੀਆਂ ਟੂਬਾਂ ਕਰੀਮਾਂ ਰੱਖੀਆਂ, ਇਹ ਕਰੋ ਕਰਕੇ ਹੁਣ
ਸਾਲ ਪਹਿਲੇ ਉਹ ਕਿੱਥੇ ਸੀ, ਇਹਦਾ ਜਵਾਬ ਚਾਹੀਦਾ ਮੈਨੂੰ। ਸਾਲ ਪਹਿਲੇ ਭਾਜੀ ਉਹਨਾਂ ਉਸਤਾਦ ਜੀ- ਜਿਹੜਾ ਨਾ ਥੋੜਾ ਟੂਰ ਲੈ ਕੇ ਜਾਂਦੀ ਸੀ, ਉਹ ਬੱਸ ਚਲਾਉਂਦੀ ਇਹਦੇ ਨਾਲ ਮੈਂ ਉਹਦੇ ਨਾਲ ਗੱਲ ਕੀਤੀ ਆ, ਧੀ ਆਪਣੀ ਨਾ ਹੈ ਹੋਸ਼ਾ ਸਲਾਮ ਅਲੈਕਮ ਭੈਣ ਕੀ ਆ, ਐਸੀ ਖੁਸ਼। ਤੇ 2 ਸਾਲ ਪਹਿਲੇ ਸਲਾਮ ਲੈਣੀ ਆ ਤੇ ਇਹਦਾ ਅੱਗੋਂ ਕਰਤੂਤਾ ਸ਼ੁਰੂ ਆ। ਹਾਂ ਆਵਾਜ਼ ਤੋਂ ਇਦਾਂ ਰਾਤੀ ਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਮਾਸ਼ਾਅੱਲਾ ਮੇਰਾ ਪੁੱਤਰ, ਮੈਂ ਕਿਹਾ ਹੈ ਖੁਸ਼ਬਾਸ਼। ਅੱਲਾਹ ਤੇ ਵੀ ਤਾਲਾ। ਪਿੱਛੋਂ ਬੋਲਿਆ ਹਾਂ ਆ ਜਾਗਾ ਹੈ ਦੋਵੇਂ ਪਿਆਰ ਨਾਲ ਰੋਮੀਓ ਅੱਲਾਹ ਜੂਲੀਅਟ ਖੁਸ਼ ਬਣੇ ਰੱਖੇ। ਨੇ। ਇਹਨੂੰ ਖੁਸ਼ ਰੱਖੇ ਜੀ। ਬਾਕੀ ਜਿੱਦਾਂ ਸਾਡੀਆਂ ਖੋਲੀਆਂ ਤੁਸੀਂ, ਤੁਹਾਡਾ ਬੇੜਾ ਗਰਕ ਆ ਦੇਖੋ ਹੁਣ ਉਹ ਇਨਸ਼ਾਅੱਲਾ। ਯਾਰ ਨਾ ਇਦਾਂ ਨਾ ਕਰੋ ਸਾਡੀਆਂ ਸਾਡੀ ਖੋਲੀਆਂ ਆਪਣੀਆਂ ਨਾਲ ਸੈੱਟ ਹੋ ਗਏ ਤੁਸੀਂ। ਉਸਤਾਦ ਜੀ ਤੁਸੀਂ ਬੇਫਿਕਰ ਰਹੋ, ਬਾਹਰ ਜਾਣਾ ਆਪਾਂ ਨੇ, ਅੱਛਾ ਟੈਨਸ਼ਨ ਨਹੀਂ ਲੈਣੀ। ਮੈਂ ਜੈਨੂਨ ਗਿਆ। ਇਹਦੇ ਚ ਕਿਹੜੀ ਬਾਹਰ ਜਾਣਾ ਤੇ ਇਹ ਗੱਲ ਨਾਲ ਰਲੀ ਗੱਲ। ਅੱਛਾ ਰਲੀ ਤੋਂ ਮੁਰਾਦ ਹੈ ਉਸਤਾਦ ਜੀ ਜਿਹੜੇ ਇਹ ਵੀਡੀਓ ਬਣਾਣੀ ਨਾ ਸੁੱਤੇ ਪਏ ਕਿਸੇ ਖਰਾਟੇ ਮਾਰਨ ਦੇ, ਉਹ ਦੁਨੀਆ ਦਾ ਵਾਹਦ ਕੰਮ ਆ ਖਰਾਟੇ ਮਾਰਨਾ। ਕੋਈ ਬੰਦਾ ਨਹੀਂ ਮੰਨਦਾ ਮੈਂ ਕਦੋਂ ਮਾਰਦਾ, ਕਦੋਂ ਪ੍ਰੂਫ ਦੇ ਨਾਲ ਉਹਨੂੰ ਵੀਡੀਓ ਪਾਓ। ਕੋਈ ਸੁੱਤਾ ਹੁੰਦਾ ਨਾ ਬੰਦਾ, ਸੁੱਤਾ ਮੋਇਆ ਇੱਕ ਬਰਾਬਰ ਨਹੀਂ ਬਣਦਾ। ਹਾਂ ਆਹੋ ਮੈਂ ਲੈ ਕੇ ਪਰ ਖਾਸ ਤੁਸੀਂ ਖਰਾਟੇ ਨਹੀਂ ਮਾਰਦੇ। ਮੈਂ ਨਹੀਂ ਮਾਰਦਾ ਜ਼ਿੰਦਗੀ 'ਚ ਨਹੀਂ ਕਿਤੇ ਲਓ ਜੀ, ਜਿੱਡਾ ਬੁਲਬੁਲੇ ਜਿੱਡਾ ਮੂੰਹ ਆ, ਮੋਟੇ ਬੰਦੇ ਨੂੰ ਤਾਂ ਬਹੁਤੇ ਖਰਾਟੇ ਆਉਂਦੇ। ਨਹੀਂ ਮੈਨੂੰ ਨਹੀਂ ਆਉਂਦੇ, ਮੋਟੇ ਨੂੰ ਨਹੀਂ, ਥੱਕੇ ਬੰਦੇ ਨੂੰ ਆਉਂਦੇ ਆ, ਜਿਹੜਾ ਥਕਾਵਟ ਵਾਲਾ। ਇੱਕੋ ਮਿਲਦਾ ਵੜਾ ਨੱਕ 'ਚ ਹਾਂਜੀ ਸਰ। ਸਸਤਾ ਜਿਹਾ, ਲਓ ਜੀ ਰੋਸ਼ਨ, ਉਹਦੇ ਨਾਲ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਪਤਾ ਨਹੀਂ। ਨਹੀਂ ਉਸਤਾਦ ਉਹ ਇੰਜ ਜੀ ਕਰਕੇ ਨਾ ਨੱਕ 'ਚ ਦੇ ਲਈਦਾ। ਕਰਾਟੇ ਮਾਰਦੇ ਆ ਨਾ ਜਿਹੜੇ ਉਸਤਾਦ ਜੀ, ਤੁਸੀਂ ਉਹਨਾਂ ਦੀ ਵਜ੍ਹਾ ਤੋਂ ਡਿਸਟਰਬ ਹੋ ਰਹੇ ਹੋ, ਨੀਂਦ ਨਹੀਂ ਆ ਰਹੀ, ਉਹਨਾਂ ਦਾ ਐ ਕਰਕੇ ਨੱਕ ਘੁੱਟ ਦਿਓ ਤੇ ਛੱਡ ਦਿਓ, ਹਟ ਜਾਏਗਾ। ਪਤਾ ਨਹੀਂ ਕਿਹੜੇ ਖੁਸ਼ਕਿਸਮਤ ਮਾਰਦੇ, ਸਾਨੂੰ ਤੇ ਖਰਾਟੇ ਮਾਰੇ ਹੀ ਪਤਾ ਨਹੀਂ ਕਿੰਨਾ ਗੁੱਸਾ ਹੋ ਗਿਆ। ਐਦਾਂ ਹੀ ਨੀਂਦ ਸੌਂਦੇ ਹੀ ਨਹੀਂ ਅਸੀਂ, ਸਹੀ ਹੈ। ਸੌਈਏ ਤੇ ਖਰਾਟੇ ਗਹਿਰੀ ਗਹਿਰੀ ਨੀਂਦ ਚਾਹੀਏ ਤੇ ਖਰਾਟੇ ਵੱਜਣ। ਉਹ ਗਹਿਰੀ ਨੀਂਦ ਨਹੀਂ, ਥਕਾਵਟ ਦੇ ਨਾਲ ਉਸਤਾਦ ਜੀ। ਨਹੀਂ ਮੋਟਾਪੇ ਨਾਲ। ਨਹੀਂ ਮੋਟਾਪੇ ਦਾ ਨਹੀਂ ਮੇਰਾ ਤਲਕ, ਇਹਦਾ ਇੱਥੇ ਅੰਦਰ ਗੰਦੀਆਂ ਗਦੂਤਾਂ ਵੇ ਉਹ ਹੁੰਦੀਆਂ ਨੇ। ਨਹੀਂ ਸਤਾਈ ਥਕਾਵਟ ਨਾਲ ਇਹਦਾ ਕਾਫੀ ਤਲਕ ਆ। ਹਾਂ ਥਕਾਵਟ ਨਾਲ ਉਹਦਾ ਤਲਕ ਆ, ਗਹਿਰੀ ਨੀਂਦ ਨਾਲ ਵੀ। ਇਹ ਜਿਹੜਾ ਸ਼ੇਰ ਨਹੀਂ ਹੈਗਾ ਅੰਗੜਾਈ ਦੀ ਉਹ ਨਹੀਂ ਪਾਏ, ਆਹ ਓਏ ਬਗਲਗੀਰੀ, ਓਏ ਹੋਏ ਦੇਖਾ ਮੁਝੇ ਤੋਂ ਛੋੜਦੀ ਹੈ ਮੁਸਕਰਾ ਕੇ, ਉਹ ਮੇਰੇ ਤੇ ਬਣਿਆ। ਐਦਾਂ ਹੀ ਸਾਲ ਪਹਿਲੇ ਕਿੱਥੇ ਸੀ? ਸਾਲ ਪਹਿਲੇ ਡੰਬਲ ਚਲਾਉਂਦੀ ਇੱਥੋਂ ਪਿਸ਼ਾਵਰ, ਮੇਰੀ ਗੱਲ ਸੁਣ ਲਓ। ਗਲਤ ਗੱਲ ਜਿਹੜੀ ਯਾਰ ਮੈਨੂੰ ਉਹਦੇ ਤੁਸੀਂ ਪੁੱਛਣ ਦੇ ਉਹ ਹਾਲਾਤ ਐਸੇ। ਹੁਣ ਉਹ ਯਾਰ ਉਹ ਓਏ ਜੈਸੇ ਮਰਜ਼ੀ ਹਾਲਾਤ ਹੋਣ, ਹਾਂ ਇੱਕ ਸ਼ਰਟ ਹੋਵੇ ਤੇਰੇ ਕੋ, ਇੱਕ ਰਾਤ ਨੂੰ ਉਹੀ ਧੋਵੇ, ਸਵੇਰੇ ਉਹੀ ਤੋਂ ਪਾਈ ਹੋਵੇ, ਤੈਨੂੰ ਪਤਾ ਲੱਗੇ ਯਾਰ ਇੱਕ ਸ਼ਰਟ ਆ। ਗੁਰਬਤ ਤਾਂ ਇਹਦਾ ਕੋਈ ਤਲਕ ਨਹੀਂ। ਗੁਰਬਤ ਇਨਸਾਨ ਜਿਹੜਾ ਰੱਬ ਨੇ ਬਣਾਇਆ ਨਾ, ਗੁਰਬਤ ਨਾਂ ਦੀ ਤੇ ਉਹਨੇ ਚੀਜ਼ ਬਣਾਈ ਨਹੀਂ। ਜੀ ਬਿਲਕੁਲ ਸਹੀ ਬਾਤ। ਗੁਰਬਤ ਰੱਬ ਦੀ ਕ੍ਰੀਏਸ਼ਨ ਹੀ ਨਹੀਂ। ਗੁਰਬਤ ਕੀ ਆ? ਮਾੜਾ ਬੰਦਾ ਉਹਨੇ ਤੈਨੂੰ ਦਿੱਤੀ, ਉਹਨੇ ਕਹਿ ਇਹਨੂੰ ਦੇ। ਉਹਨੇ ਤੇ ਐਸਾ ਬੈਲੈਂਸ ਕੀਤਾ ਖੂਬਸੂਰਤ ਉਸ ਜ਼ਾਤ ਨੇ। ਮੇਰੇ ਕੋ ਗਲੀ ਦੇ ਵਿੱਚ ਮੇਰੀ ਕਮਾਈ ਅੱਛੀ ਆ, ਤੇਰੀ ਨਹੀਂ ਅੱਛੀ, ਉਹਨੇ ਮੈਨੂੰ ਕਿਹਾ ਇਹ ਕੱਢ ਕੇ ਇਹਨੂੰ ਦੇ, ਜੀ ਇਹ ਠੀਕ ਆ। ਇਹ ਜਿਹੜੇ ਮਤਲਬ ਜਿਹਨੂੰ ਮੈਂ ਨਹੀਂ ਇਹਨਾਂ ਦਿੱਤਾ, ਇਹਨੂੰ ਮੈਂ ਤੈਨੂੰ ਦਿੱਤਾ, ਤੂੰ ਇਹਦੇ ਚੋਂ ਇਹਨੂੰ ਦੇ। ਜੀ ਜ਼ਕਾਤ ਕੀ ਆ? ਫਤਰਾਨਾ ਕੀ ਆ ਭਾਈਜਾਨ? ਵੈਸੇ ਜਿਹੜਾ ਕੀ ਆ ਦੂਜੀ ਵਾਲਾ ਰੱਬ ਨੇ ਅਸ਼ਰਫੁਲ ਮਖਲੂਕਾਤ ਇਨਸਾਨ ਉਹਨੇ ਕਿਹਾ ਮੈਂ ਬਣਾਇਆ, ਤੋ ਇੱਥੇ ਗਰੀਬ ਲਫ਼ਜ਼ ਜਿਹੜਾ ਨਾ ਬੜਾ ਓਏ ਮੈਂ ਕੀ ਮੈਨੂੰ ਯਾਦ ਆਇਆ ਉਸਤਾਦ ਜੀ, ਝੁਮਰੇ ਸਿਟੀ ਦੇ ਵਿੱਚ ਨਾ, ਸ਼ਾਇਦ ਤੁਸੀਂ ਵੇਖੀ ਹੋਵੇ, ਐਕਸਚੇਂਜ ਆ, ਟੈਲੀਫੋਨ ਇਸ ਤਰ੍ਹਾਂ ਐਕਸਚੇਂਜ ਹੀ ਹੈ। ਮਸ਼ਹੂਰ ਆ। ਝੁਮਰੇ ਸਟੇਸ਼ਨ ਤੋਂ ਉੱਤਰਦੇ ਹੋ ਬਾਜ਼ਾਰ ਤੋਂ ਜਿਹੜਾ ਹੁਣ ਤੇ ਉਹਨਾਂ ਨੇ ਢਾਹ ਢੋ ਦਿੱਤਾ, ਥੋੜਾ ਅੱਗੇ ਜਾ ਕੇ ਸੱਜਿਆ ਟੈਲੀਫੋਨ ਐਕਸਚੇਂਜ ਆ, ਉਹਦੇ ਸਾਹਮਣੇ ਪੋਮੀ ਭਾਈ ਦੀ ਜੁੱਤੀਆਂ ਦੀ ਦੁਕਾਨ। ਅੱਛਾ ਠੀਕ ਹੈ ਜੀ। ਉਹਨਾਂ ਦੀ ਦੁਕਾਨ ਤੇ ਮੈਂ ਕਾਊਂਟਰ ਤੇ ਖੜਾ, ਮੇਰਾ ਕਜ਼ਨ ਉੱਥੇ ਕੰਮ ਕਰਦਾ ਹੁੰਦਾ ਸੀ, ਕਿਉਂਕਿ ਉੱਥੇ ਹੀ ਰਹਿੰਦੇ ਹੁੰਦੇ ਸੀ ਝੁਮਰੇ। ਤੇ ਇੱਕ ਮੰਗਣ ਵਾਲਾ ਆਇਆ, ਉਹਨੇ ਕਿਹਾ ਗਰੀਬ ਆ, ਮੈਂ ਇਸ ਤਰ੍ਹਾਂ ਕੁਝ ਕੀਤਾ, ਤੇ ਉਹ ਪੋਮੀ ਭਾਈ ਦਾ ਭਾਈ ਸੀ ਛੋਟਾ, ਤੇ ਉਹਨੇ ਕਿਹਾ ਗਰੀਬ, ਉਹਨੇ ਕਿਹਾ ਯਾਰ ਨਾ ਕਿਹਾ ਗਰੀਬ ਹੁੰਦਾ ਹੀ ਕੋਈ ਨਹੀਂ, ਗਰੀਬ ਬਣਾਇਆ ਹੀ ਨਹੀਂ ਰੱਬ ਨੇ ਇਨਸਾਨ ਨੂੰ, ਇੰਨਾ ਕੁਝ ਦੇ ਕੇ। ਯਾਨੀ ਤੇ ਮੈਂ ਕਿਹਾ ਯਾਰ ਕਿੱਦਾਂ ਦਾ ਬੰਦਾ ਵਾ, ਮੈਂ ਪੈਸੇ ਵੀ ਦੇਤੇ ਲੇਕਿਨ ਉਹਨੂੰ ਝਾੜ ਨਹੀਂ ਦਿੱਤਾ ਕਿ ਆਇਆ ਨਾ ਕਿਆ ਕਰ, ਮੈਂ ਗਰੀਬ ਆਦਮੀ ਹਾਂ। ਸਹੀ ਗੱਲ। ਅੱਛਾ ਉਹ ਤੇ ਗੱਲ ਠੀਕ ਹੈ, ਲੇਕਿਨ ਉਸਤਾਦ ਜੀ ਲੇਕਿਨ ਇਸ ਤੋਂ ਇਹ ਮਾਣੇ ਇੱਕ ਸ਼ਰਟ ਹੋਵੇ ਤੇਰੇ ਕੋਲ, ਉਸਤਾਦ ਜੀ ਤੇਰੇ ਕੋਲ ਇੱਕ ਜੁੱਤੀ ਹੋਵੇ, ਇੱਕ ਜੁੱਤੀ ਤੇਰੇ ਕੋਲ ਹੋਵੇ, ਇੱਕ ਚੱਪਲ ਹੋਵੇ, ਤੇਰੇ ਕੋਲ ਘਰ 'ਚ ਇੱਕ ਕੰਘਾ ਹੋਵੇ, ਉਹਦੇ ਨਾਲ ਵੀ ਤੈਨੂੰ ਉਹ ਮੈਕਸਿਮਮ ਜਿੰਨਾ ਉਹਦੇ ਕੋਲ ਹੈਗੇ ਨੇ ਨਾ ਸੋਰਸ, ਬਾਹਰ ਨਿਕਲੇ ਮੂੰਹ ਤੇ ਧਵਾ ਸਕਦੀ ਵੀ, ਪਾਣੀ ਵੀ ਨਹੀਂ ਸੀ ਹੈਗਾ, ਆਹੋ ਮੂੰਹ ਤੇ ਧਵਾ ਸਕਦੀ ਸੀ ਨਾ ਕਿ ਅੱਲਾ ਮਾਫੀ ਹੈ, ਇੱਥੇ ਮੌਕੇ ਨਿਕਲੇ ਪਤਾ ਨਹੀਂ ਐਂ ਆ ਜਾਂਦਾ। ਅੱਛਾ ਤੇਰੇ ਕੋਲ ਹੁਣ ਟੋਟਲ ਕਿੰਨੀਆਂ ਸ਼ਰਟਾਂ ਨੇ ਤਕਰੀਬਨ ਫਰੀਦ ਭਾਈ? ਤੇ ਇਹ 180 ਤੱਕ। 180 ਉਹ ਲੈ ਬਹਿ ਜਾ ਐਡਲ ਜੌਨ ਇਬਰਾਹਿਮ। 180 ਹੈ ਨਾ? ਉਹ ਯਾਰ ਗਿਣ ਲਈ ਮੈਂ ਤੈਨੂੰ ਢੇਰੀ ਲਾ ਦਿਆਂਗਾ। ਲੇਕਿਨ ਫਰੀਦ ਤੈਨੂੰ ਸਕੂਨ ਨਹੀਂ ਹੋਣਾ ਮਾਦਰ ਦਾ ਉਦੋਂ। ਤਾਂ ਇਹ ਨਹੀਂ ਗੱਲ ਹੈਗੀ, ਜਿਹੜਾ ਕੱਪੜਾ ਮੈਂ ਪਾਇਆ ਨਾ ਉਸਤਾਦ ਉਹਨਾਂ ਨੂੰ, ਉਸਤਾਦ ਜੀ ਤੁਸੀਂ ਖੈਰ ਕਹਿਣ ਵਾਲੀ ਗੱਲ ਨਹੀਂ, ਜਿਹੜਾ ਆਪਾਂ ਲੱਠੇ ਦਾ ਸੂਟ ਦੋਵਾਂ ਨੇ ਸਵਾਇਆ ਪੀਲੇ ਜਿਹੇ ਰੰਗ ਦਾ, ਯਾਦ? ਹਾਂ
ਹਾਂ ਬਲੈਕ ਸੂਟ ਜਿਹੜਾ ਮੈਂ ਤੁਹਾਡਾ ਤੇ ਆਪਣਾ ਸਵਾਇਆ, ਓਏ ਹੋਏ ਹੋਏ ਓਏ ਠੀਕ ਹੈ, ਜਿਹੜੇ ਉਸਤਾਦ ਜੀ ਨੇ ਤੇ ਮੈਂ ਕੱਪੜੇ ਪਾਏ ਨੇ ਨਾ, ਤੁਸੀਂ ਕੱਪੜੇ ਸੋਚ ਵੀ ਨਹੀਂ ਸਕਦੇ ਨਹੀਂ ਫੈਸਲ ਨਹੀਂ ਸਾਹਿਬ। ਭਾਜੀ ਉਹ ਤਾਂ ਸਕਰੀਨਸ਼ਾਟ ਆ ਫਰੀਦ। ਨਹੀਂ ਸਕਦੇ 2 ਤੇ 2 4 ਸਾਰਿਆਂ ਦੇ ਸੂਟ ਮਿਲਾ ਕੇ ਸ਼ਰਟਾਂ ਪੈਂਟਾਂ ਬੁਲਟ ਉਹਨੇ ਦਾ ਕੱਪੜੇ ਹੀ। ਠੀਕ ਹੈ ਭਾਈ। ਤੂੰ ਮੈਨੂੰ ਐ ਨਾ ਗੱਲ ਕਰ, ਸ਼ੁਰੂ ਤੋਂ ਅਲਹਮਦੁਲਿਲਾ ਅੱਬੂ ਨੇ ਕਿਹਾ ਬੇਟਾ ਨਵਾਬਾਂ ਤਰ੍ਹਾਂ ਰੱਖਿਆ ਸਾਨੂੰ। ਤੇ ਤੁਸੀਂ ਆਪਣੀ- ਅੱਛਾ ਇਹ ਏਦਾਂ ਸ਼ਾਇਦ ਮਾੜੀ ਨਹੀਂ ਪਾਈ, ਡਰੈਸ ਏਦਾਂ ਦੇ- ਵੀ ਅੱਛੀ ਤੇ ਸਫ਼ਰ ਅੱਛਾ ਕੀਤਾ ਤੇ ਖਾਣਾ ਅੱਛਾ ਖਾਦਾ। ਨਹੀਂ ਇਹ ਸਭ ਤੋਂ ਮਹਿੰਗਾ ਸੂਟ। ਹਾਂਜੀ ਤੂੰ ਦੱਸ ਬਈ। ਉਸਤਾਦ ਜੀ ਇੱਕ ਮਿੰਟ ਵੈਸੇ ਪੜ੍ਹ ਕੇ ਪੜ੍ਹੋ ਤੂੰ ਉਸਤਾਦ ਜੀ ਨਾ ਦੱਸਣਾ ਉਸਤਾਦ ਜੀ ਨਹੀਂ ਸਹੀ ਹੈ। ਕਿਹੜਾ ਵੇ? ਕਾਟਨ ਆ, ਪਿਓਰ ਕਾਟਨ ਆ, ਕੀ ਬਾਤ ਹੈ ਉਸਤਾਦ, ਪਿਓਰ ਕਾਟਨ ਆ। ਇਹ ਪਿਓਰ ਖੱਦਰ ਹੈ। ਨਖੱਦੜ ਹਾਂਜੀ ਖੱਦਰ ਸਾਹਿਬ ਇਹ ਪਿਓਰ ਖੱਦਰ ਹੈ, ਠੀਕ ਹੈ ਭਾਜੀ, ਠੀਕ ਗਰਮੀਆਂ ਨਹੀਂ ਖੱਦਰ। ਠੀਕ ਹੈ ਸਰ, ਹਾਂਜੀ ਠੀਕ। ਆਹੋ ਤੁਹਾਡੀ ਲਾਈਫ 'ਚ ਕਿਹੜਾ ਐਸਾ ਟਾਈਮ ਫਰੀਦ ਸਾਹਿਬ ਗੁਜ਼ਰਿਆ ਕਿ ਜਦੋਂ ਜੈਨੂਅਨ ਤੂੰ ਸਮਝਿਆ ਹੋਵੇ ਕਿ ਯਾਰ ਮੈਂ ਗਰੀਬ ਆਦਮੀ ਹਾਂ? ਜਾਂ ਕਿਹੜਾ ਐਸਾ ਸਾਲ, ਕਿਹੜਾ ਐਸਾ ਪੀਰੀਅਡ, ਕਿਹੜਾ ਐਸਾ ਸਿਸਟਮ ਸੀ, ਟਾਈਮ ਸੀ ਜਦੋਂ ਤੂੰ ਬਿਲਕੁਲ ਹਾਨੋ? ਕਿਹੜਾ ਸੀ? ਇਹ ਹੁਣ ਤੇ ਨਹੀਂ ਨਹੀਂ, ਵਿਆਹ ਤੋਂ ਬਾਅਦ, ਕੁਆਰੇ ਨਹੀਂ। ਕੁਆਰਾ ਤੇ ਬੰਦਾ ਵੈਸੇ ਹੀ ਸ਼ਜ਼ਾਦਾ ਹੁੰਦਾ, ਖਾਲੀ ਜੇਬਾਂ ਵਿੱਚ ਫਿਰੇ। ਬਾਅਦ ਚ ਇੱਕ ਐਸਾ ਫੇਜ਼ ਆਇਆ ਸੀ ਉਸਤਾਦ ਜੀ, ਜਦੋਂ ਮੈਂ ਸਿਗਰਟ ਦਾ ਕੰਮ ਕਰਦਾ ਸੀ ਨਾ, ਸਿਗਰਟ ਆਪਣਾ ਡਿਲੀਵਰ ਕਰਦਾ ਸੀ। ਹਾਂ ਤੇ ਉਦੋਂ ਇੱਕ ਟਾਈਮ ਆਇਆ ਸੀ ਵੀ ਜਦੋਂ ਮੇਰੀ 12,000 ਸੈਲਰੀ ਸੀ ਤੇ ਉਹ ਕਮਿਸ਼ਨ ਪਾ ਕੇ 18,000 ਰੁਪਏ ਬਣਦਾ ਸੀ। ਓਕੇ। ਉਦੋਂ ਮੇਰਾ ਬੇਟਾ ਬਿਮਾਰ ਹੋ ਗਿਆ ਸੀ ਹੂੰ ਤੇ ਡਾਕਟਰ ਨੇ ਉਹਨੂੰ ਹੋ ਗਿਆ ਸੀ ਹੈਪੇਟਾਈਟਸ ਵਗੈਰਾ ਕੁਝ, ਤੇ ਡਾਕਟਰ ਨੇ ਕਿਹਾ ਜੀ ਕੋਈ ਪੈਸੇ ਜਿਹੜੇ ਬਹੁਤ ਜ਼ਿਆਦਾ, ਤੇ ਮੈਂ ਉਸ ਮਾਲਕ ਦੇ ਸਾਹਮਣੇ ਖੜਾ ਹੋਇਆ ਸੀ ਉਹ ਸਿਗਰਟ ਦੀ ਕੰਪਨੀ ਦੇ, ਤੇ ਮੈਂ ਕਿਹਾ ਜੀ ਇਹ ਬੱਚਾ ਮੇਰਾ ਬਿਮਾਰ ਆ, ਤੇ ਉਹਨੇ ਕਿਹਾ ਸਰ ਜੀ ਤੁਹਾਨੂੰ ਸੈਲਰੀ ਦਿੱਤੀ, ਕਮਿਸ਼ਨ ਦਿੱਤੀ ਆ, ਰੁਪਈਆ 1000 ਉੱਤੇ ਦਿਆਂਗੇ, ਤੇ ਬਾਕੀ ਇੱਥੇ ਸਾਰਿਆਂ ਦੇ ਬੱਚੇ ਡੇਲੀ ਬਿਮਾਰ ਹੁੰਦੇ, ਤੇ ਫਿਰ ਅਸੀਂ ਕਿੱਦਾਂ ਇਹ ਸਾਰਾ ਮੈਂ ਉਹ ਵੀ ਆਪਣੀ ਜਗ੍ਹਾ ਤੇ ਕੁਝ, ਲੇਕਿਨ ਉੱਥੇ ਉਸਤਾਦ ਜੀ ਮੇਰੇ ਕੋਲ ਪੈਸੇ ਨਹੀਂ ਸੀ, ਮੈਨੂੰ ਜੈਨੂਅਨ ਲੱਗਿਆ ਕਿ ਮੈਂ ਗਰੀਬ ਹਾਂ। ਅੱਛਾ, ਉਹ ਇੱਕ ਟਾਈਮ ਸੀ, ਇੱਕ ਵਕਤ ਸੀ, ਇੱਕ ਦਿਨ ਦਾ, 2 ਦਿਨ ਦਾ, 4 ਦਿਨ ਦਾ। ਮੈਂ ਇੱਕ ਮੰਥ ਦੀ ਗੱਲ ਕਰ ਰਿਹਾ, 2 3 4 ਮੰਥ। ਅੱਛਾ, ਤੂੰ ਯਾਨੀ ਪੈਸੇ ਕਮਾਉਂਦਾ ਹੀ ਰਿਹਾ, ਭਾਵੇਂ 10,000 ਕਮਾਉਂਦਾ ਰਿਹਾ ਤੂੰ? ਮੈਂ ਉਸਤਾਦ ਜੀ ਵਿਆਹ ਤੋਂ ਪਹਿਲੇ ਤੇ ਮੌਜਾਂ ਹੀ ਸੀ, ਹਾਂ। ਉਸ ਤੋਂ ਬਾਅਦ ਗੁਰਬਤ ਨਹੀਂ ਵੇਖੀ, ਵਿਆਹ ਤੋਂ ਬਾਅਦ ਖੁਸ਼ਹਾਲੀ। ਤੇਰੇ ਨਾਲ ਘਰ ਦੇ ਇੱਕ ਸਪੋਰਟ ਸਾਰਾ ਸੀ, ਘਰ ਵੀ ਸੈਟਅਪ ਸਾਰਾ। ਨਾਲੇ ਉਹ ਫਿਰ ਸ਼ਾਦੀ ਹੋਈ ਹੈ, ਉਸ ਤੋਂ ਫੌਰਨ ਬਾਅਦ ਤੁਹਾਡੇ ਨਾਲ ਜੁਆਇਨਿੰਗ ਹੋ ਗਈ, ਹਾਂ, ਉਹ ਸਿਸਟਮ। ਇਹਦਾ ਵੀ ਨਹੀਂ ਹੈਗਾ ਤਾਂ ਮੈਂ ਦੱਸ ਦਿੰਦਾ, ਕਿਉਂਕਿ ਇਹਦਾ ਘਰ ਆਪਣਾ ਸੀ, ਅੱਬਾ ਹੈਗਾ ਸੀ, ਸਾਰਾ ਅਲਹਮਦੁਲਿਲਾ। ਭਾਵੇਂ ਜੋ ਵੀ ਸੀ। ਇਹਦਾ ਵੀ ਨਹੀਂ, ਇਹ ਵੀ ਕੰਮ ਕਰਦਾ ਰਿਹਾ ਸੀ। ਗੁਰਬਤ ਉਸਤਾਦ ਜੀ ਸਾਡੇ ਠੀਕ ਕੋਲ ਹੈ ਨਹੀਂ ਜੀ। ਨਵੀਂ। ਮੇਰਾ ਸੈਟਅਪ ਐਸਾ ਭਾਈ ਕਿ ਮੈਂ ਕੰਮ ਕਰਦਾ ਹੀ ਨਹੀਂ ਸੀ। 10,000 ਕਮਾਉਂਦਾ ਸੀ, ਮੈਂ 10 ਵੀ ਨਹੀਂ ਸੀ ਕਮਾਉਂਦਾ, ਮੈਂ ਸਟਰਗਲ ਜੀ ਲੱਗਾ ਰਹਿਣਾ ਸੀ। ਜੀ ਤੇ ਬੱਚੇ ਵੀ ਸੀ, ਘਰ ਵੀ ਰੈਂਟ ਤੇ ਸੀ, ਸਾਰਾ ਕੁਝ ਸੀ, ਤੇ ਸਟਰਗਲ 'ਚ ਇੰਨਾ ਕੁ ਮੈਂ ਫਸਿਆ ਹੁੰਦਾ ਸੀ ਕਿ 10,000 15,000 20,000 ਮਹੀਨੇ ਦਾ ਕਮਾਉਣਾ, ਉਹ ਮੇਰੇ ਜ਼ਿਹਨ 'ਚ ਮੈਨੂੰ ਉਧਰ ਹੀ ਹੁੰਦਾ ਸੈਟਅਪ। ਤੇ ਫੜ ਕੇ ਮੰਗ ਕੇ ਹਰ ਚੀਜ਼ ਕਰਕੇ, ਲੇਕਿਨ 1% ਵੀ ਜ਼ਿਹਨ 'ਚ ਮੇਰੇ ਨਹੀਂ ਸੀ ਆਇਆ ਉਸ ਦੌਰਾਨ ਕਿ ਮੈਂ ਗਰੀਬ ਹਾਂ। ਅੱਲਾਹ ਪਾਕ ਦੀ ਕਸਮ ਹੈ, ਉਸ ਜ਼ਾਤ ਨੇ, ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਹਾਲਾਤ ਮਾੜੇ ਚੰਗੇ ਫਰੀਦ ਸਾਹਿਬ, ਹਾਲਾਤ ਮਾੜੇ ਚੰਗੇ, ਬਹੁਤ ਮਾੜੇ, ਬਹੁਤ ਹੀ ਮਾੜੇ ਹਾਲਾਤ, ਮਾੜੇ। ਗੁਰਬਤ ਨਹੀਂ, ਗਰੀਬ ਨਹੀਂ, ਹਾਲਾਤ ਮਾੜੇ ਹੋ ਗਏ। 6 ਮਹੀਨੇ, ਸਾਲ, 2 ਸਾਲ, 4 ਸਾਲ, ਯਾਰ 6 ਸਾਲ ਬਹੁਤ ਹਾਲਾਤ ਮਾੜੇ ਰਹੇ, ਇੰਨੇ ਕੁ ਮਾੜੇ ਰਹੇ ਕਿ ਵੀ ਖਾਣ ਨੂੰ ਵੀ ਨਹੀਂ ਸੀ ਹੁੰਦਾ, ਹਾਲਾਤ ਮਾੜੇ। ਫਿਰ ਠੀਕ ਹੋ, ਜਿੱਥੋਂ ਤੁਸੀਂ ਟੈਗ ਲਾ ਲੈਂਦੇ ਨਾ ਆਪਣੇ ਆਪ ਤੇ, ਮੈਂ ਗਰੀਬ ਆ, ਔਰ ਲੋਕਾਂ ਕੋ ਘਵਾਉਣਾ ਸ਼ੁਰੂ ਕਰ ਦਿੰਦੇ, ਯਾਰ ਇਹ ਗਰੀਬ ਆਦਮੀ ਹੈ, ਸਾਰੋਂ ਉਹਦੇ ਚੋਂ ਨਿਕਲਣਾ ਬਹੁਤ ਔਖਾ ਕੰਮ। ਉਸ ਗੁਰਬਤ ਦੇ ਦਾਇਰੇ ਚੋਂ ਨਿਕਲਣਾ ਬਹੁਤ ਔਖਾ ਕੰਮ। ਮੰਨਣਾ ਹੀ ਨਹੀਂ ਕਿ ਵੀ ਮੈਂ ਗਰੀਬ, ਕੀ ਬਾਤ। ਹਾਲਾਤ ਮਾੜੇ ਨੇ, ਰੱਬ ਨੇ ਅਜ਼ਮੈਸ਼ ਚ ਪਾਤਾ। ਗਰੀਬ ਗਰੂਬ ਨਹੀਂ, ਇੱਕ ਟਾਈਮ ਦੀ ਰੋਟੀ ਆ, 2 ਟਾਈਮ ਦੀ ਨਹੀਂ ਹੈਗੀ, ਗਰੀਬ ਨਹੀਂ। ਹਾਲਾਤ ਐਸੇ ਚੱਲ ਰਹੇ ਨੇ, ਇੱਕ ਸੈਟਅਪ ਐਸਾ ਚੱਲ ਰਿਹਾ, ਅੱਲਾ ਠੀਕ ਕਰ ਦੇਗਾ। ਜਿੱਥੇ ਤੁਸੀਂ ਉਹਨੂੰ ਰੱਖ ਕੇ ਟੈਗ ਲਵਾ ਲਿਆ ਔਰ ਮੈਂ ਕਹਿਣਾ ਸ਼ੁਰੂ ਕਰਤਾ, ਯਾਰ ਮੈਂ ਗਰੀਬ ਆਦਮੀ ਆ, ਕੁਛ ਕਰ ਦਿਓ, ਯਾਰ ਦਿਓ ਇਹਨੂੰ, ਗਰੀਬ ਆਦਮੀ ਆ, ਯਾਰ ਉਹ ਵਿਚਾਰਾ ਬਹੁਤ ਗਰੀਬ ਆ, ਇਹ ਜਿੱਥੋਂ ਟੈਗ ਲੱਗਣਾ ਸ਼ੁਰੂ ਹੋ ਗਿਆ, ਸਾਰੋ ਉਸ ਹਾਲਾਤ ਚੋਂ ਤੁਸੀਂ ਉਹਨੂੰ ਉਹਦੇ ਅੰਦਰ ਫਿਕਸ ਕਰ ਲਿਆ ਆਪਣੇ। ਓਏ ਹੋਏ ਹੋਏ, ਵੱਡੀ ਗੱਲ ਉਸਤਾਦ ਜੀ, ਬਹੁਤ ਆਲਾ। ਲੇਕਿਨ ਲੋਕੀ ਕਹਿਣ, ਹੁਣ ਮੈਂ ਲੋਕ ਯਾਰ ਪਹਿਲੇ ਬਹੁਤ ਗਰੀਬ ਹੁੰਦੇ ਸੀ, ਇੱਕਦਮ ਉਹਨੂੰ ਪੁੱਛ ਕੇ ਦੇਖੋ, ਉਹ ਮੰਨੇਗਾ ਹੀ ਨਹੀਂ ਕਿ ਮੈਂ ਗਰੀਬ ਹੁੰਦਾ ਸੀ। ਜਿਹਨੇ ਮੰਨ ਲਿਆ ਸਾਰਾ ਉਹ ਟਿਕ ਗਿਆ ਗੁਰਬਤ ਤੇ, ਉੱਥੇ ਹੀ ਹੋ। ਔਰ ਉਹਨੇ ਔਰ ਮੰਨਣ ਤੋਂ ਬਾਅਦ ਜਿੰਨੇ ਅੱਗੋਂ ਇਹ ਇਜ਼ਹਾਰ ਸ਼ੁਰੂ ਕਰਤਾ ਕਿ ਫਰੀਦ ਯਾਰ ਗਰੀਬ ਆਦਮੀ ਹੈ, ਯਾਰ ਕੁਛ ਕਰ, ਮੈਂ ਗਿਆ
ਹੁਣ ਫਰੀਦ ਨੂੰ ਮੈਂ ਹੀ ਕਹਿਤਾ ਮੈਂ ਗਰੀਬ ਆਦਮੀ ਹਾਂ, ਤੇ ਫਰੀਦ ਨੇ ਤੈਨੂੰ ਵੀ ਕਹਿਣਾ ਯਾਰ ਆ ਗਰੀਬ ਆਦਮੀ ਆ, ਦੇ ਕੁਛ ਇਹਨੂੰ, ਤੇ ਮੈਨੂੰ ਕਹਦਾ ਮੈਂ ਖੁਸ਼ ਹੋਣਾ ਕਿ ਆਹੋ ਯਾਰ ਸਗੋਂ, ਤੇ ਫਸ ਗਿਆ। ਗਰੀਬ ਨਹੀਂ ਮੰਨਣਾ ਨਾ ਹੈ ਤੁਸੀਂ, ਕਰੋੜ ਰੁਪਈਆ ਤੁਹਾਡੇ ਸਿਰ ਤੇ ਆ, ਖਾਣ ਨੂੰ ਨਹੀਂ ਹੈਗਾ, ਮਕਾਨ ਕਿਰਾਏ ਤੇ ਨੇ, ਬੱਚੇ ਫੀਸ ਤੋਂ ਪੜਨ ਨਹੀਂ ਜਾ ਰਹੇ, ਨਹੀਂ ਗਰੀਬ ਨਹੀਂ ਭਾਈ, ਸ਼ੁਕਰ ਅੱਲਾ ਦਾ ਹਾਲਾਤ ਐਸੇ ਆ ਗਏ ਨੇ, ਗਰੀਬ ਨਹੀਂ ਹੈਗੇ ਸੀ, ਗਰੀਬ ਹੈ ਹੀ ਨਹੀਂ ਕੋਈ ਕਿਆ ਅੱਛਾ ਸਿਸਟਮ। ਗੁਰਬਤ ਚ ਤੇ ਹਾਲਾਤ ਚ ਉਸਤਾਦ ਜੀ ਕੀ ਹੈ ਨਹੀਂ ਗਿਆ ਹੈਗਾ ਉਹ ਗੁਰਬਤ ਟੈਗ ਦੀ ਗੱਲ ਕਰ ਰਿਹਾ, ਅੱਛਾ ਟੈਗ ਲਵਾ ਲੈਣਾ ਕਿ ਮੈਂ ਗਰੀਬ ਆਦਮੀ ਆ। ਉਸਤਾਦ ਜੀ ਦਾ ਮਤਲਬ ਹੈ ਵੀ ਤੁਸੀਂ ਜਿਹੜੀ ਕਹਾਵਤਾਂ ਨਹੀਂ ਵੀ ਯਾਰ ਬੜਾ ਅਜੀਬੋ ਗਰੀਬ, ਉਹ ਵੀ ਕਹਿਣਾ ਚਾਹੀਦਾ ਅਜੀਬੋ ਅਮੀਰ ਇਨਸਾਨ ਹੈ ਯਾਰ, ਏਦਾਂ ਕਹਿ ਲਈਏ। ਅੱਛਾ ਜੀਬੋ ਗਰੀਬ ਦੇ ਵਿੱਚ ਉਹ ਗਰੀਬ ਕਿੱਥੇ, ਉਹਦਾ ਕਿੱਦਾਂ ਹੁੰਦਾ, ਲਾਈਕ ਇੱਕ ਬੰਦੇ ਨੇ ਬਹੁਤ ਹਰਕਤ ਮਾੜੀ ਕੀਤੀ ਹੈ, ਉਹ ਪੈਸੇ ਉਹਦੇ ਕੋਲ ਗੱਡੀ ਵੀ, ਉਹਨੂੰ ਕਹਿੰਦਾ ਯਾਰ ਤੂੰ ਐਡਾ ਅਜੀਬੋ ਗਰੀਬ ਜਿਹਾ ਆਦਮੀ ਯਾਰ, ਇਹਦਾ ਕੀ ਮਤਲਬ ਆ? ਉਹ ਗਰੀਬ ਹੋਰ ਵਾ, ਯਾਨੀ ਕਿ ਉਹ ਹੋਰ ਆ ਨਹੀਂ ਮੈਂ ਉਹ ਫੀਲ, ਗਰੀਬੀ ਵਾਲੀ ਫੀਲ ਦੀ ਗੱਲ ਕਰ ਰਿਹਾ, ਜਿਹੜਾ ਤੁਸੀਂ ਟੈਗ ਲਵਾ ਲੈਂਦੇ ਹੋ ਕਿ ਮੈਂ ਇੱਕ ਟੋਟਲ, ਮੈਂ ਇੱਕ ਸਿਰਫ ਤੁਹਾਡੀ ਆਸ ਤੇ ਵਾਲਾ ਬੰਦਾ ਵਾਂ, ਮੈਂ ਮਰ ਗਿਆ ਲੁੱਟਿਆ ਗਿਆ, ਉਹਦੀ ਗੱਲ ਕਰ ਰਿਹਾ, ਉਹ ਨਾ ਲਿਆਓ ਦਿਮਾਗ 'ਚ। ਉਸਤਾਦ ਜੀ ਛੱਡੋ ਇਸ ਭਰਜਾਈ ਦੀ ਕੋਈ ਗੱਲ, ਦੱਸ ਕਿੱਦਾਂ ਠੰਡੀ ਕੀ ਫਾਈਨਲ ਗੱਲ ਫਰੀਦ ਸਾਹਿਬ ਹੁਣ ਇਹ ਆ ਕਿ ਸਾਲ ਪਹਿਲੇ ਉਹ ਕਿੱਥੇ ਸੀ? ਉਹ ਸਾਲ ਪਹਿਲੇ ਤੇਰੀਆਂ ਸ਼ਰਟਾਂ, ਤੇਰੇ ਕੋਲ ਸ਼ਰਟ ਨਾ ਵੀ ਹੁੰਦੀ, ਤੈਨੂੰ ਆਪਣੀ ਕਮੀਜ਼ ਪਵਾ ਕੇ ਭੇਜ ਦਿੰਦੀ। ਉਹ ਯਾਰ ਉਸਤਾਦ ਜੀ ਕਿੱਦਾਂ ਦੀਆਂ ਗੱਲਾਂ ਕਰਨ ਦੇ, ਬੇਗਮ ਮੇਰੀ ਆਪਣੀ ਕਮੀਜ਼ ਕਿੱਥੋਂ? ਲੇਡੀਜ਼ ਕਮੀਜ਼ ਕੋਈ ਲਾਉਣ ਦਾ ਸੂਟ, ਉਹਨੂੰ ਥੱਲੇ ਇੰਜ ਕੱਟੋ, ਉਹਨੂੰ ਸ਼ਰਟ ਬਣਾਓ, ਅੱਛਾ ਉਹਦਾ ਕਲਰ ਲਾ ਕੇ ਬਟਨ ਬਣਾਉਂਦੀ, ਤੂੰ ਪਾਉਣਾ ਤੇ ਇੰਜ ਲੱਗਣਾ ਸੀ ਫੁੱਲਾਂ ਵਾਲੀ ਕੋਈ ਸ਼ਰਟ ਪਾਈ ਆ। ਦੇ ਆ ਚੱਲ ਰਿਹਾ ਫੈਸ਼ਨ ਯਾਰ ਇਹੀ ਉਹ ਪਾਇਆ ਨੇ, ਆ ਦੇ ਇਹ ਹੁਣ ਇੱਕ ਲੇਡੀਜ਼ ਕਮੀਜ਼ ਹੋਵੇ, ਉਹਨੂੰ ਥੱਲੇ ਇੱਥੋਂ ਕੱਟੋ, ਕੱਟ ਕੇ ਉਹਨੂੰ ਇੰਜ ਚੀਰਾ ਪਾਓ ਤੇ ਤੁਸੀਂ ਬਟਨ ਲਾਓ, ਇੰਜ ਕਰਕੇ ਉਹਨੇ ਬਣਾ ਕੇ ਦਿੱਤੀ, ਫੜਿਆ ਜਾ ਰਿਹਾ ਵੀ। ਹਾਂਜੀ ਜਿਹੜੀ ਨੀਲੀ, ਇੱਧਰ ਚੈੱਕ ਕਰ, ਜਿਹੜੀ ਨੀਲੀ ਪਾ ਕੇ ਆਉਂਦਾ ਹੁੰਦਾ ਸੀ ਮੈਂ ਉੱਤੇ ਵੱਡਿਆਂ ਫੁੱਲਾਂ ਵਾਲੀ, ਹਾਂਜੀ ਉਹ ਕਿਹਦੀ? ਹਾਂ ਇਹੀ ਕਹਿ ਰਿਹਾ ਨਾ ਉਹ, ਲੇਕਿਨ ਕਿਉਂ ਉਦੋਂ ਕਿਉਂ ਸੀ, ਮੂੰਹ ਕਿਉਂ ਨਹੀਂ ਧੁੱਪਿਆ ਹੁੰਦਾ? ਉਹ ਯਾਰ ਧੁੱਪਿਆ ਹੁੰਦਾ ਸੀ ਉਸਤਾਦ ਜੀ, ਸਾਰਾ ਕੁਛ ਹੀ ਇਹ ਦੁਨੀਆ। ਵਾਲ ਇਹਦੇ ਐਸੇ ਆ, ਸ਼ੈਂਪੂ ਕਰਦਾ ਕਈ ਵਾਰੀ ਰੋਣ ਲੱਗ ਪੈਂਦਾ ਵਾ, ਐ ਰੋਦਾ, ਓਏ ਮੇਰੇ ਭਾ ਆ ਮੇਰਾ ਹੱਥ ਕੱਢੀ, ਆ ਮੇਰਾ ਹੱਥ ਕੱਢੀ ਬਾਹਰ, ਓਏ ਮੇਰਾ ਬੇਗਮ ਹੱਥ ਕੱਢੀ, ਐਸ ਟੈਪ ਦਾ ਤੇ ਇਹ ਵੀ ਦੱਸੋ ਕਿ ਸ਼ੈਂਪੂ ਕਿਹੜਾ ਕਰਦਾ ਤੇ ਫੜਿਆ ਗਿਆ? ਸ਼ੈਂਪੂ ਮੈਂ ਕਸਮੇ, ਮੈਂ ਇਹ ਨਹੀਂ ਗੱਲ ਕਰ ਰਿਹਾ, ਮੈਂ ਆਪਣੇ ਸ਼ੈਂਪੂ ਦੀ ਤਾਰੀਫ ਨਹੀਂ, ਅੱਲਾ ਦੀ ਕਸਮ, ਬਸ ਮੌਲਾ ਜਾਣਦਾ ਨਹੀਂ, ਲੇਕਿਨ ਮੈਂ ਸਿਰਫ ਆਪਣੀ ਗੱਲ ਦੱਸਾਂਗਾ ਕਿ ਫਰੀਦ ਸਾਹਿਬ ਮੈਂ ਸੋਚ ਵੀ ਨਹੀਂ ਸਕਦਾ ਕਿ ਮੇਰੇ ਇਹ ਭਰ ਜਾਣਗੇ ਵਾਲ, ਬਹੁਤ ਘੱਟ ਮੈਂ ਦੇਖਿਆ ਗੰਜ ਵਾਲ ਕਿ ਮੇਰੇ ਇੱਥੋਂ ਗੰਜ ਵਾਪਸ। ਲੇਕਿਨ ਉਹ ਗੱਲ ਹੋਈ ਆ, ਹੁਣ ਮੈਂ ਸ਼ੈਂਪੂ ਦਾ ਇੱਕ ਸੈਟਅਪ ਕਰਨ ਲੱਗਾ, ਸ਼ੈਂਪੂ ਹੋਰ ਸਟਰੋਂਗ ਕਰਨ ਲੱਗਾ, ਇੱਕ ਪੈਕ ਬਣਾਉਣ ਲੱਗਾ ਬੜਾ ਅੱਛਾ, ਉਹਦੇ 'ਚ 2 ਸ਼ੈਂਪੂ ਦੀਆਂ ਬੋਤਲਾਂ, ਇੱਕ ਨਹੀਂ 2 ਜਾਂ ਇੱਕ ਵਾਲੀ 2 ਵਾਲੀ ਵੀ, ਉਹਦੇ ਵਿੱਚ ਇੱਕ ਗਿਫਟ ਪੈਕ ਰੱਖਾਂਗਾ, ਉਹਦੇ ਵਿੱਚ ਨਾਲ ਸੀਰਮ ਰੱਖਾਂਗਾ, ਔਰ ਪੈਕ ਬਣਾ ਕੇ ਸਿਰਫ ਸ਼ੈਂਪੂ ਵੇਚਣਾ, ਬਾਕੀ ਸਾਰਾ ਕੁਝ ਛੱਡ ਦੇਣਾ, ਉਸਤਾਦ ਜੀ, 4 ਵੀ ਛੱਡ ਦੇਣਾ। ਉਸਤਾਦ ਜੀ ਬਹੁਤ ਮਿਹਨਤ ਆ ਭਾਈ, ਉਹ ਨਹੀਂ ਹੁੰਦਾ। ਇੱਕ ਮਿਹਰਬਾਨੀ ਕਰਿਓ, ਸਾਡੇ ਮਹੱਲੇ 'ਚੋਂ ਫਰਮਾਇਸ਼ ਆਈਆਂ, ਆਪਣੇ ਸ਼ੈਂਪੂ ਦੀ ਕਿਤੇ ਪੁੜੀ ਬਣਾਓ ਨਾ, 5 ਵਾਲੀ, ਉਹ ਲੈ ਲੋਕਾਂ ਦੀ ਮੱਤ ਵੱਜੀ ਪਈ ਆ, ਨਹੀਂ ਪੂੜੀ ਨਹੀਂ ਆ, ਇਹ ਸੈਸ਼ੇ ਟੰਗੇ ਹੋਣਗੇ ਨਾ, ਕੱਟ ਕੇ ਬੰਦਾ ਨਹੀਂ, ਤੇਰੇ ਮਹੱਲੇ 'ਚ ਤੇ ਮੈਂ ਲੱਖ ਰੁਪਏ ਦੀ ਬੋਤਲ ਲਵੇ ਉੱਥੇ ਨਾ ਭੇਜਾਂ। ਹਾਂ ਉਧਰ ਸਿਰਫ ਪੁੜੀ ਪੰਜਾਬਣ ਚੱਲ ਸਕਦੀ। ਆਹੋ ਨਹੀਂ, ਉਹ ਪੁੜੀ ਬਣਾ ਲਓ ਉਸਤਾਦ ਜੀ, ਬੜਾ ਕੰਮ ਆ ਪੁੜੀ ਦਾ। ਨਹੀਂ ਸ਼ੈਂਪੂ ਕੱਲਾ ਯਾਰ, ਸ਼ੈਂਪੂ ਓਕੇ ਕਰਦੇ, ਔਰ ਮੈਂ ਇੱਕ ਐਪ ਬਣਾ ਲਈ ਹੈ, ਐਪ ਇੰਸਟਾਲ ਕਰਨੀ ਹੈ, ਉਹਦੇ ਤੇ ਆਰਡਰ ਇਹ ਉਹ ਸਾਰਾ ਕੁਝ, ਹਰ ਚੀਜ਼ ਸ਼ੈਂਪੂ ਬਸ, ਔਰ ਸ਼ੈਂਪੂ ਨੂੰ ਪਹਿਲੇ ਨਾਲ ਵੀ ਜ਼ਿਆਦਾ ਅੱਛਾ ਸੈਟਅਪ ਉਹਦਾ ਕਰ ਲਿਆ, ਔਰ ਉਹਦੇ 'ਚ ਸੀਰਮ ਵੀ ਆਪਣਾ। ਬੋਤਲ ਜ਼ਰਾ ਸਟਾਈਲਿਸ਼ ਬਣਾਓ। ਨਹੀਂ ਬੋਤਲ ਹੋਈ, ਉਹ ਬੋਤਲ ਬੜੀ ਖੂਬਸੂਰਤ ਆ ਪਾਇਆ। ਅੱਛਾ ਤੇ ਉਹ 4 ਵਾਲਾ ਵੇਚ ਦੇਣਾ, ਅਚਾਰ ਨਹੀਂ ਯਾਰ, ਅਚਾਰ ਉਹ ਮਿਹਨਤ, ਤੁਸੀਂ ਮੈਨੂੰ ਡਿਸਟ੍ਰੀਬਿਊਸ਼ਨ ਦੇ ਦਿਓ। ਬਹੁਤ ਮਿਹਨਤ ਆ ਅਚਾਰ ਤੇ। ਮੈਂ ਤਾਂ ਉਦੋਂ ਕਹੇ 7-8 ਮੁੰਡੇ ਹੈਗੇ, ਅੱਠੇ ਬਾਜ਼ਾਰ ਲੱਗ ਜਾਣਾ, ਯਕੀਨ ਮੰਨ, ਉਸ ਅਚਾਰ ਤੇ ਫੜਿਆ ਨਹੀਂ ਜਾਣਾ। ਉਹ ਯਾਰ ਟ੍ਰੇਨ ਵਾਲਿਆਂ ਨਾਲ ਠੇਕਾ ਮੁੱਕ ਲੈਣ, ਉਹਨਾਂ ਦੇ ਕਿਚਨ 'ਚ ਚੱਲਦਾ, ਆ ਪਠਾਣਾ ਦੇ ਹੋਟਲ ਆ ਜਿਹੜੇ, ਉਹਨਾਂ ਨੇ ਨਹੀਂ ਉਹ ਮੈਂ ਕਰਨ ਲੱਗਾ, ਮੈਂ ਐਪ ਬਣਾ ਲਈ ਨਾ, ਮੈਂ ਤੁਹਾਨੂੰ ਦਿਖਾਉਣਾ ਵਾ, ਐਪ ਬਣਵਾ ਲਈ ਐਸਜੇ ਮਾਰਟ ਦੀ, ਐਪ ਦੇ ਉੱਪਰ ਸ਼ੈਂਪੂ, ਫਿਰ ਉਹਦੇ ਨਾਲ ਕੋਈ ਐਸੀ ਹੋਰ ਚੀਜ਼ ਜਿਹੜੀ ਫਾਇਦਾਮੰਦ ਹੋਵੇ, ਜੈਨੂਇਨ ਆਰਗੈਨਿਕ, ਐਸਾ ਉਹਦੇ ਤੇ ਚੀਜ਼ਾਂ ਪਾਈ ਜਾਓ। ਅਗਰ ਐਪ ਇੰਸਟਾਲ ਕਰੋ, ਆਟੋ ਆਰਡਰ ਤੁਹਾਡਾ ਆਵੇ, ਆਟੋ ਤੁਹਾਨੂੰ ਜਾਵੇ, ਅੱਲਾ ਅੱਲਾ ਕਰ। ਲੇਕਿਨ ਉਸਤਾਦ ਜੀ ਆ ਗਿਆ ਆਪਣੀ ਔਕਾਤ ਤੇ, ਉਹ ਗਾਈ ਲੱਥ ਗਈ। ਪਿੰਡ ਦੀ ਪੰਚਾਇਤ 'ਚ ਬੈਠਾ ਮੈਂ, ਏਦਾਂ ਬੈਠਦੇ ਹੁੰਦੇ ਬਾਬੇ ਤੇ ਉਸਤਾਦ ਜੀ, ਸਾਰੀ ਰਾਤ ਬੈਠੇ ਹੁੰਦੇ ਯਾਰ, ਇਹ ਪੂਰਾ ਇੱਕ ਸੀਟ ਹੈਗੀ ਆ। ਸਹੀ ਗੱਲ। ਲੋ ਜੀ ਭਾਜੀ, ਐਦਾਂ ਹੀ, ਆਪਣਾ ਖਿਆਲ ਰੱਖੋ। ਲੇਕਿਨ ਉਸਤਾਦ ਜੀ 4 ਦਾ ਛੱਡਣਾ ਨਾ, ਮੈਨੂੰ ਕੋਡੂ ਸਾਹਿਬ ਦਾ ਇੰਨਾ ਦੁੱਖ ਹੋਇਆ, ਮੈਂ ਤੁਹਾਨੂੰ ਸੱਚ ਦੱਸਾਂ, ਇੰਨਾ ਮੈਨੂੰ ਦੁੱਖ ਹੋਇਆ, ਮੈਂ ਉਹਨਾਂ ਦਾ ਨਾ ਉਹ ਜ਼ਿਕਰ ਕਰਨ ਤੋਂ ਵੀ ਮੈਨੂੰ ਡਰ ਲੱਗਦਾ। ਕੋਈ ਬੰਦਾ ਕਹਿੰਦਾ ਨਾ ਕੋਡੂ ਸਾਹਿਬ, ਮੈਂ ਅੱਛਾ ਯਾਰ ਇਹਦਾ ਛੱਡ ਦੇ। ਮੈਨੂੰ ਇੰਨਾ ਐਕਸਟ੍ਰੀਮ ਉਹਨਾਂ ਦਾ ਹੋਇਆ ਕਿ ਯਾਰ ਇੰਨਾ ਪਿਆਰ ਵਾਲੇ ਜੀ ਸੀ, ਇੰਨੇ ਪਿਆਰ ਵਾਲੇ ਜੀ ਸੀ। ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਤੁਹਾਡੇ ਲਈ ਵੀ ਬਹੁਤ ਸਾਰੀ ਦੁਆ, ਆਪਸ ਵਿੱਚ ਵੀ ਇੱਕ ਦੂਜੇ ਲਈ ਕਰ ਲਿਆ ਕਰੋ ਕਿ ਯਾਰ ਸਾਡੇ ਜਿੰਨੇ ਵੀ ਨੇ ਨਾ, ਸਾਡੇ ਸਾਰਿਆਂ ਨੂੰ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ ਔਰ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਕਰੇ। ਲਵ ਯੂ।